सी बखरा जलाल जोश दे नाल सी बोले गज के हल्ला बोलिया काली फूला सिंह ने हल्ला बोलिया काली फूला सिंह ने हथ विच भगौती शिका घोड़े छड़ दियो मैदान विच धूलियो छड़ दियो मैदान विच झूले तब दुश्मनां दे मोर्चे ते चमत्कार तलवारां दे दिखा दियो चमत्कार तलवारां दे दिखा दे चढ़े सूर्य दे दिल विच झट पत्थियां चों निकलदे करूंडिए निकले रूंडिए डंग मारदे सी सीनियां ते फतेह कीतियां पहाड़ां दियां चोटियां कीतियां पहाड़ां दियां चोटियां ओ दिता केसरी निशान लहरा ओने कड्डिया हो तेरी दाद ओने कड्डियां बंदूकां विचों गोलियां हो पार लग्गिया अकाली जी दे कड्डियां बंदूक विचों गोलियां ओ बाहर लग्गिया अकाली जी नूं फट खा के शहीद होया नूर जी खा के शहीद होया नूर जी हो बैठा गोद दशमेश दी जी जा याद होए रब्बा जग रहिंदियां मरदा तेरियां जंग विच रहिंदियां अकाली जी तेरियां हां जी हां ਹੁਣ ਸਿਰ ਲੱਥ ਸੂਰੇ ਉਹਦਾ ਖੂਨ ਨਾ ਨਾੜਾਂ ਵਿੱਚ ਜੰਮਦਾ ਏ ਫਲ ਚੱਖਦੀ ਉਹ ਕੁਰਬਾਨੀਆਂ ਦੇ ਮਜ਼ਾ ਆਮਦਾ ਏ ਉਸ ਨੂੰ ਅਗੰਮਦਾ ਏ ਜਿਸ ਕੌਮ ਨੇ ਦੇਸ਼ ਅਤੇ ਧਰਮ ਖਾਤਰ ਆਪਣੇ ਧੜੇ ਉੱਤੇ ਸਮਝਿਆ ਸੀਸ ਹੀ ਨਹੀਂ ਉਸ ਕੌਮ ਦੀ ਨਹੀਂ ਕਿਧਰੇ ਮਿਸਾਲ ਮਿਲਦੀ ਉਸ ਕੌਮ ਦੀ ਜੱਗ ਤੇ ਰੀਸ ਹੀ ਨਹੀਂ ਜਿਸ ਕੌਮ ਦੇ ਕੋਲ ਜਿਸ ਪੰਥ ਦੇ ਇਹੋ ਜਿਹੇ ਜਰਨੈਲ ਹੋਣ ਖਾਲਸਾ ਜੀ सो उन्हां दी कोई रीस नहीं कर सकता। सो अकाली फूला सिंह साहब होके घोड़े दे उपर सवार ते हुण एक निमाण विच एक उचाई विच आ
ਇੱਕ 50 ਫੁੱਟ ਉੱਚਾ ਵਾਰ ਕਰਨਾ, ਇੱਕ ਨੇ ਧਰਤੀ ਤੇ ਖੜ ਕੇ ਵਾਰ ਕਰਨਾ, ਕਿੰਨਾ ਫਰਕ ਹੁੰਦਾ। ਉਹ ਵੀ ਉੱਪਰੋਂ ਤੋਪਾਂ ਦੇ ਵਾਰ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਮੈਦਾਨੇ ਜੰਗ ਵਿੱਚ ਗਏ, ਦੁਸ਼ਮਣ ਨੇ ਲੁਕ ਕੇ ਪਿੱਠ ਪਿੱਛੇ ਵਾਰ ਕੀਤਾ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਦੇ ਇੱਥੇ ਹੀ ਬਸ ਨਹੀਂ, ਏਦਾਂ ਨਹੀਂ ਕਿਹਾ ਵੀ ਮੇਰੀ ਲੱਤ ਵਿਚਦੇ ਆ, ਉਹਨਾਂ ਦਾ ਮੁਕਾਬਲਾ ਨਹੀਂ ਕਰਦੇ। ਸੋ ਆਪਣਾ ਆਪ ਨਿਸ਼ਾਵਰ ਕਰ ਦਿੰਦੇ ਨੇ, ਕਬੀਰ ਮੁਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ द्वार, ਮਤ ਹਰ ਪੁੱਛੇ ਕੌਣ ਹੈ, ਜੋ ਪਰਾ ਹਮਾਰਾ ਬਾਰ। ਖਾਲਸਾ ਜੀ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਉਹ ਸੱਚਖੰਡ ਚਲੇ ਜਾਂਦੇ ਨੇ। ਜਦੋਂ ਇਧਰੋਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਜੀ ਨੂੰ ਜ਼ਖਮੀ ਹੋਇਆ ਨੂੰ ਲੜਦਿਆਂ ਨੂੰ ਤੱਕਿਆ ਤੇ ਇਹਨੇ ਵੀ ਆਪਣੀ ਫੌਜ ਮੈਦਾਨੇ ਜੰਗ ਵਿੱਚ ਭੇਜ ਦਿੱਤੀ। ਖਾਲਸੇ ਪੰਥ ਦੀ ਜਿੱਤ ਹੋਈ, ਖਾਲਸੇ ਦਾ ਨਿਸ਼ਾਨ ਝੁਲਾ ਦਿੱਤਾ ਉਹ ਨੁਸ਼ਹਿਰੇ ਦੀ ਕਿਲੇ ਦੇ ਉੱਪਰ ਤੇ ਇਧਰ ਲੁੰਡੇ ਦਰਿਆ ਦੇ ਉੱਪਰ। ਖਾਲਸਾ ਜੀ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਪੰਥ ਦੀ ਮਾਇਨਾਜ ਹਸਤੀ, ਜਿਨ੍ਹਾਂ ਦਾ ਦੇਣਾ ਕੋਈ ਦੇ ਨਹੀਂ ਸਕਦਾ, ਜਿਹੜੇ ਬੰਦੀ ਛੋੜ ਵੀ ਨੇ, ਜਿਹੜੇ ਹਿੰਦੁਸਤਾਨ ਦੀਆਂ ਧੀਆਂ ਨੂੰ ਭੈਣਾਂ ਨੂੰ ਅਬਦਾਲੀ ਦੇ ਜਿਹੜੇ ਕਬਜ਼ੇ ਵਿੱਚੋਂ ਛੁਡਾ ਕੇ ਲਿਆਉਂਦੇ ਰਹੇ, ਉਹ ਬੰਦੀ ਛੋੜ ਖਾਲਸਾ। ਇਹ ਖਾਲਸਾ ਜੀ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਦਾ ਸੰਸਕਾਰ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਮੌਕੇ ਦਾ ਰਾਜਾ, ਉਹ ਤਹੱਥੜੇ ਮਾਰ ਕੇ ਰੋਇਆ ਕਿ ਅੱਜ ਅਕਾਲੀ ਫੂਲਾ ਸਿੰਘ ਨਹੀਂ, ਅੱਜ ਪੰਥ ਦੀ ਮਾਂ ਮਰ ਗਈ ਹੈ। ਇਹੋ ਜਿਹੇ ਜਰਨੈਲ ਹੋਣੇ ਚਾਹੀਦੇ ਸਾਡੇ ਪੰਥ ਦੇ ਕੋਲ। ਅਕਾਲੀ ਸਤਿ ਸ੍ਰੀ, ਇਹੋ ਜਿਹੇ ਜਰਨੈਲ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਵਰਗੇ। ਸੋ ਖਾਲਸਾ ਜੀ, ਸਾਨੂੰ ਜ਼ਰੂਰਤ ਹੈ ਸਾਨੂੰ ਇਕੱਤਰ ਹੋਣ ਦੀ। ਅਸੀਂ ਹਰ ਰੋਜ਼ ਸਟੇਜ ਦੇ ਉੱਪਰ ਹੀ ਅਨਾਉਂਸ ਕਰਦੇ ਹਾਂ ਕਿ ਇੱਕ ਵਿੱਚ ਹੀ ਬਰਕਤ ਹੈ ਭਾਈ, ਕਿਉਂਕਿ ਜਦੋਂ ਆਗਿਆ ਚੱਲੇ ਜੋ ਪੰਥ ਦੀ, ਖਾਏ ਨਾ ਜਮਕਾ ਬਾਣ। ਜਿਹੜਾ ਪੰਥ ਦੀ ਆਗਿਆ ਵਿੱਚ ਚੱਲਦਾ ਨਾ ਤਾਂ ਉਹਨੂੰ ਜਮਾਂ ਦੀਆਂ ਮਾਰਾਂ ਸਹਿਣੀਆਂ ਪੈਂਦੀਆਂ ਤੇ ਨਾ ਹੀ ਸਰਕਾਰਾਂ ਦੀਆਂ ਸਹਿਣੀਆਂ ਪੈਂਦੀਆਂ। ਕਦੇ ਨਿਹੰਗ ਸਿੰਘਾਂ ਨੂੰ ਕਿਸੇ ਨੂੰ ਸੁਣਿਆ ਵੀ ਅਸੀਂ ਗੁਲਾਮ ਆ? ਤੇ ਨਹੀਂ, ਉਹ ਤਾਂ ਕਹਿੰਦੇ ਅਸੀਂ ਤਾਂ ਆਜ਼ਾਦ ਆ, ਅਸੀਂ ਤਾਂ ਉਹਦੇ ਅਸਤਲੋ ਹਮੀ ਹੈ ਅਵਰ ਨਾ ਰਹਿਸੀ ਕੋਏ। ਇਹ ਤਾਂ ਸਾਡੇ ਸਤਿਗੁਰ ਦੱਸ ਕੇ ਗਏ ਆ ਤਾਂ ਛੋਟਾ ਜਿਹਾ ਖਿੱਤਾ, ਆਪਾਂ ਤਾਂ ਰਾਜ ਭਾਗ ਉਹਦੇ ਤੋਂ ਲੈ ਕੇ ਅਸ ਤੱਕ ਲੈਣਾ। ਸੁਣੋ ਨੰਦ ਲਾਲ, ਜਿਹੇ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ, ਚਾਰ ਵਰਨ ਇੱਕ ਵਰਨ ਕਰਾਊਂ, ਵਾਹਿਗੁਰੂ ਸਿੰਘ ਕੋ ਨਾਮ ਜਪਾਊਂ, ਚੜ੍ਹੈ ਸਿੰਘ ਤਿਸ ਮੁਕਤ ਕਰਾਊਂ, ਝੂਲਣ ਨੇਜੇ ਹਸਤੀ ਸਾਜੇ, द्वार द्वार पर नौबत बाजे, सवा लाख जब तुख है पलीता, तब खालसा उदय अस्त लो जीता। फिर खालसा जी, खालसे ने उदय तो ला के अस्त तक राज करना। आ कौमी इंसाफ मोर्चा सारे ही जितने भी आप इस मोर्चे दे विच पहुंचे हो, लंगर साहिबाना वाले महापुरख वो लंगर ला रहे ने। गुरु के लाडलियां फौजां निहंग सिंह वो अपने नाले शस्त्र विद्या दे जौर इत्थे खालसा जी नाले बाणे दे नाल जोड़ रहे, बाणी नाल जोड़ रहे, संथ्या भी चल रही है। श्रोमणी पंथ अकाली बुढ़ा दल पंजवा तख्त वो भी इस धरती दे उपर मौजूद है। क्योंकि मैं एक बेनती कई बार करदा हुन्ना कि साडियां हार साडी तां हुंदी आ जदों असीं कला गुरु ग्रंथ साहिब दा स्वरूप तां लैके बह जांदे आ, पर मारे तो अगे शस्त्र भी आ ते मारे तो निशान भी आ, नगारे भी आ। ते जिन्ना समा निशान नगारे उन्हां दी ताबिया ਅਸੀਂ नहीं चलांगे। गुरु ग्रंथ साहिब ने तो मुख वाक लैना, इन्होंने तो रस्ता ही दसना ते अगे जिहड़ा जंग आ वो फिर पंथ के जरनैलों नाल ही जित्तिया जांदा। निशाना अते नगारियां दी ताबिया जिन्ने भी मोर्चे सफल होए वो निशाना ते नगारियां दी ताबिया होए। दिल्ली का मोर्चा आपां सफल किया, वो भी निशाना ते नगारियां दी ताबिया। गुरु ग्रंथ साहिब महाराज सच्चे पातशाह दी हजूरी दे विच ये भी मोर्चा सफल करके जावांगे। सो आ जिहड़े मर्दां दीयां तस्वीरां तक रहे हो ना, ये एवें नहीं, इन्हां ने अपने लिए नहीं, इन्हां ने खालसा जी अपने पंथ दे लिए वो बुचड़ सोधिया, जिन्हें गुरु के सिख नौजवान लखा मरवा दिते। जिहड़ा कहंदा सी मैं इस धरती दे उपरों पंजाब की धरती उपरों सिख खत्म कर देवांगा, उहनूं सोधिया ते होर जिन्हें भी कार्य कीते वो पंथ दे लिए कीते। सो सजावां भी पूरियां कर चुके ने। ये नहीं कि वो कानून तौर पर गलत ने, कानून तौर पर भी सही आ, कानून तौर पर जिन्नियां सजावां दित्तियां वो सजावां पूरियां कर चुके आ। पर अज सत्कारयोग जथेदार भाई जगतार सिंह जी हबारा, उन्हां दे सत्कारयोग पिता बाबा गुरचरण सिंह जी, होर जितनियां भी मायनाज हस्तियां, अकाल जूथ, लोक अधिकार लहर, यूनाइटेड अकाली दल, श्रोमणी पंथ अकाली बुढ़ा दल, तरना दल, मालवा तरना दल, अरबा खरबा दल, बाबा शेरा सिंह जी वो भी उन्हों का अपना दल, जबर जंग सिंह, सारे ही आप रल मिल के एक जुट हो के आ जड़ा मेन कारज है ना खालसा जी,
ਇਹ ਆਪਾਂ ਜ਼ਰੂਰ ਕਰਨਾ ਸਾਰਿਆਂ ਨੇ ਇਕੱਤਰ ਹੋ ਕੇ। ਜਿੰਨਾ ਸਮਾਂ ਇਹਨਾਂ ਯੋਧਿਆਂ ਨੂੰ ਇਹਨਾਂ ਵਿੱਚ ਹੀ ਜਥੇਦਾਰ ਲੁਕਿਆ, ਇਹਨਾਂ ਵਿੱਚ ਹੀ ਜਥੇਦਾਰ ਆ, ਜਿੰਨਾ ਸਮਾਂ ਇਹਨਾਂ ਨੂੰ ਬਾਹਰ ਨਹੀਂ ਕਢਾ ਕੇ ਲਿਆਉਂਦੇ ਉਹਨਾਂ ਸਮਾਂ ਕੋਈ ਕੌਮ ਨੂੰ ਸੇਧ ਵੀ ਨਹੀਂ ਮਿਲਣੀ। ਆਓ ਖਾਲਸਾ ਜੀ ਦਿੱਤੇ ਹੋਏ ਸਮੇਂ ਦੀ ਸਮਾਪਤੀ ਸਕੱਤਰ ਸਾਹਿਬ ਜਿਹੜੇ ਬੜਾ ਮਾਣ ਕਰਦੇ ਆ, ਰੋਜ਼ ਹੀ ਸਮਾਂ ਦੇ ਕੇ ਨਿਵਾਜਦੇ ਆ, ਸਾਰਿਆਂ ਦਾ ਹੀ ਧੰਨਵਾਦ। ਆਪ ਰੱਬਰ ਕੀ ਸੰਗਤ ਦਾ ਧੰਨਵਾਦ। ਆ ਲਾਈਵ ਵਾਲੇ ਵੀਰ ਇਹ ਵੀ ਜਿਹੜੇ ਲਾਈਵ ਚਲਾਉਂਦੇ ਆ ਰੋਜ਼, ਇੱਕ ਗੱਲ ਇਹ ਵੀ ਚੇਤੇ ਰੱਖਿਓ, ਇਹਨਾਂ ਨੂੰ ਵੀ ਧਮਕੀਆਂ ਆਉਂਦੀਆਂ ਸਰਕਾਰਾਂ ਵੱਲੋਂ ਕਿ ਤੁਸੀਂ ਉੱਥੇ ਲਾਈਵ ਨਾ ਚਲਾਓ, ਤੁਹਾਡੇ ਚੈਨਲ ਬੰਦ ਕਰ ਦੇਵਾਂਗੇ। ਇਹ ਹੋਏ ਵੀ ਨੇ, ਇਹਨਾਂ ਵੀਰਾਂ ਦੇ ਚੈਨਲ ਵੀ ਬੰਦ ਕਰ ਦਿੱਤੇ, ਪਰ ਇਹ ਫਿਰ ਵੀ ਡਟੇ ਆ ਕਿ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਆਲੋਕ ਇਨਸਾਫ ਮੋਰਚੇ ਦੀ ਇੱਕ ਤੋਂ ਇੱਕ ਆਵਾਜ਼ ਉਹ ਦੇਸ਼ਾਂ ਦੀ ਧਰਤੀ ਦੇ ਉੱਪਰ ਪਹੁੰਚਾਈ ਜਾਵੇ। ਇਹਨਾਂ ਦਾ ਵੀ ਧੰਨਵਾਦ। ਕੋਟਾ ਜ਼ਿਲ੍ਹਾ ਬਰਨਾਲਾ, ਇਧਰਲੇ ਬੰਨੇ ਭਾਈ ਪਰਮਿੰਦਰ ਸਿੰਘ ਜੀ ਨਿਹੰਗ ਸਿੰਘ ਪਿੰਡ ਜਗਤਪੁਰ ਜ਼ਿਲ੍ਹਾ ਨਵਾਂ ਸ਼ਹਿਰ, ਸਰੰਗੀ ਦੇ ਉੱਪਰ ਸਰੰਗੀ ਮਾਸਟਰ ਸ਼ਗਨਦੀਪ ਸਿੰਘ ਜੀ ਪਿੰਡ ਹਮੀਦੀ ਜ਼ਿਲ੍ਹਾ ਬਰਨਾਲਾ। दास हम रुलते फिरते कोई बात ना पूछता। ਤੁਹਾਡਾ ਆਪਣਾ ਨਵਾਬ ਲਖਵੀਰ ਸਿੰਘ ਧੂਰਕੋਟ ਜ਼ਿਲ੍ਹਾ ਬਰਨਾਲਾ। ਆਓ ਖਾਲਸਾ ਜੀ ਕੋਟਾਨ ਕੋਟ ਸ਼ੁਕਰ ਅਕਾਲ ਪੁਰਖ ਪਰਮਾਤਮਾ ਦਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਓ ਮੇਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਤ ਦਾ ਭਲਾ। ਜੇ ਕਰੇ ਕ ਜਾਵੇ ਨਿਹਾਲ ਹੋ ਜਾਵੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭਾਵੇ। ਸਤਿ ਸ੍ਰੀ ਅਕਾਲ। ਅਕਾਲ ਸਿੱਧੋ ਸਿੰਘੋ ਚਿਤੋ ਗੁਪਤੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ। ਬਾਕੀਆਂ ਫੌਜਾਂ ਦੇ ਮਾਲਕੋ ਸਤਿਗੁਰੂ ਰੱਖਿਓ ਫਿਰਦ ਬਣੇ ਦੀ ਲਾਜ ਸੋਢੀ ਸੱਚੇ ਪਾਤਸ਼ਾਹ ਜੀਓ ਤੇਰਾ ਖਾਲਸਾ ਜਪੇ ਅਕਾਲ ਅਕਾਲ। ਇਹ ਕਰ ਵੀ ਆਵੇ ਕਾਲ ਕਦਾ ਤੇ ਗੁਰੂ ਸਿੰਘ ਪਾਤਸ਼ਾਹ ਨੂੰ ਭਾਵੇਂ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਇਹ ਕਰ ਵੀ ਆਵੇ ਨਿਹਾਲ ਹੋ ਜਾਵੇ ਕਾਲ ਪੁਰਖ ਦੇ ਮਨ ਨੂੰ ਭਾਵੇਂ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਚੜਿਆ ਗੁਰੂ ਗੋਬਿੰਦ ਸਿੰਘ ਲੈ ਧਰਮ ਨਗਾਰਾ ਮਾਰਿਆ ਨਰੰਗਾ ਤੁਰਕੜਾ ਖਿੱਚਿਆ ਹੰਕਾਰਾ ਧਰਤੀ ਪੈ ਗਿਆ ਹਲਕਿਲਾ ਸਭ ਛੋਟੇ ਘਰ ਬਾਰ ਐਸੇ ਧੁੰਦ ਕਲੇਸ਼ ਮੇ ਖਪਿਓ ਸਭ ਸੰਸਾਰਾ ਰਾਜੇ ਸ਼ਾਹ ਜਿੱਦੜੇ ਸਭ ਹੋਸੀ ਸਾਰਾ ਸੱਚੇ ਸਤਿਗੁਰ ਵਾਜੋ ਕੋਈ ਨਹੀਂ ਪੈ ਕਾਟਣ ਹਾਰਾ। ਮੀਣੀਆਂ ਮਸੰਦੀਏ ਨੜੀ ਕੁੜੀ ਮਾਰ ਕੇ ਸਭਾ ਨੂੰ ਟਾਇ ਕੇ ਤੁਰਕੜਾਂ ਨੂੰ ਇਸ ਲੋ ਭਾਜਣਾ ਪਾਏ ਕੇ ਗੁਰ ਸਿੰਘਾਂ ਰਜੇ ਕਰ ਗਏ ਆਉਣ ਦੇ ਪਿਆਰੇ। ਜਕਾਰੇ ਕਿ ਜਾਵੇ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਭਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਇਹ ਕਰ ਗਈ ਆਵੇ ਬੁੱਢੇ ਨਾਲ ਪੰਜਵੇਂ ਤਖਤ ਨੂੰ ਭਾਵੇ। ਸਤਿ ਸ੍ਰੀ ਅਕਾਲ। ਗੁਰਬਰ ਅਕਾਲ ਦੇ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਨਵਾਬ ਲਖਵੀਰ ਸਿੰਘ ਜੀ ਧੂਰਕੋਟ ਜ਼ਿਲ੍ਹਾ ਬਰਨਾਲਾ, ਜਿਨ੍ਹਾਂ ਨੇ ਕਿ ਸੰਗਤਾਂ ਦੇ ਵਿੱਚ ਉਹ ਜੋਸ਼ ਭਰਿਆ ਹੈ ਜਿਹੜਾ ਕਿ ਪੁਰਾਤਨ ਸਮੇਂ ਦੇ ਵਿੱਚ ਸਿੰਘਾਂ ਦੇ ਵਿੱਚ ਜੋਸ਼ ਭਰਦੇ ਸੀ ਢਾਡੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਾਬਾ ਕਾਲੀ ਫੂਲਾ ਸਿੰਘ ਜੀ ਜਿਹੜੇ ਕਿ ਪੰਥ ਦੇ ਜਥੇਦਾਰ ਸੀ, ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਦਾ ਇਤਿਹਾਸ ਸਾਨੂੰ ਸੁਣਾਇਆ। ਅੱਜ ਕੱਲ੍ਹ ਵਰਗੇ ਜਥੇਦਾਰ ਨਹੀਂ ਸੀਗੇ, ਉਹ ਕੌਮ ਵਾਸਤੇ ਮਰ ਮਿਟਣ ਵਾਸਤੇ ਤਿਆਰ ਰਹਿੰਦੇ ਸੀ। ਆਪਣੇ ਸਾਰੇ ਉਹਨਾਂ ਨੇ ਜਿਹੜੀਆਂ ਆਪਣੀਆਂ ਸਹੂਲਤਾਂ ਹੈ, ਆਪਣੇ ਜੀਵਨ ਬਾਰੇ, ਆਪਣੇ ਪਰਿਵਾਰ ਬਾਰੇ ਸਭ ਕੁਝ ਤਿਆਗ ਕੇ ਪੰਥ ਦੇ ਨਾਲ ਲਾਤਾ ਸੀ ਉਹਨਾਂ ਨੇ। ਅਤੇ ਉਹੋ ਜਿਹੇ ਯੋਧੇ ਸੀਗੇ ਬਾਬਾ ਕਾਲੀ ਫੂਲਾ ਸਿੰਘ ਜੀ। ਸੋ ਇਹੋ ਜਿਹੇ ਸਾਨੂੰ ਜਥੇਦਾਰ ਚਾਹੀਦੇ ਹੈਗੇ ਜਿਹੜੇ ਕਿ ਕੌਮ ਨੂੰ ਸਿੱਧੇ ਰਸਤੇ ਤੋੜ ਸਕਣ। ਅਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਹੁਣ ਬੀਬੀ ਗਗਨਦੀਪ ਕੌਰ ਢਾਡੀ, ਉਹ ਆਪਦੇ ਨਾਲ ਢਾਡੀ ਵਾਰਾ ਨਾਲ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਅਤੇ ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਬਾਬਾ ਹਰਵੰਸ ਸਿੰਘ ਜੀ ਰਵਾਲੋਂ ਵਾਲੇ, ਉਹ ਆਪ ਜੀ ਦੇ ਦਰਸ਼ਨ ਕਰਨਗੇ ਅਤੇ ਗੁਰਮਤਿ ਨਾਲ ਜੋੜਨਗੇ। ਅਤੇ ਇੱਕ ਦੋ ਬੇਨਤੀਆਂ, ਬਰੇਲੀ ਯੂਪੀ ਤੋਂ ਜਿਹੜੀ ਸੰਗਤ ਆਈ ਹੈ ਉਹ 2:30 ਵਜੇ ਤੱਕ ਆਪਣੀਆਂ ਗੱਡੀਆਂ ਕੋਲ ਪਹੁੰਚ ਜਾਣ। ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ
ਰਵਾਨਾ ਹੋਣਾ ਹੈ। ਤੇ ਦੂਸਰੀ ਬੇਨਤੀ ਕਿ ਕਾਰ ਸੇਵਾ ਵਾਲੇ ਬਾਬਾ ਬਲਵਿੰਦਰ ਸਿੰਘ ਜੀ, ਬਾਬਾ ਦਲੀਪ ਸਿੰਘ ਜੀ, ਉਹਨਾਂ ਵੱਲੋਂ ਬੇਨਤੀ ਆਈ ਹੈ ਕਿ ਟਰਾਲੀਆਂ ਦੇ ਵਿੱਚ, ਪੰਡਾਲਾਂ ਦੇ ਵਿੱਚ, ਤੰਬੂਆਂ ਦੇ ਵਿੱਚ ਬਰਤਨ ਲੈ ਜਾਂਦੇ ਆ ਤੇ ਵਾਪਸ ਨਹੀਂ ਲੈ ਕੇ ਆਉਂਦੇ। ਸੋ ਭਾਈ ਲੰਗਰ ਦੇ ਵਿੱਚ ਬਰਤਨਾਂ ਦੀ ਲੋੜ ਹੈ। ਸੋ ਇਸ ਕਰਕੇ ਬੇਨਤੀ ਹੈ ਕਿ ਜਿਹੜੇ ਬਰਤਨ ਲੈ ਕੇ ਜਾਂਦੇ ਆ ਉਹਨਾਂ ਨੇ ਉੱਥੇ ਵਾਪਸ ਵੀ ਲੈ ਕੇ ਆਉਣੇ ਹੈਗੇ। ਤੇ ਉੱਥੇ ਬਾਲਟੀਆਂ, ਕੜਛੀਆਂ, ਜੱਗ, ਇਹਨਾਂ ਚੀਜ਼ਾਂ ਦੀ ਵੀ ਲੋੜ ਹੈ। ਸੋ ਸੰਗਤਾਂ ਨੂੰ ਬੇਨਤੀ ਉਹ ਵੀ ਉੱਥੇ ਪਹੁੰਚਾਉਣ ਦੀ ਕਿਰਪਾਲਤਾ ਕਰਨ। ਦੂਸਰੀ ਬੇਨਤੀ ਦਰ ਮੋਹਨ ਸਿੰਘ ਟੇਲਰ ਰੁਮਾਲਿਆਂ ਵਾਲੇ ਸਿੰਘ ਸ਼ਹੀਦਾਂ ਸੁਹਾਣਾ ਗੁਰਦੁਆਰਾ ਸਾਹਿਬ ਦੇ ਨਾਲ, ਉਹ ਵੀ ਬਹੁਤ ਸੇਵਾ ਕਰ ਰਹੇ ਹੈ। ਇਹ ਡੈਕੋਰੇਸ਼ਨ ਦੀ ਸੇਵਾ ਉਹਨਾਂ ਵੱਲੋਂ ਹੋ ਰਹੀ ਹੈ ਤੇ ਉਹਨਾਂ ਦਾ ਵੀ ਭਾਈ ਬਹੁਤ ਬਹੁਤ ਧੰਨਵਾਦ। ਅਤੇ ਜਿਨ੍ਹਾਂ ਵੀਰਾਂ ਨੇ ਮਾਇਆ ਦੇ ਕੇ ਨਵਾਜਿਆ ਹੈ, ਗੁਪਤ ਦਾਨ 100 ਰੁਪਏ, ਜਸਵਿੰਦਰ ਸਿੰਘ 500 ਰੁਪਏ, ਗੁਪਤ ਸੇਵਾ 100 ਰੁਪਏ, ਗੁਪਤ ਸੇਵਾ 500 ਰੁਪਏ, ਗੁਪਤ ਸੇਵਾ 100 ਰੁਪਏ, ਸਤਨਾਮ ਸਿੰਘ 100 ਰੁਪਏ, ਗੁਪਤ ਸੇਵਾ 500 ਰੁਪਏ, ਗੁਰਬਚਨ ਸਿੰਘ ਹਰਿਆਣਾ ਤੋਂ NRI ਵੀਰ USA ਤੋਂ 50,000 ਰੁਪਏ ਮੋਰਚੇ ਵਾਸਤੇ ਭੇਜੇ ਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਆਪਾਂ ਸਿੰਘ ਸਾਹਿਬ ਪਾਸੋਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ। ਪਹਿਲਾ ਮਰਨ ਕਬੂਲ, ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ, ਤਵਾਓ ਹਮਾਰੇ ਪਾਸ। ਪਰਮ ਸਤਿਕਾਰਯੋਗ ਪੰਥ ਦਾ ਦਰਦ ਲੈ ਕੇ ਸਾਰੇ ਮਾਈ ਭਾਈ, ਬਜ਼ੁਰਗ, ਮਾਤਾਵਾਂ, ਭੈਣਾਂ, ਵੀਰ ਆਪਣੇ ਘਰਾਂ ਦੇ ਸੁੱਖ ਆਰਾਮ ਦਾ ਜੀਵਨ ਛੱਡ ਕੇ ਇਹਨਾਂ ਕੌਮ ਦੇ ਮਰਜੀਵੜਿਆਂ ਯੋਧਿਆਂ ਵਾਸਤੇ, ਜਿਨ੍ਹਾਂ ਨੂੰ ਸਰਕਾਰ ਨੇ 30-32 ਸਾਲ ਤੋਂ 25-26 27 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਕੀਤਾ, ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ। ਜਾਇਜ਼ ਮੰਗਾਂ 4 ਜਿਹੜੀਆਂ ਨੇ ਪੰਥ ਨੇ ਕੌਮੀ ਇਨਸਾਫ ਮੋਰਚਾ ਲਾ ਕੇ ਸਰਕਾਰ ਤੱਕ ਪਹੁੰਚਾਈਆਂ ਨੇ, ਉਹਨਾਂ ਵਾਸਤੇ ਆਪ ਜੀ ਨੇ ਤਨ ਮਨ ਧਨ ਕਰਕੇ ਜੋ ਸਹਿਯੋਗ ਦੇ ਰਹੇ ਹੋ। ਤੇ ਅੱਜ ਵੀ ਬਹੁਤ ਦੂਰ ਤੱਕ ਬੈਠੀ ਸੰਗਤ ਨੇ ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਨਿਵਾਜੇ ਢਾਡੀ ਵੀਰਾਂ ਦੀ ਰਸਨਾ ਤੋਂ, ਕਿਉਂਕਿ ਕਈਆਂ ਦਾ ਸਰੀਰ ਢਿੱਲਾ ਹੋ ਜਾਂਦਾ ਹੈ, ਪਰ ਜਦੋਂ ਢਾਡੀ ਵਾਰਾਂ ਵੀਰ ਰਸ ਵਿੱਚ ਸਰਵਣ ਕਰਦੇ ਆ ਤੇ ਤਈਆ ਵੀ ਚੜ੍ਹਨਾ ਹਟ ਜਾਂਦਾ ਤੇ ਜਿਹੜਾ ਚੜ੍ਹਿਆ ਹੁੰਦਾ ਵੀ ਭੱਜ ਜਾਂਦਾ। ਆਓ ਫਤਿਹ ਦੀ ਸਾਂਝ ਪਾਓ। ਸਾਰੇ ਹੀ ਜਿਤਨੀ ਵੀ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ, ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ, ਫਤਿਹ ਮੇਰੀ ਨਹੀਂ, ਗੁਰੂ ਸਾਹਿਬ ਨੇ ਆਖਿਆ ਮੇਰੀ ਵੀ ਨਹੀਂ, ਇਹ ਅਕਾਲ ਦੀ ਹੈ। ਆਓ ਸਾਰੇ ਰਚਨਾ ਕਰੋ, ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਸਮੇਂ ਸਿਰ ਸਰਕਾਰ ਵਾਸਤੇ ਮੋਰਚੇ ਲਾਣੇ ਮਜਬੂਰੀ ਹੈ, ਕਿਉਂਕਿ ਜਦੋਂ ਨਾ ਇਨਸਾਫ ਮਿਲੇ, ਨਾ ਕੋਈ ਸੁਣਵਾਈ ਹੋਵੇ, ਤੇ ਉਤੋਂ ਪੰਜਾਬ ਨੂੰ, ਪੰਜਾਬੀਅਤ ਨੂੰ, ਸਰਦਾਰੀ ਨੂੰ, ਕੌਮ ਲਈ ਮਿਲੇ ਹੋਏ ਗੁਰੂ ਸਾਹਿਬ ਜੀ ਦੀ ਬਖਸ਼ਿਸ਼ਾਂ ਨੂੰ ਕੌਮ ਤੋਂ ਪਾਸੇ ਕੀਤਾ ਜਾਏ ਤੇ ਬਰਬਾਦ ਕੀਤਾ ਜਾਏ ਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਣ, ਤਾਂ ਇਹ ਸੜਕਾਂ ਦੇ ਕਿਨਾਰਿਆਂ 'ਤੇ ਬਹਿਣ ਲਈ ਮਜਬੂਰ ਹੋਣਾ ਪੈਂਦਾ। ਕਈ ਕਹਿੰਦੇ ਜੀ ਮੋਰਚੇ ਕਿਹਨੇ ਲਾਏ ਸੀ, ਪਿੱਛੇ ਸਿੰਘਾਂ ਨੇ, ਨਹੀਂ ਸੀ ਲਾਏ। ਉਹ ਸਮੇਂ ਸਮੇਂ ਅਨੁਸਾਰ ਸਭ ਕੁਝ ਕਰਨਾ ਪੈਂਦਾ ਤੇ ਸਮੇਂ ਦੀ ਹਕੂਮਤਾਂ ਨੇ ਸਮੇਂ ਸਮੇਂ ਸਿਰ ਲੱਗੇ ਹੋਏ ਸੱਚ ਹੱਕ ਦੇ ਮੋਰਚਿਆਂ ਵਿੱਚ ਬੜਾ ਕੁਝ ਕਿਹਾ। ਇਹ ਦੇਸ਼ ਧਰੋਹੀ ਨੇ, ਇਹ ਪੰਜਾਬ ਦੇ ਵਿੱਚ ਅਮਨ ਚਾਨ ਖਤਮ ਕਰ ਰਹੇ ਨੇ, ਇਹ ਅੱਤਵਾਦੀ ਨੇ, ਅਖੀਰ ਵਿੱਚ ਕਹਿੰਦੇ ਖਾਲਿਸਤਾਨੀ ਨੇ। ਅਸੀਂ ਇਨਸਾਫ ਮੋਰਚਾ ਸ਼ਾਂਤੀ ਦਾ ਪੈਗਾਮ ਲੈ ਕੇ ਬੈਠੇ ਹਾਂ ਤੇ ਉਹ ਸਾਨੂੰ ਕਹੀ ਜਾਂਦੇ ਖਾਲਿਸਤਾਨੀ ਨੇ। ਉਹ ਆਪ ਸਾਨੂੰ ਬਣਾ ਰਹੇ ਨੇ, ਅਸੀਂ ਤੇ ਫਿਰ ਵੀ ਸ਼ਾਂਤੀ ਨਾਲ ਚੱਲ ਰਹੇ ਹਾਂ। ਤੇ ਦੋਸ਼ ਸਾਨੂੰ ਦਿੱਤਾ ਜਾਂਦਾ ਹੈ,
ਇਸ ਕਰਕੇ ਸਾਧ ਸੰਗਤ ਜੀ ਤੁਸੀਂ ਸੁਚੇਤ ਰਹਿਣਾ। ਅਜੇ ਬਹੁਤ ਕੁਝ ਹੋਣਾ ਤੇ ਬਹੁਤ ਕੁਝ ਕਰਨਾ। ਅਜੇ ਤੇ ਗੁਰੂ ਸਾਹਿਬ ਸਾਨੂੰ ਪਰਖ ਰਹੇ ਨੇ ਵੀ ਕਿੰਨੇ ਕੁ ਮੈਦਾਨ ਵਿੱਚ ਨਿਤਰਨ ਵਾਲੇ ਯੋਧੇ ਨੇ, ਕਿੰਨੇ ਕੁ ਪਰਖ ਵਿੱਚ ਪੂਰੇ ਹੁੰਦੇ ਨੇ। ਇੱਥੇ ਬਹੁਤ ਸਾਰੇ ਆਉਂਦੇ ਨੇ, ਗੁਰੂ ਚਰਨਾਂ 'ਚ ਨਤਮਸਤਕ ਹੋਣ ਦਾ ਭਾਵ ਇਹ ਹੈ ਮਹਾਰਾਜ ਸਿਰ ਲੈ ਕੇ ਆਏ ਆ, ਲੇਖੇ 'ਚ ਲਾ ਲਿਓ। ਪਰ ਜਿਨ੍ਹਾਂ ਦੇ ਉੱਤੇ ਗੁਰੂ ਸਾਹਿਬ ਥੋੜਾ ਜਿਹਾ ਪਰਚਾ ਪਾ ਕੇ ਵੇਖਦੇ ਨੇ, ਉਹ ਗੱਡੀਆਂ ਭਨਵਾ ਕੇ ਬਾਹਰ ਜਾ ਕੇ ਕਹਿ ਦਿੰਦੇ ਨੇ ਨਹੀਂ ਜੀ ਉੱਥੇ ਤੇ ਹੱਲਾ ਹੋਇਆ, ਹਮਲਾ ਹੋਇਆ। ਜੇ ਗੁਰੂ ਚਰਨਾਂ 'ਚ ਮੱਥਾ ਟੇਕ ਕੇ ਆਏ ਆ ਤੇ ਸੰਦੇਸ਼ ਵੀ ਫਿਰ ਗੁਰੂ ਸ਼ਬਦ ਅਨੁਸਾਰ ਹੀ ਹੋਣਾ ਚਾਹੀਦਾ ਸੀ। ਤੇ ਉਹ ਕੀ ਸੀ? ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਉੱਥੇ ਤੇ ਕਹਿਣ ਦਾ ਫਰਜ਼ ਬਣਦਾ ਸੀ, ਮੁਖੀ ਸੀ, ਅਹੁਦੇਦਾਰ ਸੀ ਵੀ ਭਾਈ ਉੱਥੇ ਮੇਰੇ ਤੇ ਹੱਲਾ ਕਿਸੇ ਨੇ ਨਹੀਂ ਕੀਤਾ। ਉੱਥੇ ਹੁੱਲੜਬਾਜ਼ ਜਿਹੜੇ ਸਰਕਾਰ ਨੇ ਮੋਰਚੇ ਨੂੰ ਫੈਲ ਕਰਨ ਵਾਸਤੇ ਜਿਹੜੇ ਛੱਡੇ ਨੇ ਉਹਨਾਂ ਨੇ ਕੀਤੇ। ਦੋਏ ਪਾਸਿਓਂ ਤਾਂ ਰਹਿ ਬਣਦੀ, ਸਾਂਝੀ ਭਾਈਵਾਲਤਾ ਦਾ ਪ੍ਰਤੀਕ ਬਣ ਕੇ ਸੰਦੇਸ਼ ਦੇ ਜਾਂਦੇ। ਪਰ ਨਹੀਂ, ਆ ਵੀਰਾਂ ਨੇ ਪਹਿਲਾਂ ਵੀ ਢਾਡੀ ਭੈਣਾਂ ਲੱਗੀਆਂ ਸੀ, ਉਹਨਾਂ ਨੇ ਵੀ ਆਖਿਆ ਵੀ ਪੰਥ ਦੇ ਵਿੱਚ ਜਿਹੜਾ ਇਹੋ ਜਿਹਾ ਪੈਦਾ ਹੋ ਰਹੇ ਨੇ ਉਹਨਾਂ ਕਰਕੇ ਜ਼ਿਆਦਾ ਢਾਹ ਲੱਗ ਰਹੀ ਹੈ। ਤੇ ਜਥੇਦਾਰ ਤੇ ਜਫੇਦਾਰ ਵੀ ਸਾਰਾ ਕੁਝ ਤੁਹਾਨੂੰ ਸਮਝਾਏ ਹੈ। ਤੇ ਆਪਾਂ ਇਤਿਹਾਸ ਸੁਣਦੇ ਹਾਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹਾਦਰ ਸ਼ਾਹ ਨੂੰ ਦਿੱਲੀ ਦਾ ਤਖਤ ਦਿੱਤਾ। ਤਾਰਾ ਆਜਮ ਨੂੰ ਸੋਧਾਂ ਲਾਇਆ ਤੇ ਬਹਾਦਰ ਸ਼ਾਹ ਨੂੰ ਤਖਤ ਦਵਾਇਆ ਤੇ ਉਹਦੇ ਅੱਗੇ ਇੱਕ ਸ਼ਰਤ ਰੱਖੀ ਸੀ ਕਿ ਤੇਰੇ ਕੋਲੋਂ ਪੂਰੀ ਕਰਵਾਉਣੀ ਹੈ। ਆਖਿਆ ਮਹਾਰਾਜ ਉਹ ਕਿਹੜੀ ਸ਼ਰਤ? ਕਹਿੰਦੇ ਸਮਾਨ ਤੇ ਦੱਸਾਂਗੇ ਪਰ ਵਾਅਦਾ ਜ਼ਰੂਰ ਕਰ ਜਾ। ਕਹਿੰਦੇ ਮਹਾਰਾਜ ਵਾਅਦਾ ਰਿਹਾ ਜੇ ਦਿੱਲੀ ਦਾ ਤਖਤ ਮਿਲ ਗਿਆ ਤੇ ਮੈਂ ਇਹ ਵਾਅਦਾ ਜ਼ਰੂਰ ਪੂਰਾ ਕਰਾਂਗਾ। ਤੇ ਸਮਾਂ ਆਉਣ ਤੇ ਜਦੋਂ ਗੁਰੂ ਸਾਹਿਬ ਨੂੰ ਮਿਲਿਆ, ਧੰਨਵਾਦ ਸ਼ੁਕਰਾਨਾ ਕਰਨ ਆਇਆ, ਗੁਰੂ ਸਾਹਿਬ ਨੇ ਸੁੱਖ ਸ਼ਾਂਤ ਪੁੱਛੀ ਤੇ ਕੁਝ ਸਮੇਂ ਤੋਂ ਬਾਅਦ ਬਚਨ ਬਿਲਾਸਾਂ ਤੋਂ ਬਾਅਦ ਆਖੇ ਆ ਬਹਾਦਰ ਸ਼ਾਹ ਦਿੱਲੀ ਦਾ ਤਖਤ ਦਾ ਮਾਲਕ ਬਣ ਗਏ ਆ, ਹੁਣ ਉਹ ਵਾਅਦਾ ਚੇਤੇ ਕਰ। ਕਹਿੰਦੇ ਮਹਾਰਾਜ ਚੇਤੇ ਕਰਾ ਦਿਓ। ਕਹਿੰਦੇ ਤੇਰੇ ਲਈ ਇੱਕ ਸ਼ਰਤ ਰੱਖੀ ਸੀ ਕਿ ਜਿਹੜੇ ਇਹ 17 ਬੰਦੇ ਨੇ ਸਾਡੇ ਕੋਲ ਲਿਸਟ ਦੇ ਵਿੱਚ, ਇਹਨਾਂ ਨੂੰ ਸਾਡੇ ਹਵਾਲੇ ਕਰ ਦਿਓ। ਇਹਨਾਂ ਨੇ ਜੋ ਜ਼ੁਲਮ ਕੀਤਾ, ਬਹੁਤ ਅਤਿਆਚਾਰ ਕੀਤਾ, ਇਹਨਾਂ ਨੂੰ ਅਸੀਂ ਬਣਦਾ ਸਜ਼ਾ ਦਾ ਹੱਕਦਾਰ ਨੇ, ਸਜ਼ਾ ਦੇਵਾਂਗੇ ਤੇ ਤੇਰੀ ਬਾਦਸ਼ਾਹੀ ਬੜਾ ਅਮਨ ਅਮਾਨ ਨਾਲ ਚੱਲੇਗੀ। ਤੇ ਬਹਾਦਰ ਸ਼ਾਹ ਨੇ ਜਦੋਂ ਲਿਸਟ ਵਿੱਚ ਨਾਂ ਪੜ੍ਹੇ, ਕਹਿੰਦੇ ਮਹਾਰਾਜ ਤੇ ਸਾਡੇ ਇਸਲਾਮ ਭਾਈ ਨੇ, ਜੇ ਇਹਨਾਂ ਨੂੰ ਹੁਣ ਤੋਂ ਤੁਹਾਡੇ ਹਵਾਲੇ ਕਰਕੇ ਸਜ਼ਾ ਦੇ ਦਿੱਤੀ ਤੇ ਇਸਲਾਮ ਵਿਗੜ ਜਾਣਗੇ, ਮੇਰੀ ਬਾਦਸ਼ਾਹੀ ਜਾਂਦੀ ਰਹੇਗੀ। ਮਹਾਰਾਜ ਕਹਿੰਦੇ ਫਿਰ ਗਏ ਬਚਨ ਤੋਂ। ਕਹਿੰਦੇ ਮਹਾਰਾਜ ਥੋੜਾ ਸਮਾਂ ਹੋਰ ਸਬਰ ਕਰ ਲਓ, ਉਸ ਤੋਂ ਬਾਅਦ ਇਹ ਤੁਹਾਡੇ ਹਵਾਲੇ ਕਰ ਦਿਆਂਗਾ। ਮਹਾਰਾਜ ਕਹਿੰਦੇ ਨਹੀਂ, ਫਿਰ ਤੇਰੇ ਤੇ ਅਸੀਂ ਆਸ ਵੀ ਨਹੀਂ ਰੱਖਦੇ, ਇੱਕ ਬੰਦਾ ਭੇਜ ਕੇ ਕੰਮ ਅਸੀਂ ਕਰਾ ਲਿਆਂਗੇ। ਆਖੋ ਸਤਨਾਮ ਸ੍ਰੀ। ਆਪਣੇ ਬੰਦੇ ਤੋਂ ਕਰਾ ਲਿਆਂਗੇ, ਪਰ ਇਹ ਵਡਿਆਈ ਤੈਨੂੰ ਦੇਣੀ ਸੀ, ਪਰ ਤੇਰੇ ਤੇ ਅਸੀਂ ਭਰੋਸਾ ਹੀ ਨਹੀਂ ਰੱਖਦੇ। ਜੇ ਆਪਣੀ ਬਾਦਸ਼ਾਹੀ ਭੋਗ ਗੁਰੂ ਸਾਹਿਬ ਨੰਦੇੜ ਗਏ, ਮਾਧੋਦਾਸ ਬੈਰਾਗੀ ਨੂੰ ਮਿਲੇ, ਉਹਨੂੰ ਬੰਦਾ ਬਣਾਇਆ, 5 ਸਿੰਘਾਂ ਤੋਂ ਅਮਰ ਦੀ ਦਾਤ ਦੇ ਕੇ ਉਹਨੂੰ ਬੰਦਾ ਸਿੰਘ ਬਹਾਦਰ ਬਣਾਇਆ। ਸਾਰੀ ਦਾਸਤਾਨ ਸੁਣਾਈ, ਉਹ 17 ਬੰਦਿਆਂ ਦੀ ਲਿਸਟ ਉਹਨੂੰ ਪੜ੍ਹਾਈ ਤੇ ਉਸ ਵੇਲੇ ਬੰਦਾ ਸਿੰਘ ਬਹਾਦਰ ਜੀ ਨੇ ਪੰਜਾਬ ਵੱਲ ਕੂਚ ਕੀਤਾ ਤੇ ਬਹੁਤ ਸਾਰੀਆਂ ਬਖਸ਼ਿਸ਼ਾਂ। ਸਮਾਂ ਥੋੜ੍ਹਾ ਬਹੁਤ ਵਿਸਥਾਰਤ ਨਹੀਂ ਜਾਣਾ, ਕੇਵਲ ਪੁਆਇੰਟ ਲੈਣੇ। ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਦੀ ਧਰਤੀ ਵੱਲ ਆਉਂਦਾ, ਰਸਤੇ ਵਿੱਚ ਦੁਸ਼ਮਣਾਂ ਨੂੰ ਸੋਧਦਾ ਆਉਂਦਾ। ਜਿਹੜੇ ਗਿਣਤੀ ਵਿੱਚ ਸਨ ਸਭ ਨੂੰ ਸੋਧਾਂ ਲਾਇਆ ਤੇ ਸਰਹੰਦ ਦੀ ਧਰਤੀ ਤੇ ਪਹੁੰਚ ਕੇ ਵਜੀਦ ਖਾਨ ਨੂੰ ਸੋਧਾਂ ਲਾਇਆ ਤੇ ਉੱਥੇ ਕੇਸਰੀ ਨਿਸ਼ਾਨ ਚਲਾ ਕੇ ਖਾਲਸੇ ਦਾ ਰਾਜ ਪੰਜਾਬ ਦੀ ਧਰਤੀ ਤੇ ਕਾਇਮ ਕੀਤਾ। ਆਖੋ ਸਤਨਾਮ ਸ੍ਰੀ। ਤੇ ਮੈਂ ਬੇਨਤੀ ਕਰਦਾ ਸਰਕਾਰਾਂ ਨੂੰ, ਅਪੀਲਾਂ ਸਾਰੇ ਹੀ ਕਰਦੇ ਆ, ਤੇ ਜੇ ਸਰਕਾਰਾਂ ਇਸ ਮੋਰਚੇ ਨੂੰ ਹੋਰ ਸਬਰ ਪਰਖਣਗੀਆਂ, ਕਿਉਂਕਿ ਤੁਸੀਂ ਜ਼ਬਰ ਕਰ ਰਹੇ ਹੋ, ਇਹ ਸਬਰ ਨਾਲ ਜਰ ਰਹੇ ਆ। ਜੇ ਇਹਦਾ ਸਬਰ ਪਰਖੋਗੇ, ਲੰਮਾ ਕਰੋਗੇ, ਤੇ ਬਾਬਾ ਬੰਦਾ ਸਿੰਘ ਬਹਾਦਰ ਵਾਲੀ ਖੇਡ ਅੱਜ ਵੀ ਪੰਜਾਬ ਦੀ ਧਰਤੀ ਤੇ ਵਰਤ ਜਾਏਗੀ। ਇਹ ਤੁਸੀਂ ਆਪ ਵਰਤਾਉਣਾ ਚਾਹੁੰਦੇ ਹੋ। ਜੇ ਇਹੀ ਹਾਲਾਤ ਰਹੇ, ਅਸੀਂ ਤੇ ਸ਼ਾਂਤੀ ਨਾਲ ਮੋਰਚੇ ਦੇ ਵਿੱਚ ਮੰਗਾਂ ਤੁਹਾਡੇ ਅੱਗੇ ਰੱਖ ਰਹੇ ਹਾਂ ਵੀ ਅਸੀਂ ਸ਼ਾਂਤੀ ਨਾਲ ਬੈਠੇ ਹਾਂ, ਤੁਸੀਂ ਆਓ ਇਹ ਮੰਗਾਂ ਪੂਰੀਆਂ ਕਰੋ। ਇਹਦੇ ਵਿੱਚ ਤੁਹਾਡਾ ਨੁਕਸਾਨ ਕੀ ਹੈ? ਇਹ ਯੋਧੇ ਵੀਰ ਜਿਨ੍ਹਾਂ ਨੇ ਸਜ਼ਾ ਪੂਰੀਆਂ ਕਰ ਲਈਆਂ ਨੇ, ਜਾਇਜ਼ ਮੰਗ, ਤੁਸੀਂ ਕਹਿੰਦੇ ਉਮਰ ਭਰ ਅੰਦਰ ਰਹਿਣਗੇ। ਜਿਹੜੇ ਤੁਸੀਂ ਛੱਡ ਰਹੇ ਹੋ ਉਹ ਇੰਨੇ ਜ਼ਾਲਮ ਨੇ, ਉਹਨਾਂ ਤੇ ਐਡੇ ਕੇਸ ਨੇ, ਦੋਸ਼ ਨੇ। ਤੇ ਮੈਂ ਇੱਕ ਬੇਨਤੀ ਹੋਰ ਸਰਕਾਰ ਨੂੰ ਪਹੁੰਚਾ ਦਿੰਦਾ ਕਿ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ, ਜਦੋਂ ਉਹਨਾਂ ਨੂੰ ਪੈਰੋਲ ਤੇ ਛੁੱਟੀ ਮਿਲਦੀ ਹੈ 40 ਦਿਨਾਂ ਦੀ,
ਸਵਾ ਮਹੀਨੇ ਦੀ। ਉਹਨਾਂ ਨੇ ਅੰਦਰ ਦਾਇਰਾ ਕਾਇਮ ਕੀਤਾ ਜਾਂਦਾ ਵੀ 10 ਕਿਲੋਮੀਟਰ 15 ਕਿਲੋਮੀਟਰ ਤੋਂ ਬਾਅਦ ਤੁਸੀਂ ਨਹੀਂ ਜਾਣਾ। ਕਦੇ ਤੁਹਾਡੇ ਹੁਕਮ ਦੀ ਅਦੁੱਲੀ ਕੀਤੀ ਹੈ ਉਹਨਾਂ ਸਿੰਘਾਂ ਨੇ। ਜਿੰਨਾ ਸਮਾਂ ਤੁਸੀਂ ਦਿੱਤਾ ਉਹ ਨਾਲ ਹੀ ਵਾਪਸ ਆ ਗਏ। ਕੋਈ ਨੁਕਸਾਨ ਨਹੀਂ ਕਰਿਆ, ਕੋਈ ਹੁੱਲੜਬਾਜ਼ੀ ਨਹੀਂ ਕਰੀ, ਕਿਸੇ ਦੇ ਨਾਲ ਨੁਕਸਾਨ ਨਹੀਂ ਕਰਿਆ। ਉਹ ਫਿਰ ਆਪਣੇ ਆਪ ਤੁਹਾਡੇ ਹਵਾਲੇ ਹੋ ਗਏ। ਤੇ ਸਰਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਜਥੇਦਾਰ ਸਾਹਿਬ, ਉਹਨਾਂ ਨੇ ਅੱਜ ਤੱਕ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਆਪਣੀ ਸਜ਼ਾ ਭੁਗਤ ਕਰ ਰਹੇ ਨੇ। ਕਦੇ ਕੋਈ ਹੁੱਲੜਬਾਜ਼ੀ ਕੀਤੀ, ਸਰਕਾਰ ਤੇ ਅਟੈਕ ਕੀਤਾ। ਜਿਹੜਾ ਡਰਦੇ ਨੇ ਬਾਹਰ ਆ ਕੇ ਮਾਹੌਲ ਖਰਾਬ ਕਰ ਦੇਣਗੇ, ਫਿਰ ਪਹਿਲਾਂ ਵਾਂਗੂ ਪਹਿਲਾਂ ਜਿਹੜਾ ਸਮਾਂ ਤੁਸੀਂ ਇਹ ਬਣਾਇਆ ਸੀ ਅਟੈਕ ਕਰਕੇ, ਧੀਆਂ ਭੈਣਾਂ ਦੀ ਪੱਤ ਲਟਵਾਈ, ਜ਼ੁਲਮ ਕੀਤਾ, ਦਸਤਾਰਾਂ ਪੈਰਾਂ 'ਚ ਰੋਲੀਆਂ। ਉਹਨਾਂ ਨੇ ਸਾਡੀਆਂ ਦਸਤਾਰਾਂ ਚੱਕ ਕੇ ਸਿਰ ਤੇ ਰੱਖਣ ਵਾਸਤੇ ਸਰਕਾਰ ਨਾਲ ਟੱਕਰ ਲਈ ਸੀ। ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ। ਜੇ ਬਣਦੀ ਸਜ਼ਾ ਵੀ ਉਹਨਾਂ ਨੇ ਕਬੂਲ ਕਰ ਲਈ, ਉਹ ਸਜ਼ਾ ਦੇ ਹੱਕਦਾਰ ਨਹੀਂ ਸੀ। ਆਪਣੇ ਆਪਣੇ ਧਰਮ ਅਨੁਸਾਰ ਸਭ ਦਾ ਫਰਜ਼ ਬਣਦਾ ਸੱਚ ਹੱਕ ਤੇ ਲੜਨ ਵਾਸਤੇ। ਇਹ ਸਰਕਾਰਾਂ ਦੀ ਗਲਤੀ ਹੈ ਜੋ ਇਹਨਾਂ ਨੂੰ ਦੋਸ਼ੀ ਸਾਬਤ ਕਰਨ ਵਾਸਤੇ ਝੂਠੇ ਫਤਵੇ ਲਾਉਂਦੇ ਆਏ ਨੇ, ਕੋਈ ਪਰਵਾਹ ਨਹੀਂ। ਤੇ ਸਾਧ ਸੰਗਤ ਜੀ, ਜਿਹੜਾ ਸੜਕਾਂ ਤੇ ਤੁਸੀਂ ਇਹ ਨਾਅਰਾ ਸੁਣੇ ਹੈ, ਇਹ ਵੀ ਸਰਕਾਰ ਨੇ ਲਵਾਇਆ, ਸਾਡੀ ਮਜਬੂਰੀ ਹੈ। ਸਰਕਾਰ ਦੀ ਗਰੂਰੀ ਹੈ, ਸਾਡੀ ਮਜਬੂਰੀ ਹੈ। ਖਾਲਿਸਤਾਨ ਜ਼ਰੂਰੀ ਹੈ। ਇਹ ਸਰਕਾਰ ਆਪ ਦੇ ਕੇ ਉਹਨਾਂ ਦੇ ਉਲੀਕ ਲਿਆ ਵੀ ਇਹ ਖਾਲਿਸਤਾਨ ਹੈ। ਕਿਉਂ? ਕਿਉਂਕਿ ਜੇ ਉਹਨਾਂ ਨੂੰ ਪੁੱਛੇ ਕਿ ਤੁਸੀਂ ਭਾਰਤ ਵਰ ਦੀ ਧਰਤੀ ਤੇ 5 ਸ਼ਹਿਰਾਂ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ, ਉਹਦੇ ਵਿੱਚ ਪੰਜਾਬ ਦੇ ਸ਼ਹਿਰ ਦਾ ਕਿਸੇ ਦਾ ਨਾਂ ਹੀ ਨਹੀਂ ਲਿਆ, ਫਿਰ ਇਹਦਾ ਮਤਲਬ ਤਾਂ ਇਹੀ ਸਮਝੇ ਵੀ ਤੁਸੀਂ ਤੇ ਸਮਝ ਲਿਆ ਵੀ ਇਹ ਖਾਲਿਸਤਾਨ ਹੈ, ਇਹਨੂੰ ਸਾਈਡ 'ਚ ਰੱਖੋ। ਅਸੀਂ ਫਿਰ ਵੀ ਸ਼ਾਂਤੀ ਦਾ ਪੈਗਾਮ ਲੈ ਕੇ ਬੈਠੇ ਹਾਂ, ਸ਼ਾਂਤੀ ਨਾਲ ਬੈਠੇ ਹਾਂ ਕਿ ਤੁਸੀਂ ਸਾਡੀ ਇਹਨਾਂ ਸ਼ਾਂਤੀ ਨਾਲ ਬੈਠੇ ਹੋਏ ਦੀ ਜਿਹੜੀ 4 ਮੰਗਾਂ ਉਹ ਸਹਿਜ ਨਾਲ ਭਾਈ ਪੂਰੀਆਂ ਕਰੋ, ਤਾਂ ਕਿ ਇਹ ਸੜਕਾਂ ਤੇ ਬੈਠੇ ਹੋਏ ਜਿਹੜੇ ਗੁਰਮੁਖ ਪਿਆਰੇ ਨੇ ਆਪਣੇ ਘਰ-ਬਾਰ ਦੇ ਸੁੱਖ ਆਰਾਮ ਛੱਡ ਕੇ ਇਹਨਾਂ ਵੀਰਾਂ ਵਾਸਤੇ, ਜਿਹੜੇ ਯੋਧਿਆਂ ਨੇ ਕੌਮ ਲਈ ਆਪਣਾ ਬਲੀਦਾਨ ਦਿੱਤਾ, ਆਪਣਾ ਤਨ ਨਿਛਾਵਰ ਕੀਤਾ, ਘਰ ਘਾਟ ਉਹਨਾਂ ਦੇ ਜਾ ਕੇ ਵੇਖੋ ਕੀ ਹਾਲਾਤ ਨੇ। ਕਈਆਂ ਕੋਲ ਤੇ ਅਜੇ ਤੱਕ ਕੋਈ ਗਿਆ ਨਹੀਂ। ਆਹ ਜਥੇਦਾਰ ਸਾਹਿਬ ਬੈਠੇ ਨੇ ਮੂਹਰੇ, ਕਿਤੇ ਸ਼ਰਾਬੀ ਕਬਾਬੀ ਬੰਦਾ। ਜਦੋਂ ਅਕਾਲ ਤਖਤ ਦਾ ਅਟੈਕ ਹੋਇਆ, ਗੱਡੀ ਸਾਈਡ ਤੇ ਲਾ ਕੇ ਉਹਦੇ ਡਰਾਈਵਰ ਕਹਿੰਦੇ ਕੀ ਹੋ ਗਿਆ ਭਰਾਵਾ, ਕੋਈ ਤਕਲੀਫ ਹੈ? ਕਹਿੰਦੇ ਪੁੱਛਣਾ ਕੁਛ, ਜੋ ਦਰਬਾਰ ਸਾਹਿਬ ਦੀ ਹਾਲਤ ਦੇਖੀ ਹੈ ਉਹ ਜਰੀ ਨਹੀਂ ਜਾਂਦੀ। ਸਭ ਕੁਝ ਛੱਡ ਕੇ ਸਿੰਘਾਂ ਦੇ ਕਾਫਲੇ ਵਿੱਚ ਰਲ ਗਏ ਹੈ, ਉੱਥੇ ਅੰਮ੍ਰਿਤ ਪਾਨ ਕੀਤਾ, ਨਸ਼ਾ ਛੱਡੇ ਹੈ। ਤੇ ਸਾਧ ਸੰਗਤ ਜੀ, ਬਾਣੀ ਸਿੱਖੀ, ਬਾਣੇ ਦਾ ਧਾਰਨੀ ਬਣਿਆ ਤੇ ਉਸ ਯੋਧੇ ਨੇ ਬਹੁਤ ਵੱਡੇ ਕਾਰਨਾਮੇ ਕੀਤੇ। ਤੇ ਜਦੋਂ ਪੁਲਿਸ ਨਾਲ ਮੁਕਾਬਲਾ ਹੋਇਆ ਬਨੂੜ ਜੰਗਪੁਰਾ ਪਿੰਡੇ, 3-4 ਘੰਟੇ ਲਗਾਤਾਰ ਗੋਲੀ ਚੱਲਦੀ ਰਹੀ ਤੇ ਮੁਕਾਬਲੇ ਵਿੱਚ ਉੱਥੇ ਸ਼ਹੀਦ ਹੋਏ। ਇਹ ਉਹਨਾਂ ਦੇ ਵੱਡੇ ਭਰਾ ਨੇ। ਤੇ ਉਸ ਦਾ ਮਕਾਨ ਸੀ ਜਿਹੜਾ 4 ਫੁੱਟ ਡੂੰਘਾ ਸੀ, ਉਹਦੀ ਘਰਵਾਲੀ ਉਹਦੇ ਭਰਾ ਦੇ ਛੋਟੇ ਭਰਾ ਦੇ ਕੋਲ ਬਿਠਾਈ ਹੈ। ਇਹਨਾਂ ਨੇ ਜਿਵੇਂ ਜੱਫਰ ਜਾਲੇ ਵੱਡਾ ਇਹਨਾਂ ਦਾ ਕਾਰੋਬਾਰ ਸੀ। ਪਰ ਤੁਹਾਨੂੰ ਪਤਾ ਹੀ ਵੀ ਹਾਲਾਤ ਸਰਕਾਰ ਨੇ ਕਿਹੋ ਜਿਹੇ ਬਣਾਏ ਹੋਏ ਨੇ। ਇਹ ਡਰਾਈਵਰੀਆਂ ਕਰਕੇ ਆਪਣਾ ਘਰ ਚਲਾ ਰਹੇ ਨੇ, ਕੌਮ ਦਾ ਇੱਥੇ ਹੀ ਤੁਹਾਡੇ ਕੋਲ ਹੀ ਰਹਿ ਰਹੇ ਨੇ। ਤੇ ਸਾਧ ਸੰਗਤ ਜੀ, ਉਸ ਵੇਲੇ ਉਹ ਜਿਹੜਾ ਵੀਰ ਸੀ, ਉਹਦਾ ਭਰਾ ਸੀ ਜਿਹੜਾ ਛੋਟਾ, ਬਰਸਾਤ ਵਿੱਚ ਪਾਣੀ ਘਰਾਂ 'ਚ ਵੜ ਜਾਂਦਾ ਸੀ ਤੇ ਸੜਕ ਤੇ ਰਹਿੰਦੇ ਸੀ, ਕਦੇ ਗੁਰਦੁਆਰੇ ਰਹਿੰਦੇ ਸੀ। ਇੱਕ ਜਵਾਨ ਬੱਚੀ ਤੇ ਇੱਕ ਜਵਾਨ ਬੱਚਾ ਉਹਦੇ ਕੋਲ ਸੀ। SGPC ਮੈਂਬਰ ਪਹੁੰਚੇ ਹੈ, ਉਹਨੇ 100 ਰੁਪਇਆ ਦੇ ਦਿੱਤਾ। ਕਹਿੰਦੇ 100 ਰੁਪਏ ਨਾਲ ਮੇਰਾ ਕੀ ਬਣਨਾ? ਉਸ ਖੜਕੂ ਸਿੰਘ ਦੀ ਘਰਵਾਲੀ ਨੂੰ ਕਹਿੰਦੇ ਲੈ 100 ਰੁਪਏ ਲੈ ਜਾ, ਤੇਰਾ ਮਕਾਨ ਫਿਰ ਸੋਚਾਂਗੇ। ਸਥਾਨ ਤੇ ਦਾਸ ਕੋਲ ਆਇਆ ਕੇਸ, ਕਹਿੰਦੇ ਬਾਬਾ ਜੀ ਇੰਨੇ ਡੂੰਘੇ ਬੈਠੇ ਨੇ, ਪਾਣੀ ਨਾਲ ਜੋੜਾਂ ਤੇ ਘਰ ਇੱਕ ਹੋ ਜਾਂਦੇ। ਘਰ ਵਿੱਚ ਜਾ ਕੇ ਵੇਖਿਆ, ਇੱਕ ਕਮਰੇ ਦੀ ਛੱਤ ਢੱਠੀ ਹੈ, ਇੱਕ ਥੱਲੇ ਵਿੱਚੇ ਗੈਸ ਚੁੱਲ੍ਹਾ ਪਿਆ, ਵਿੱਚੇ ਪੇਟੀ ਤੇ ਵਿੱਚੇ ਚਾਰੇ ਜੀ ਇੱਕ ਮੰਜੀ ਤੇ ਪਏ ਨੇ। ਆਖੋ ਸਤਨਾਮ ਸ੍ਰੀ। ਇਹ ਸਾਡੀ ਤਰਾਸਦੀ ਹੈ। ਤੇ ਉਸ ਨੂੰ ਕਿਹਾ ਕੋਈ ਨਹੀਂ, ਜਿੰਨਾ ਤੈਨੂੰ ਡੂੰਘਾ ਰੱਖਿਆ, ਜੇ ਗੁਰੂ ਨੇ ਮਾਣ ਬਖਸ਼ਿਆ, ਤੇਰਾ ਘਰ ਸਾਰੇ ਪਿੰਡ ਤੋਂ ਉੱਪਰ ਬਣਾਵਾਂਗੇ। ਤੇ ਉਸ ਖੜਕੂ ਸਿੰਘ ਵੀਰ ਦਾ ਜਿਹਨੇ ਕੌਮ ਲਈ ਆਪਣਾ ਤਨ ਨਿਛਾਵਰ ਕੀਤਾ, ਅਕਾਲ ਤਖਤ ਸਾਹਿਬ ਜੀ ਤੇ ਜੋ ਸਰਕਾਰ ਨੇ ਜ਼ੁਲਮ ਕੀਤਾ ਉਹਦਾ ਬਦਲਾ ਲਿਆ। ਤੇ ਉਸ ਨੇ ਸਾਧ ਸੰਗਤ ਦਾ ਘਰ ਸੀ ਜਿਹੜਾ ਅੱਜ 4 ਫੁੱਟ ਉੱਚੇ ਚੱਕ ਕੇ, ਜਿੰਨੀ ਮੇਰੇ 'ਚ ਗੁਰੂ ਸਾਹਿਬ ਨੇ ਹਿੰਮਤ ਬਖਸ਼ੀ ਸੀ, ਬਣਾਏ। ਪਿੰਡ ਤੋਂ 4 ਫੁੱਟ ਉੱਚਾ ਜੋ ਆਨੰਦ ਮਾਣ ਰਹੇ। ਤੇ ਸਾਧ ਸੰਗਤ ਜੀ, ਜਿੱਥੇ ਕਿਤੇ ਵੀ ਉਹਨਾਂ ਵੀਰਾਂ ਦੇ ਘਰ ਨੇ, ਉੱਥੇ ਸਾਡਾ ਫਰਜ਼ ਬਣਦਾ ਹਰ ਇੱਕ ਦਾ ਪਹੁੰਚੋ, ਉਹਨਾਂ ਨੂੰ ਸੰਭਾਲੋ। ਬਾਹਰੋਂ ਵੀ ਫੰਡਿੰਗ ਬਥੇਰੀ ਆ ਰਹੀ ਹੈ,
ਉਹ ਦਰਦ ਰੱਖਦੇ ਨੇ ਵੀ ਕੌਮ ਦਾ ਕੁਝ ਬਣੇ, ਪੰਜਾਬ ਦਾ ਕੁਝ ਬਣੇ, ਸਾਡੀ ਆਉਣ ਵਾਲੀ ਜਨਰੇਸ਼ਨ ਦਾ ਕੁਝ ਬਣੇ, ਪਰ ਉਹ ਪੈਸਾ ਆਪਣੀ ਜਾਇਦਾਦ ਦਾ ਬਣਾਉਣ ਵਿੱਚ ਬਹੁਤਾ ਲੱਗ ਰਹੀ ਹੈ। ਮੈਂ ਵੀਰਾਂ ਨੂੰ ਬੇਨਤੀ ਕਰਦਾ, ਭੇਜੋ, ਪਰ ਐਨਾ ਨਹੀਂ ਵੀ ਜਿੱਥੇ ਲੋੜ ਹੈ, ਜਿੱਥੇ ਲੱਗ ਰਹੀ ਹੈ ਕੌਮ ਲਈ, ਉੱਥੇ ਭੇਜੋ। ਬਹੁਤ ਪੈਸਾ ਬਰਬਾਦ ਵੀ ਹੋ ਰਿਹਾ ਹੈ। ਤੇ ਸਾਧ ਸੰਗਤ ਜੀ, ਅਖੀਰ ਵਿੱਚ ਇੱਕ ਬੇਨਤੀ ਕਰਦਾ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ, ਜਿਹੜੇ ਇਹ ਸ਼ਬਦ ਦੇ ਧਾਰਨੀ ਸੀ, ਉਹ ਅੱਜ ਵੀ ਸ਼ਹੀਦ ਹੋਣ ਤੋਂ ਬਾਅਦ ਵੀ ਜਿਉਂਦੇ ਨੇ। ਕਿਤੇ ਭੁਲੇਖਾ ਨਾ ਰਹਿ ਜੇ, ਵਿਰੋਧੀਆਂ ਨੂੰ ਇਹ ਵੀ ਕੱਢ ਦੇਣਾ। ਜਥੇਬੰਦੀ ਬਹਾਦਰ ਬਾਬਾ ਬਿਧੀ ਚੰਦ ਦੇ 11ਵੇਂ ਜਾਨ ਸਿੰਘ ਬਾਬਾ ਦਇਆ ਸਿੰਘ ਜੀ ਦੇ ਚਰਨਾਂ 'ਚ ਬੈਠੇ ਸੀ। ਉਹ ਹੱਸਦੇ ਹੋਏ ਬਚਨ ਕਰ ਰਹੇ ਸੀ, ਧਿਆਨ ਦੇਣ। ਤੇ ਕਹਿੰਦੇ ਇੱਕ ਜ਼ਿਮੀਂਦਾਰ ਆਇਆ ਪਾਰਲੇ ਬੰਨੋਂ, ਪਾਕਿਸਤਾਨ ਦੇ ਵਿੱਚੋਂ। ਕਹਿੰਦੇ ਉਹ ਨਾਲੇ ਤੇ ਰੋ ਰਹੇ ਆ, ਨਾਲੇ ਹੱਸ ਰਹੇ ਆ। ਮੈਂ ਕਿਹਾ ਜੀ ਉਹ ਕਿਵੇਂ? ਕਹਿੰਦੇ ਵਿਚਾਰਾ ਦੁਖੀ ਵੀ ਸੀ ਤੇ ਚਾਅ ਵੀ ਇੰਨਾ ਚੜ੍ਹਿਆ ਸੀ। ਮੈਂ ਜੀ ਉਹ ਕਿਵੇਂ? ਕਹਿੰਦੇ ਉੱਥੇ ਰਹਿੰਦਾ ਸੀ ਸਰਦਾਰ ਅਵਤਾਰ ਸਿੰਘ ਬ੍ਰਹਮਾ ਜੀ, ਸਾਡੇ ਜਥੇਬੰਦੀ ਦਾ ਸਿੰਘ ਸੀ। ਸਾਡੋਂ ਆਗਿਆ ਲੈ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਦੇ ਕੋਲ ਚਲਿਆ ਗਿਆ ਸੀ। ਉਸ ਜਿਸ ਦਿਨ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਅਸੀਂ ਜਥੇ ਵਿੱਚ ਰਲਣਾ ਚਾਹੁੰਦੇ ਹਾਂ, ਮੈਂ ਕਿਹਾ ਦੇਖਿਆ ਜਥੇਬੰਦੀ ਹੈ, ਬਹਾਦਰ ਬਾਬਾ ਬਿਧੀ ਚੰਦ ਨੇ ਬਹੁਤ ਸੇਵਾ ਕੀਤੀ, ਵੇਖੀ ਕਿਤੇ ਲਾਜ ਨਾ ਲਾਤੇ, ਜੇ ਕਦਮ ਪੁੱਟਿਆ ਫਿਰ ਕੁਛ ਕਰਕੇ ਹੀ ਜਾਈ। ਕਹਿੰਦੇ ਸਿਰ ਤੇ ਹੱਥ ਰੱਖਿਓ ਮਹਾਂਪੁਰਸ਼ੋ, ਕਰਕੇ ਹੀ ਜਾਵਾਂਗੇ। ਬਹੁਤਾ ਸਮਾਂ ਨਹੀਂ ਕਿ ਉਹ ਦੱਸੇ ਕਾਰਨਾਮੇ ਤੁਸੀਂ ਪੜ੍ਹਦੇ ਹੋ। ਬਹੁਤ ਬੜਾ ਬਹਾਦਰ ਜੋ ਅਸਲਾ ਖੋਦੇ ਆ, ਉੱਥੋਂ ਸੰਭਾਲੇ ਆ ਤੇ ਮੁਕਾਬਲਾ ਹੋਇਆ, ਤੇ ਉੱਥੇ ਜਿੰਨੀ ਦੇਰ ਅਸਲਾ ਸੀ ਲੜਦੇ ਰਹੇ ਤੇ ਸ਼ਹੀਦ ਹੋ ਗਏ। ਤੇ ਉਹ ਜ਼ਿਮੀਂਦਾਰ ਜਿਹੜਾ ਆਇਆ ਸੀ ਮਹਾਂਪੁਰਸ਼, ਕਹਿੰਦੇ ਭਾਈ ਉਹ ਨਾਲੇ ਹੱਸਦਾ ਨਾਲੇ ਰੋਂਦਾ, ਕਾਰਨ ਕੀ ਸੀ? ਕਹਿੰਦੇ ਭਾਈ ਉਹ ਕਹਿੰਦੇ ਮਹਾਂਪੁਰਸ਼, ਉਹ ਜਿਹੜਾ ਤੁਹਾਡੇ ਜਥੇਬੰਦੀ ਦਾ ਸਿੰਘ ਸੀ, ਤੁਹਾਡਾ ਨਾਂ ਲੈਂਦਾ ਸੀ, ਮਹਾਂਪੁਰਸ਼ਾਂ ਦੀ ਦਇਆ ਨਾਲ ਇੱਥੇ ਬੈਠੇ ਆ। ਕਹਿੰਦੇ ਉਹ ਅੱਜ ਵੀ ਉੱਥੇ ਮੌਜੂਦ ਹੈ। ਆਖੋ ਸਤਨਾਮ ਸ੍ਰੀ। ਕਹਿੰਦੇ ਭਾਈ ਉਹ ਕਿਵੇਂ? ਕਹਿੰਦੇ ਜੇ ਅਸੀਂ ਪੈਲੀ ਨੂੰ ਪਾਣੀ ਦਿੰਦੇ ਆ, ਕੋਠੇ ਤੇ ਆਰਾਮ ਕਰਦੇ ਆ, ਜਦੋਂ ਲਾਈਟ ਬਿਜਲੀ ਭੱਜ ਜਾਂਦੀ, ਕੱਟ ਲੱਗ ਜਾਂਦਾ, ਉਹ ਫਿਰ ਜਿਹੜਾ ਸਿੰਘ ਹੈ 12 ਵਜੇ ਤੋਂ ਬਾਅਦ ਉੱਥੇ ਪਿੱਠ ਨਹੀਂ ਲੱਗਣ ਦਿੰਦਾ, ਮੰਜੇ ਨੂੰ ਸਾਨੂੰ ਠਾਲ ਦਿੰਦਾ। ਕਹਿੰਦੇ ਵਾਹਿਗੁਰੂ ਜਪੋ, ਵਾਹਿਗੁਰੂ ਜਪੋ। ਕਹਿੰਦੇ ਇੱਕੋ ਆਵਾਜ਼ ਮੂੰਹ ਤੋਂ ਆਉਂਦੀ ਹੈ, ਸਾਨੂੰ ਹਲੂਣੇ ਦੇ ਕੇ ਮੰਜੇ ਟੇਢੇ ਕਰ ਦਿੰਦਾ। ਕਹਿੰਦੇ ਵਾਹਿਗੁਰੂ ਜਪੋ, ਸੌਣ ਨਹੀਂ ਆਏ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਉਹ ਇਸ ਦੇ ਧਾਰਨੀ ਸੀ, ਜਿਨ੍ਹਾਂ ਨੇ ਗੁਰੂ ਸ਼ਬਦ ਦਾ ਟੇਕ ਆਸਰਾ ਲੈ ਕੇ ਅਰਦਾਸ ਕਰਕੇ ਸੰਘਰਸ਼ ਵਿੱਚ ਕੁੱਦੇ ਤੇ ਆਪਣਾ ਤਨ ਮਨ ਧਨ ਗੁਰੂ ਨੂੰ ਸੌਂਪ ਕੇ ਲੇਖੇ 'ਚ ਲਾ ਗਏ। ਉਹ ਅੱਜ ਵੀ ਅਮਰ ਰੂਹਾਂ ਸ਼ਹੀਦ ਨੇ ਤੇ ਅੱਜ ਵੀ ਹਾਜ਼ਰ ਨੇ। ਤੇ ਸਾਧ ਸੰਗਤ ਤੁਸੀਂ ਸੁਣਿਆ ਹੀ ਹੈ, ਜਥੇਦਾਰ ਕਿਹੋ ਜਿਹੇ ਹੋਣੇ ਚਾਹੀਦੇ ਨੇ, ਜੱਫੇ ਮਾਰ ਨਹੀਂ ਹੋਣੇ ਚਾਹੀਦੇ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਮਾਫੀਆਂ ਮਿਲ ਸਕਦੀਆਂ ਨੇ। ਜਿਹੜੇ ਪ੍ਰਧਾਨ ਨੇ ਉਹ ਜੇ ਪੰਜ ਪਿਆਰੇ ਉਹਨਾਂ ਨੂੰ ਹੁਕਮ ਵੀ ਲਾਉਂਦੇ ਨੇ। ਉਹ ਕਹਿੰਦੇ ਜਿਸ ਨੇ ਸਾਜੇ ਸੀ ਚਮਕੌਰ ਦੀ ਗੜੀ ਵਿੱਚ ਹੱਥ ਬੰਨ੍ਹ ਕੇ ਬੇਨਤੀ ਕਰਦੇ ਕਿ ਪੰਥ ਖਾਲਸਾ ਜੀ ਮੈਂ ਜੰਗ ਵਿੱਚ ਜਾ ਕੇ ਸ਼ਹੀਦ ਹੋਣਾ ਚਾਹੁੰਦਾ। ਆਖਿਆ ਮਹਾਰਾਜ ਤੇਰੇ ਵਰਗਾ ਗੁਰੂ ਸਾਤੋਂ ਤਿਆਰ ਨਹੀਂ ਹੋਣਾ, ਸਾਡੇ ਵਰਗੇ ਹਜ਼ਾਰਾਂ ਲੱਖਾਂ ਤੁਸੀਂ ਤਿਆਰ ਕਰ ਲੋਗੇ, ਗੜੀ ਛੱਡ ਕੇ ਚਲੇ ਜਾਓ। ਤੇ ਪੰਜਾਂ ਅੱਗੇ ਇਹ ਨਹੀਂ ਕਿਹਾ ਤੁਸੀਂ ਕੌਣ ਹੁੰਦੇ ਹੋ ਹੁਕਮ ਕਰਨ ਵਾਲੇ, ਮੈਂ ਤਾਂ ਤੁਹਾਨੂੰ ਸਾਜੇ ਹੈ। ਇਹ ਸਾਨੂੰ ਅਕਲ ਦੇਣ ਵਾਸਤੇ ਗੁਰੂ ਸਾਹਿਬ ਨੇ ਹੱਥ ਜੋੜ ਕੇ ਆਖਿਆ ਪੰਥ ਅੱਗੇ ਇੱਕ ਬੇਨਤੀ ਹੈ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਗੁਰੂ ਸਾਹਿਬ ਹੋ, ਬੇਨਤੀ ਨਾ ਕਰੋ, ਹੁਕਮ ਕਰੋ। ਕਹਿੰਦੇ ਨਹੀਂ, ਹੁਕਮ ਪੰਥ ਦਾ ਚੱਲੇਗਾ, ਪੰਜੀ ਪਰਮੇਸ਼ਰ ਦਾ ਚੱਲੇਗਾ। ਅਸੀਂ ਤੇ ਦਾਸ ਹਾਂ, ਸੇਵਕ ਹਾਂ। ਮੈਂ ਜੇ ਇੱਥੋਂ ਤੁਸੀਂ ਸਾਨੂੰ ਭੇਜਣ ਦੀ ਹੁਕਮ ਲਾਏ, ਅਸੀਂ ਜਾਵਾਂਗੇ ਗੜੀ ਛੋੜ ਕੇ, ਪਰ ਦੱਸ ਕੇ ਜਾਵਾਂਗੇ, ਛੁਪ ਕੇ ਨਹੀਂ ਜਾਵਾਂਗੇ। ਜਿਹਨੇ ਸਾਜਿਆ ਉਹ ਹੁਕਮ ਦਾ ਤਾਬੇਦਾਰ, ਬੇਨਤੀ ਕਰਦਾ। ਤੇ ਜਿਹੜੇ ਪ੍ਰਧਾਨ ਨੇ ਉਹ ਕਹਿੰਦੇ ਪੰਜ ਹੁਕਮ ਨਹੀਂ ਕਰ ਸਕਦੇ ਪ੍ਰਧਾਨ ਨੂੰ, ਇਹ ਤੇ ਸਾਡੇ ਤਨਖਾਹੀਏ ਨੇ। ਕਿੱਥੇ ਖੜੀ ਹੈ ਕਹਾਣੀ? ਇਸ ਕਰਕੇ ਬਹੁਤਾ ਸਮਾਂ ਨਾ ਲਵਾਂ। ਢਾਡੀ ਭੈਣਾਂ ਬੈਠੀਆਂ ਨੇ, ਵੀਰ ਬੈਠੇ ਨੇ, ਉਹ ਤੁਹਾਡੇ ਅੱਗੇ ਜੋਸ਼ ਭਰੀ ਵਾਰਾਂ ਗਾ ਕੇ ਤੁਹਾਨੂੰ ਜਗਾਣਗੇ, ਜੋਸ਼ ਭਰਨਗੇ। ਅੱਜ ਜੋਸ਼ ਦੀ ਲੋੜ ਹੈ, ਕੇਵਲ ਕੱਲਾ ਜੋਸ਼ ਹੀ ਨਾ ਵਰਤਿਓ, ਹੋਸ਼ ਵੀ ਨਾਲ ਰੱਖਿਓ। ਤੇ ਇੱਕ ਗੱਲ ਉਹਨਾਂ ਨੇ ਹੋਰ ਕਹੀ ਸੀ, ਜਿਹੜੇ ਮੋਦੀ ਮੀਡੀਆ, ਮੈਂ ਬੇਨਤੀ ਕਰਦਾ ਉਹਨਾਂ ਵੀਰਾਂ ਨੂੰ ਕਿ ਉਹ ਕਹਿੰਦੇ ਨੰਗੀਆਂ ਤਲਵਾਰਾਂ ਨੇਜੇ ਗੰਡਾਸੇ ਲੈ ਕੇ ਪੰਜਾਬ ਦੀ ਸੜਕਾਂ 'ਤੇ ਸਿੱਖ ਘੂਮ ਰਿਹਾ ਹੈ। ਆ ਵੇਖੋ ਕੀ ਕਰਨਗੇ, ਕਿੰਨੀ ਹੁੱਲੜਬਾਜ਼ੀ, ਕਿੰਨਾ ਵਿਰੋਧ, ਕਿੰਨਾ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ। ਕਿਸੇ ਹੋਰ ਧਰਮ ਦੇ ਲੋਕਾਂ ਨੇ ਮੋਰਚੇ ਲਾਏ, ਬੱਸਾਂ ਨੂੰ ਅੱਗਾਂ ਲਾਈਆਂ, ਗੱਡੀਆਂ ਫੂਕੀਆਂ, ਸਰਕਾਰੀ ਜਿਹੜੇ ਦਫ਼ਤਰ ਸੀ ਉਹਨਾਂ ਨੂੰ ਅੱਗਾਂ ਲਾਈਆਂ, ਪਰ ਕਦੇ ਕਿਸੇ ਸਿੱਖ ਨੇ ਇਹ ਹੁੱਲੜਬਾਜ਼ੀ ਕੀਤੀ। ਸਾਡੇ ਕਿਰਪਾਨ
ਮਿਆਨਾਂ ਤੋਂ ਬਾਹਰ ਨੇ, ਗੰਡਾਸੇ ਮੋਢਿਆਂ ਤੇ ਸੜਕਾਂ ਤੇ ਫਿਰ ਰਹੇ ਆ। ਕਦੇ ਕਿਸੇ ਦੀ ਰੇਹੜੀ ਦਾ ਵੀ ਨੁਕਸਾਨ ਨਹੀਂ ਕੀਤਾ, ਕਦੇ ਕਿਸੇ ਤੇ ਜ਼ੁਲਮ ਨਹੀਂ ਕੀਤਾ, ਕਿਸੇ ਦੀ ਪੱਤ ਵੱਲ ਨਹੀਂ ਵੇਖਿਆ। ਇਹ ਆਪਣਾ ਇਜ਼ਹਾਰ ਕਰ ਰਹੇ ਨੇ, ਗੁਰੂ ਦੀ ਮਰਿਆਦਾ ਮੁੱਖ ਰੱਖ ਰਹੇ ਨੇ। ਇਹ ਤੇ ਗੁਰੂ ਨੇ ਬਖਸ਼ੇ ਨੇ, ਇਹ ਸਾਡੇ ਮੋਢਿਆਂ ਤੇ ਐਦਾਂ ਹੀ ਲਹਿਰਾਉਂਦੇ ਰਹਿਣਗੇ। ਇਹ ਲਹਿਰਦੇ ਰਹਿਣਗੇ। ਆਪਾਂ ਆਪਣਾ ਜਿਹੜਾ ਸੱਚ ਹੱਕ ਦੀ ਲੜਾਈ ਹੈ ਉਹ ਤੁਹਾਡੇ ਅੱਗੇ ਰੱਖੀ ਹੈ। ਇਹਨੂੰ ਸ਼ਾਂਤੀ ਦਾ ਪੈਗਾਮ ਜਿਹੜਾ ਤੁਸੀਂ ਪ੍ਰਵਾਨ ਕਰ ਲਓ, ਸਾਡੀ ਮਿਆਨਾਂ ਵਿੱਚ ਪਈਆਂ ਰਹਿਣਗੀਆਂ। ਕਾਹਨੂੰ ਕੱਢਣ ਦੀ ਲੋੜ ਪਏਗੀ? ਤੁਹਾਡੀ ਆਪਣੀ ਗਲਤੀ ਹੈ, ਪੰਥ ਦੀ ਨਹੀਂ, ਇਹ ਸਿੱਖਾਂ ਦੀ ਨਹੀਂ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੀਰ ਲੈ ਕੇ ਤੁਰ ਰਹੇ ਹੈ, ਉਹਦਾ ਬਹੁਤ ਵੱਡਾ ਯੋਗਦਾਨ ਹੈ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਤੋੜ ਕੇ ਗੁਰੂ ਸ਼ਬਦ ਨਾਲ ਜੋੜ ਰਹੇ, ਬਾਣੀ ਤੇ ਬਾਣੀ ਦੇ ਧਾਰਨੀ ਬਣਾ ਰਹੇ ਆ। ਉਹਨਾਂ ਦਾ ਵੀ ਭਾਈ ਬਹੁਤ ਧੰਨਵਾਦ ਹੈ। ਗੁਰੂ ਕਿਰਪਾ ਕਰ ਉਹਨੂੰ ਚੜ੍ਹਦੀ ਕਲਾ ਬਖਸ਼ੇ ਤੇ ਅਖੀਰ ਵਿੱਚ ਸਾਰੇ ਪੰਥ ਦਾ ਦਾਸ ਰਿਣੀ ਹੈ ਤੇ ਧੰਨਵਾਦ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋ ਧੰਨਵਾਦ, ਜਿਹਨੂੰ ਆਪਣੀ ਅਗਵਾਈ ਹੇਠ ਸਾਨੂੰ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਸੱਚ ਹੱਕ ਤੇ ਖੜ ਕੇ ਇਹਨਾਂ ਯੋਧੇ ਵੀਰਾਂ ਨੂੰ ਜੇਲ੍ਹ ਵਿੱਚੋਂ ਬਾਹਰ ਲਿਆਉਣ ਵਾਸਤੇ ਇਹ ਤੁਹਾਨੂੰ ਉਦਮ ਕਰਾ ਰਹੇ ਨੇ। ਤੇ ਪਰਖ ਵੀ ਨਾਲ ਨਾਲ ਹੋ ਰਹੀ ਹੈ। ਜਿਹੜਾ ਮੁੱਖ ਲੈ ਕੇ ਆ ਰਹੇ ਹੋ, ਸਟੇਜ ਤੇ ਬੋਲ ਰਹੇ ਹੋ, ਉਹ ਜਦੋਂ ਲੋੜ ਪੈ ਜੇ ਉਹ ਉੱਦਾਂ ਹੀ ਰੱਖਿਓ, ਫਿਰ ਬਦਲ। ਅਜੇ ਗੁਰੂ ਦੀ ਕਿਰਪਾ ਨਾਲ ਸ਼ਾਂਤੀ ਹੈ ਤੇ ਆਪਾਂ ਨੇ ਰੱਖਣੀ ਵੀ ਸ਼ਾਂਤੀ ਹੈ। ਕੌਮੀ ਇਨਸਾਫ ਮੋਰਚੇ ਦੀ 4 ਮੰਗਾਂ ਦੇ ਵਾਸਤੇ ਜੇ ਸਰਕਾਰ ਫਿਰ ਵੀ ਸਬਰ ਪਰਖੇਗੀ, ਫਿਰ ਜੋ ਬੰਦਾ ਸਿੰਘ ਬਹਾਦਰ ਨੇ ਕੀਤਾ ਸੀ, ਵਜੀਦ ਖਾਂ ਦੁਸ਼ਮਣ ਨੂੰ ਸੋਧਾ ਲਾ ਕੇ ਖਾਲਸਾ ਨਿਸ਼ਾਨ ਚਲਾ ਕੇ ਪੰਜਾਬ ਵਿੱਚ ਖਾਲਸੇ ਦਾ ਰਾਜ ਕਾਇਮ ਕੀਤਾ ਸੀ, ਉਹ ਸਰਕਾਰ ਕਿਤੇ ਭੁੱਲ ਕੇ ਸਾਡੇ ਵਰਗੇ ਬਿਆਨਾਂ ਤੋਂ ਨਾ ਉਲਝ ਜੇ। ਇਹ ਤੇ ਕੌਮ ਨੇ ਫਿਰ ਤੁਹਾਨੂੰ ਆਪ ਕਹਿਣਾ ਪੈਣਾ, ਤੁਸੀਂ ਆਪਣਾ ਲੈ ਦੇ ਹੋ ਜੋ ਸਾਡੇ ਕੋਲ ਨਹੀਂ ਤੁਹਾਡੇ ਇਨਸਾਫ ਹੁੰਦੇ। ਇਸ ਕਰਕੇ ਸਾਧ ਸੰਗਤ ਜੀ ਬਹੁਤਾ ਸਮਾਂ ਅੱਗੇ ਨਹੀਂ ਦਿੰਦਾ। ਇੱਕ ਵਾਰ ਸਾਰੇ ਵੀਰਾਂ ਦਾ, ਲੰਗਰ ਵਾਲੇ ਮਹਾਂਪੁਰਸ਼ਾਂ ਦਾ, ਸਾਰੇ ਵੀਰਾਂ ਦਾ ਜੋ ਜਿੱਥੇ ਜਿੱਥੇ ਸੇਵਾ ਲੱਗੀ ਹੈ, ਆ ਸਾਡੇ ਭਾਈ ਹਾਕਮ ਸਿੰਘ ਜੀ ਜੋ ਜਗਤਾਰ ਸਿੰਘ ਹਵਾਰਾ ਜਥੇਦਾਰ ਦੇ ਨਾਲ ਜੇਲ੍ਹ ਵਿੱਚ ਬੜੈਲ ਰਹੇ ਨੇ, ਇਹਨਾਂ ਨੇ ਵੀ ਬਹੁਤ ਜੱਫਰ ਜਾਲੇ ਨੇ, ਪਰ ਪਰਮਾਤਮਾ ਨੇ ਸੁਣ ਲਈ। ਇਹ ਬਾਹਰ ਆਏ ਨੇ, ਕੇਸ ਚੱਲ ਰਹੇ ਨੇ ਤੇ ਕਰਜ਼ਾਈ ਹੋਏ ਨੇ, ਫਿਰ ਵੀ ਇੰਨੀ ਦਲੇਰੀ ਨਾਲ ਦਿਨ ਰਾਤ ਇੱਥੇ ਮੋਰਚੇ ਵਿੱਚ ਬੈਠੇ ਨੇ ਕਿ ਸਾਡੇ ਵੱਡੇ ਭਰਾ ਵੀ ਬਾਹਰ ਆਣ ਤੇ ਸਾਡਾ ਵੀ ਸਾਰੇ ਜਥੇਬੰਦੀਆਂ ਪਰ ਇਹ ਦਲੇਰ ਨੇ, ਯੋਧੇ ਨੇ, ਇਹਨਾਂ ਦਾ ਵੀ ਧੰਨਵਾਦ ਹੈ ਜੋ ਤੁਹਾਡੀ ਆਵਾਜ਼ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਸਾਂਝਾ ਕਰ ਰਹੇ ਨੇ, ਪਹੁੰਚਾ ਰਹੇ ਨੇ। ਗੁਰੂ ਚੜ੍ਹਦੀ ਕਲਾ ਬਖਸ਼ੇ। ਸੋ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਜਿਸ ਕੌਮੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਾਸਤੇ ਆਪਾਂ ਬੈਠੇ ਹਾਂ, ਉਹਨੇ ਵੀ ਜੇਲ੍ਹ ਦੇ ਅੰਦਰ 1998 ਦੇ ਅਖੀਰ ਵਿੱਚ ਤੇ 1999 ਦੇ ਆਰੰਭ ਦੇ ਵਿੱਚ ਮੋਰਚਾ ਜਿੱਤਿਆ ਸੀ ਜੇਲ੍ਹ ਦੇ ਅੰਦਰ। ਕਈਆਂ ਨੂੰ ਪਤਾ ਹੋਵੇਗਾ ਜਦੋਂ ਜੇਲ੍ਹ ਦੇ ਅੰਦਰ ਗਏ, ਰਿਮਾਂਡ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਕਕਾਰ ਸਰੀਰ ਤੋਂ ਜੂਦੇ ਕਰ ਦਿੱਤੇ ਸੀ ਤੇ 16-17 ਸਿੰਘ ਸੀ। ਭਾਈ ਹਾਕਮ ਸਿੰਘ ਕੋਲ ਬੈਠੇ ਨੇ, ਖਾਸਵੇ ਵੀ ਨਾਲ ਸੀ। ਉੱਥੇ 4 ਸਿੰਘਾਂ ਨੇ ਭੁੱਖ ਹੜਤਾਲ ਤੇ ਮੋਰਚਾ ਲਾ ਦਿੱਤਾ। ਪਹਿਲਾਂ ਕਿਹਾ ਵੀ ਸਾਡੇ ਕਕਾਰ ਗੁਰੂ ਦੇ ਇਹ ਧਰਮੀ ਚਿੰਨ੍ਹ ਨੇ, ਸਾਨੂੰ ਇਹ ਸਾਡੇ ਸਰੀਰਕ ਅੰਗ ਸਮਝੋ, ਇਹਨਾਂ ਨੂੰ ਵਾਪਸ ਕਰੋ। ਨਾਲ ਦੇਣ ਦੀ ਸੁਰਤ ਮੋਰਚਾ ਲਾਣਾ ਪੈ ਗਿਆ। ਮੈਂ 2 ਮਿੰਟ ਤੁਹਾਡੇ ਲਈ ਲੈਣਾ ਤੇ ਉਹ ਮੋਰਚਾ ਲੱਗਿਆ ਤੇ ਭੁੱਖ ਹੜਤਾਲ ਤੇ 4 ਸਿੰਘ ਬੈਠ ਗਏ। ਸਰਦਾਰ ਜਗਤਾਰ ਸਿੰਘ ਹਵਾਰਾ ਵੀ ਨਾਲ ਸ਼ਾਮਲ ਸੀ। ਬਥੇਰਾ ਜ਼ੋਰ ਲਾਇਆ ਪਰ ਉਹ ਮੋਰਚਾ ਨਹੀਂ ਟੁੱਟਿਆ। ਜਦੋਂ 16 ਦਿਨ ਉੱਪਰ ਟੱਪ ਗਏ ਆ ਤੇ ਉਹਨਾਂ ਨੂੰ ਵਕਤ ਪੈ ਗਿਆ। ਕਹਿੰਦੇ ਉਹ ਸਿੰਘ ਨੇ ਜਿਹੜੇ ਪੰਜਾਬ ਵਿੱਚ ਚੋਟੀ ਦੇ ਖੜਕੂ ਸੀ, ਇਹਨਾਂ ਕੋਲੋਂ ਬਹੁਤ ਕੁਝ ਮਿਲ ਸਕਦਾ ਹੈ, ਕਿਤੇ ਐਵੇਂ ਨਾ ਇਹ ਮਰ ਜਾਣ, ਇਹਨਾਂ ਨੂੰ ਬਚਾਓ, ਸੰਭਾਲੋ, ਇਹਨਾਂ ਤੋਂ ਬਹੁਤ ਕੁਝ ਪਤਾ ਲੱਗੇਗਾ। ਫਿਰ ਨੇੜੇ ਲੱਗੇ, ਕੇਸ ਚੱਲੇ ਆ। 21ਵੇਂ ਦਿਨ ਮੋਰਚਾ ਫਤਿਹ ਹੋਇਆ। ਆਖੋ ਸਤਨਾਮ ਸ੍ਰੀ। ਉਹ ਮੋਰਚਾ ਐਨੀ ਚੜ੍ਹਦੀ ਕਲਾ ਵਿੱਚ ਫਤਿਹ ਹੋਏ ਹੈ ਤੇ ਸੁਪਰਡੈਂਟ ਜੇਲ੍ਹ ਦਾ ਤੇ ਹੋਰ ਜਿੰਨੇ ਵੀ ਮੁਖੀ ਸਾਰੇ ਆਏ, ਕਹਿੰਦੇ ਜੀ ਜੂਸ ਪਿਲਾ ਕੇ ਭੁੱਖ ਹੜਤਾਲ ਤੋੜ ਦਈਏ। ਕਹਿੰਦੇ ਜਗਤਾਰ ਸਿੰਘ ਹਵਾਰੇ ਨੇ ਗਰਜ ਕੇ ਆਖਿਆ, ਪਾਸੇ ਹਟੋਏ, ਜੂਸ ਕਾਹਦਾ ਪੀਵਾਂਗੇ? ਕਹਿੰਦੇ ਧਰਮੀ ਮਸਲਾ ਹੈ ਸਾਡਾ, ਸਾਡੇ ਕਕਾਰ ਜੋਧੇ ਨੇ, ਗੁਰੂ ਗੋਬਿੰਦ ਸਿੰਘ ਮਰਿਆਦਾ, ਜੇ ਇੱਕ ਕਕਾਰ ਵੀ ਜੁਦਾ ਹੋ ਜੇ ਤੇ 5 ਪਿਆਰਿਆਂ ਦੇ ਕੋਲ ਜਾ ਕੇ ਤਨਖਾਹ ਲਵਾਈ ਦੀ ਹੈ। ਜਦ ਤੱਕ 5 ਪਿਆਰੇ ਆ ਕੇ ਸਾਨੂੰ ਅੰਮ੍ਰਿਤ ਪਾਨ ਨਹੀਂ ਕਰਾਉਂਦੇ, ਅਸੀਂ ਮੁੱਖ ਵਿੱਚ ਕੁਝ ਨਹੀਂ ਪਾਵਾਂਗੇ। ਉਸ ਵੇਲੇ ਬਾਹਰ ਜਥੇਬੰਦੀਆਂ ਕੋਲ ਮਸਲਾ ਗਏ ਹੈ, ਹੋਰ ਤੇ ਉਹਨਾਂ ਕੋਲ ਚਾਰੇ ਆਪਣੇ ਤੇ ਹੱਥ ਉਹਨਾਂ 'ਚ ਕੁਛ ਨਹੀਂ ਸੀ। ਅਨੰਦਪੁਰ ਸਾਹਿਬ ਦੀ ਧਰਤੀ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੋਂ 5 ਪਿਆਰੇ ਆਏ
ਸਾਰੀ ਸਮੱਗਰੀ ਲਿਆਏ। ਅੰਦਰ ਜੇਲ੍ਹ ਦੇ ਅੰਦਰ ਅੰਮ੍ਰਿਤ ਸੰਚਾਰ ਹੋਏ। ਉਹਨਾਂ ਸਿੰਘਾਂ ਨੇ ਜੂਸ ਪੀ ਕੇ ਹੜਤਾਲ ਨਹੀਂ ਤੋੜੀ। ਐਵੇਂ ਨਹੀਂ ਜਥੇਦਾਰ ਥਾਪਿਆ ਕੌਮ ਨੇ, ਕੋਈ ਅਸੂਲਨ ਜੀਵਨ ਸੀ ਉਹਨਾਂ ਦਾ। ਤੇ ਸਾਧ ਸੰਗਤ ਜੀ ਫਿਰ ਉਹਨਾਂ ਨੂੰ ਕਕਾਰ ਬਹਾਲ ਕਰੇ, ਕਕਾਰ ਸਰੀਰਾਂ ਤੇ ਧਾਰਨ ਕਰੇ। 15 ਬੋਕਾਂ ਦੀ ਮਰਿਆਦਾ ਅੰਮ੍ਰਿਤ ਛਕਾ ਕੇ ਉਹਨਾਂ ਨੇ ਭੁੱਖ ਹੜਤਾਲ ਤੋੜੀ। ਆਖੋ ਸਤਨਾਮ ਸ੍ਰੀ। ਤੇ ਉਹ ਮੋਰਚਾ ਜਿੱਤਿਆ ਗਿਆ। ਤੇ ਸਾਧ ਸੰਗਤ ਜੀ ਅੱਜ ਤੁਸੀਂ ਵੀ ਪੰਥ ਨੇ ਇਕੱਠਾ ਹੋ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਹੈ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਤੁਹਾਡੀ ਵੀ ਚੜ੍ਹਦੀ ਕਲਾ ਹੋਣੀ ਹੈ, ਪਰ ਸ਼ਾਂਤੀ ਬਣਾ ਕੇ ਰੱਖੋ। ਜਥੇਦਾਰ ਵੱਲੋਂ ਆਏ ਹੁਕਮ ਦੀ ਪਾਲਣਾ ਕਰੋ, ਸ਼ਾਂਤੀ ਵੀ ਰੱਖੋ ਤੇ ਸਭ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਵੀ ਚੱਲੋ। ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇੱਕ ਵਾਰ ਸਾਰੇ ਪੰਥ ਦਾ ਜਿੰਨੀ ਸੰਗਤ ਆ ਕੇ ਸਹਿਯੋਗ ਦੇ ਰਹੀ ਹੈ, ਸਾਰਿਆਂ ਦਾ ਦੇਸ਼ਾਂ ਵਿਦੇਸ਼ਾਂ ਵਿੱਚੋਂ ਜਿੰਨੇ ਵੀ ਦਰਦੀ ਬੈਠੇ ਨੇ, ਸਭ ਦਾ ਧੰਨਵਾਦ। ਗੁਰੂ ਕਿਰਪਾ ਕਰੇ ਤੁਹਾਨੂੰ ਸਫਲਤਾ ਬਖਸ਼ੇ। 4 ਮੰਗਾਂ ਸਰਕਾਰ ਮਜਬੂਰ ਹੋ ਕੇ ਪੂਰੀਆਂ ਕਰਨ ਤੇ ਸਾਡੇ ਜਿਹੜੇ ਗੁਰਮੁਖ ਪਿਆਰੇ ਉਹ ਬੰਦੀ ਸਿੰਘ ਨੇ ਰਿਹਾ ਹੋਣ। ਤੇ ਸਤਿਗੁਰ ਜੀ ਦੀ ਚਰਨਾਂ 'ਚ ਬੇਨਤੀ ਹੈ, ਚੜ੍ਹਦੀ ਕਲਾ ਨਾਲ ਪੰਥ ਇੱਥੋਂ ਹੱਸਦਾ ਹੱਸਦਾ ਜਿਵੇਂ ਦਿੱਲੀ ਤੋਂ ਚੜ੍ਹਦੀ ਕਲਾ ਵਿੱਚ ਆਇਆ, ਇੱਥੋਂ ਵੀ ਇਨਸਾਫ ਮੋਰਚਾ ਜਿੱਤ ਕੇ ਚੜ੍ਹਦੀ ਕਲਾ ਵਿੱਚ ਆਪਣੇ ਘਰਾਂ ਨੂੰ ਪਰਤੇ। ਹੋਈਆਂ ਭੁੱਲਾਂ ਦੀ ਖਿਮਾ। ਸਟੇਜ ਤੇ ਆਗੂ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਬਾ ਹਰਵੰਸ ਸਿੰਘ ਜੀ ਰਵਾਲੋਂ ਵਾਲੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਿ ਗੁਰਮਤਿ ਕਸਵੱਟੀ ਤੇ ਅਤੇ ਪੰਥ ਦੀਆਂ ਜੋ ਵਡਮੁੱਲੀਆਂ ਦਾਸਤਾਨਾਂ ਹੈ ਉਹਨਾਂ ਬਾਰੇ ਆਪ ਜੀ ਨੂੰ ਚਾਨਣਾ ਪਾਇਆ। ਤੇ ਭਾਈ ਜਗਤਾਰ ਸਿੰਘ ਹਵਾਰਾ ਜੀ, ਉਹਨਾਂ ਦੇ ਜੀਵਨ ਬਾਰੇ ਤੇ ਜੇਲ੍ਹਾਂ ਦੇ ਵਿੱਚ ਕਿਵੇਂ ਉਹਨਾਂ ਨੂੰ ਰਹਿਤ ਮਰਿਆਦਾ ਨੂੰ ਕਾਇਮ ਰੱਖਿਆ, ਆਪ ਜੀ ਨੂੰ ਸਰਵਣ ਕਰਾਇਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂ ਬੀਬੀਆਂ ਨੂੰ ਕਿ ਲੰਗਰ ਦੇ ਵਿੱਚ ਪ੍ਰਸ਼ਾਦੇ ਬਣਾਉਣ ਦੀ ਲੋੜ ਹੈ। ਭਾਈ ਬੀਬੀਆਂ ਨੂੰ ਬੇਨਤੀ ਹੈ ਕਿ ਉੱਥੇ ਵੀ ਆਪਾਂ ਸੇਵਾਵਾਂ ਨਿਭਾਉਣੀਆਂ ਤਾਂ ਕਿ ਸੰਗਤਾਂ ਪ੍ਰਸ਼ਾਦਾ ਪਾਣੀ ਛਕਣ। ਸੋ ਹੁਣ ਮੈਂ ਬੇਨਤੀ ਕਰਾਂ ਬੀਬੀ ਗਗਨਦੀਪ ਕੌਰ ਬਡਵਾਰ ਢਾਡੀ ਜਥਾ, ਉਹ ਆਪ ਜੀ ਨੂੰ 4 ਵਜੇ ਤੱਕ ਢਾਡੀ ਵਾਰਾਂ ਦੁਆਰਾ ਨਿਹਾਲ ਕਰਨਗੇ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਭੈਣਾਂ ਨੂੰ ਜਿਹੜੇ ਇੱਧਰ ਉੱਧਰ ਘੁੰਮ ਰਹੇ ਹੈ, ਕਿ ਆਓ ਭਾਈ ਆਪਾਂ ਪੰਡਾਲ 'ਚ ਸੱਜ ਕੇ ਤੇ ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ। ਤੇ ਬਾਕੀ ਜਿਹੜੇ ਸੰਗਤਾਂ ਜਾ ਰਹੇ ਉਹਨਾਂ ਨੂੰ ਬੇਨਤੀ ਹੈ ਲੰਗਰ ਛਕ ਕੇ ਫਿਰ ਵਾਪਸ ਆ ਜਾਣਾ ਹੈ। ਆਪਾਂ ਗੁਰੂ ਦੀ ਸ਼ਰਨ ਦੇ ਜੀ ਬੈਠਣਾ ਹੈ, ਕਿਉਂਕਿ ਪੁਰਾਣੇ ਤੋਂ ਆਇਓ ਲਾਹ ਲੈਣ ਲੱਗਾ ਕਿਤ। ਵਾਹਿਗੁਰੂ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਹਿਗੁਰੂ
ਛੱਡ ਕੇ ਸਵਰਗਪੁਰੀ ਨੂੰ ਤੁਰ ਪਏ ਜੰਗਲੇ ਉਜਾੜਾਂ ਨੂੰ ਛੱਡ ਕੇ ਸਵਰਗਪੁਰੀ ਨੂੰ ਛੱਡ ਕੇ ਸਵਰਗਪੁਰੀ ਨੂੰ ਤੁਰ ਪਏ ਜੰਗਲੇ ਉਜਾੜਾਂ ਨੂੰ ਤੇਰੇ ਝੋਜਾਂ ਦਾ ਨਾ ਭੇਦ ਕਿਸੇ ਨੇ ਪਾਇਆ ਪੁੱਤਰਾਂ ਨਾਲੋਂ ਸਮਝਿਆ ਪਿਆਰੇ ਸਿੱਖਾਂ ਨੂੰ ਸੋਹਣੇ ਲਾਲਾਂ ਨੂੰ ਤੈ ਹੱਥੀ ਸ਼ਹੀਦ ਕਰਾਇਆ ਖਲਕਤ ਸਾਰੀ ਗਾਉਂਦੀ ਆ ਤੇਰੇ ਮਰਦਪਣੇ ਨੂੰ ਖਲਕਤ ਸਾਰੀ ਗਾਉਂਦੀ ਆ ਰੱਖੀ ਲਾਜ ਦਾਤਿਆ ਸ਼ਰਨ ਦਲੇਰ ਆਇਆ ਵਾਹਿਗੁਰੂ ਸੰਤਾਂ ਕੇ ਕਾਰਜ ਆਪ ਖਲੋਇਆ हर कम करावण आया राम धरत सुहावी ताल सुहावा बिच अमृत जल छाया राम दो कालन परनासी दयालन स्वरूपे सदांग संगे भंगन बिपुते निमाणियां दे मान सतगुरु निताणियां दे ताण सतगुरु निओटियां दी ओट सतगुरु ने गत्तियां दी गत सतगुरु ने पत्तियां दी पत सतगुरु गुरता गद्दी ते विराजमान गुरता गद्दी ते सभाएमान दसां गुरुआं दी जोत चबर तख्त छतरां दे मालिक धन धन गुरु ग्रंथ साहिब महाराज जी दी निगी गोद दा आनंद मान रहे गुरमुख जनो आओ सब तो पहला फतेह नाल जुड़ना करिए सतगुरु जी आखदे ने वाहिगुरु गुर मंत्र है जप होवे कोई सतगुरु जी फरमाउणा करदे ने कहंदे रसना जपै ना नाम ता तिल तिल कर कट्टी है कहंदे जेड़ी जीबा जेड़ी रसना 24 घंटियां दे विच एक बारी भी वाहिगुरु शब्द नहीं उच्चारण करदी ਉਹਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਭਾਈ ਚੋਪਾ ਜੀ ਕਹਿੰਦੇ ਨੇ ਰਹਿਤਨਾਮੇ ਦੇ ਵਿੱਚ ਉਹ ਕਹਿੰਦੇ ਨੇ ਆਗੇ ਆਬਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਗੁਜਾਵੇ ਸ਼ਾਇਰ ਕੀ ਕਹਿੰਦਾ ਸ਼ਾਇਰ ਕਹਿੰਦਾ ਫਤਿਹ ਨਾਲ ਅਕਾਲ ਦੇ ਜੋੜਦੀ ਏ ਇਹ ਸ਼ਹੀਦਾਂ ਦੇ ਖੂਨ ਚੋਂ ਆਈ ਫਤਿਹ ਜ਼ਰਾ ਤੱਕੋ ਸਰਹੰਦ ਦੀ ਕੰਧ ਵੱਲੇ ਸਾਹਿਬਜ਼ਾਦੇ ਆ ਕਿਵੇਂ ਬਲਾਈ ਫਤਿਹ ਬੇਈਮਾ ਭਰਮਾ ਪਖੰਡਾਂ ਦਾ ਨਾਸ ਕਰਦੀ ਆ ਪਿਆਰੇ ਪ੍ਰੀਤਮ ਦੇ ਤਾਈ ਮਲਾਏ ਫਤਿਹ ਉਹਦੀ ਕਦੇ ਨਾ ਜੱਗ ਵਿੱਚ ਹਾਰ ਹੁੰਦੀ ਹੈ ਜਿਹੜਾ ਸੰਗਤ ਵਿੱਚ ਗੱਜ ਕੇ ਬਲਾਏ ਫਤਿਹ ਇਸ ਕਰਕੇ ਜਿਤਨੇ ਵੀ ਸਰੀਰ ਜੁੜ ਬੈਠੇ ਹੋ ਅਦਬ ਦੇ ਨਾਲ ਝੁਕਾਓ ਸੀਸ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇਸ ਕੌਮੀ ਇਨਸਾਫ ਮੋਰਚਾ ਇਨਸਾਫ ਦਾ ਮਤਲਬ ਅਸੀਂ ਸਾਰੇ ਚੰਗੀ ਤਰ੍ਹਾਂ ਸਮਝਦੇ ਹਾਂ। ਜੇ ਅਸੀਂ ਇਨਸਾਫ ਦਾ ਮਤਲਬ ਸਮਝਦੇ ਹਾਂ ਇਸੇ ਕਰਕੇ ਅਸੀਂ ਆਪਣੇ ਘਰਾਂ ਤੋਂ ਚੱਲ ਕਰਕੇ ਇਸ ਗੁਰੂ ਦੀ ਗੋਦ ਵਿੱਚ ਆਏ ਆ ਪਵਿੱਤਰ ਗੋਦ ਦੇ ਵਿੱਚ ਜੇ ਅਸੀਂ ਇਨਸਾਫ ਦਾ ਮਤਲਬ ਸਮਝਦੇ ਹਾਂ। ਪਰ ਜਿਹੜੀਆਂ ਸਰਕਾਰਾਂ ਆ ਇਹ ਇਨਸਾਫ ਦਾ ਮਤਲਬ ਨਹੀਂ ਸਮਝਦੀਆਂ।
ਕਿਉਂਕਿ ਇਹਨਾਂ ਕੋਲ ਤੇ ਸਿਫਾਰਿਸ਼ਾਂ ਚੱਲਦੀਆਂ, ਪਰ ਇਹ ਦਰ ਜਿੱਥੇ ਅਸੀਂ ਆ ਕੇ ਝੁਕਦੇ ਆ, ਇੱਥੇ ਕੋਈ ਸਿਫਾਰਿਸ਼ ਨਹੀਂ ਚੱਲਦੀ। ਇੱਥੇ ਸਿਰਫ ਨਿਮਰਤਾ ਨੂੰ ਢੋਈ ਮਿਲਦੀ ਆ, ਨਿਮਾਣੇ ਨੂੰ ਗਲੇ ਲਾਇਆ ਜਾਂਦਾ। ਕਿਉਂਕਿ ਜਿਹੜੇ ਸਾਡੇ ਰੈਂਕ ਨੇ ਉਹ ਅਸੀਂ ਬਾਹਰ ਛੱਡ ਕੇ ਆਉਨੇ ਆ, ਜਿੱਥੇ ਅਸੀਂ ਜੋੜੇ ਖੋਲਦੇ ਆ। ਸਿਰਫ ਇਹ ਇੱਕ ਐਸਾ ਦਰ ਆ ਜਿੱਥੇ ਨਿਮਰਤਾ ਨੂੰ ਅਪਣਾਇਆ ਜਾਂਦਾ ਹੈ। ਕਿਉਂਕਿ ਬਾਕੀ ਕਿਸੇ ਵੀ ਮਹਿਕਮੇ ਦੇ ਵਿੱਚ ਅਸੀਂ ਚਲੇ ਜਾਈਏ, ਦੁਨੀਆ ਤੇ ਕਿਤੇ ਵੀ ਚਲੇ ਜਾਈਏ, ਹਰ ਕਿਤੇ ਸਿਫਾਰਿਸ਼ ਚੱਲਦੀ ਆ, ਪਰ ਇਹ ਐਸਾ ਦਰ ਜਿੱਥੇ ਕੋਈ ਸਿਫਾਰਿਸ਼ ਨਹੀਂ ਚੱਲਦੀ। ਕਿੰਨੇ ਹੀ ਲੋਕ ਪਹਿਲਾਂ ਆਉਂਦੇ ਸੀ ਇਸ ਜਗ੍ਹਾ ਤੋਂ, ਇੱਥੋਂ ਦੀ ਗੁਜ਼ਰ ਜਾਂਦੇ ਸੀ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਅੱਜ ਅਸੀਂ ਸਤਸੰਗਤ ਦੇ ਰੂਪ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਬੈਠੇ ਆ। ਇਹ ਜਿਹੜੀ ਸਤਸੰਗਤ ਆ, ਇਹ ਭਾਗਾਂ ਦੇ ਨਾਲ ਨਸੀਬ ਹੁੰਦੀਆਂ। ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜਿਉ। ਅਸੀਂ ਵੱਡੇ ਭਾਗਾ ਵਾਲੇ ਆ, ਜਗ ਦੀ ਜ਼ਮੀਰ ਵਾਲੇ ਆ ਕਿ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਹਰ ਇਨਸਾਨ। ਕਿਉਂਕਿ ਅਸੀਂ ਢਾਡੀ ਸਿੰਘ ਆ, ਅਸੀਂ ਗਾ ਕੇ ਪ੍ਰਚਾਰ ਕਰਕੇ ਯੋਗਦਾਨ ਪਾ ਰਹੇ ਆ। ਕੁਝ ਮੇਰੇ ਵੀਰ ਲੰਗਰ ਲਗਾ ਕੇ ਯੋਗਦਾਨ ਪਾ ਰਹੇ ਨੇ, ਕੁਝ ਬਜ਼ੁਰਗ, ਕਿਉਂਕਿ ਬਾਬਾ ਜੀ ਪਹਿਲਾਂ ਗੱਲ ਕਰ ਰਹੇ ਸੀ ਜੋਸ਼ ਤੇ ਹੋਸ਼ ਤੋਂ ਕੰਮ ਲੈਣਾ। ਜੋਸ਼ ਕਿਹੜਾ ਆ? ਜਿਹੜੇ ਸਾਡੇ ਨੌਜਵਾਨ ਵੀਰ ਨੇ, ਯੂਥ ਆ। ਕਿਉਂਕਿ ਜਦੋਂ ਅਸੀਂ ਆ ਰਹੇ ਸੀ ਮੈਂ ਵੇਖਿਆ ਕਿੰਨੇ ਹੀ ਵੀਰ ਜਿਨ੍ਹਾਂ ਨੇ ਹੁਣੇ ਗੁਰੂ ਸਾਹਿਬ ਅੰਮ੍ਰਿਤ ਦੀ ਦਾਤ ਜਿਨ੍ਹਾਂ ਨੂੰ ਬਖਸ਼ੀ ਆ, ਉਹ ਸ਼ਸਤਰਧਾਰੀ ਹੋਏ ਨੇ। ਬੜੀ ਖੁਸ਼ੀ ਦੀ ਗੱਲ ਆ। ਉਹ ਸਾਡਾ ਜੋਸ਼, ਹੋਸ਼ ਕੀ ਆ? ਸਾਡੇ ਬਜ਼ੁਰਗ ਸਹਿਬਾਨ ਜਿਹੜੇ ਸਾਨੂੰ ਰਸਤਾ ਦੱਸਦੇ ਆ, ਜਿਹੜੇ ਸਾਨੂੰ ਦੱਸਦੇ ਆ ਕਿ ਅਸੀਂ ਕਿੱਦਾਂ ਕਰਕੇ ਇਹ ਮੋਰਚਾ ਫਤਿਹ ਕਰ ਸਕਦੇ ਆ। ਕਿਉਂਕਿ ਸਾਡੇ ਬਜ਼ੁਰਗ ਸਹਿਬਾਨਾਂ ਕੋਲ ਇੰਨਾ ਕੁ ਤਜਰਬਾ ਕਿ ਜੇ ਕਿਸੇ ਵਕੀਲ ਨੂੰ ਵੀ ਉਹ ਨਸੀਹਤ ਦੇ ਦੇਣ ਕਿ ਤੂੰ ਆ ਇਦਾਂ ਕਰ ਲੈ, ਤੂੰ ਆ ਕੇਸ ਜਿੱਤ ਜਾਏਗਾ। ਇਹ ਸਾਡੇ ਐਸੇ ਬਜ਼ੁਰਗ ਨੇ। ਕਿਉਂਕਿ ਅਕਲ ਸਿਰਫ ਬਦਾਮ ਖਾਣ ਨਾਲ ਨਹੀਂ ਆਉਂਦੀ ਸੰਗਤ ਜੀ। ਇਹ ਸਾਡੇ ਬਜ਼ੁਰਗਾਂ ਨੇ ਪਿੰਡੇ ਤੇ ਬਹੁਤ ਕੁਝ ਹੰਡਾਇਆ ਹੋਇਆ, ਇਹਨਾਂ ਨੂੰ ਪਤਾ ਹੈ। ਕਿਉਂਕਿ ਇਹ ਤੇ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ, ਜਿਹੜਾ ਵਿਤਕਰਾ ਸਾਡੇ ਨਾਲ ਹੁਣ ਵੀ ਹੋ ਰਿਹਾ, ਇਹ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ। ਪਰ ਜਿਹੜਾ ਹੁਣ ਸਮਾਂ, ਇਹ ਸੌਣ ਦਾ ਨਹੀਂ ਰਿਹਾ, ਇਹ ਸਮਾਂ ਜਾਗਣ ਦਾ। ਬਹੁਤ ਲੰਮਾ ਅਰਸਾ ਹੋ ਗਿਆ ਸਾਨੂੰ ਸੁੱਤਿਆਂ ਨੂੰ। ਕਿਉਂਕਿ ਇਹਨਾਂ ਸਰਕਾਰਾਂ ਨੂੰ ਤੇ ਇਦਾਂ ਲੱਗਦਾ ਵੀ ਇਹ ਜਿਹੜੇ ਸਿੱਖ ਆ, ਇਹ ਜਿਹੜਾ ਪੰਥ ਆ, ਇਹਨਾਂ ਨੂੰ ਪੋਲਿਟਿਕਸ ਨਹੀਂ ਕਰਨੀ ਆਉਂਦੀ। ਪਰ ਇਹ ਭੁਲੇਖੇ ਵਿੱਚ ਨੇ। ਜੇ ਇਹ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਕਿਤਾਬਾਂ ਪੜ੍ਹਦੇ ਤਾਂ ਇਹਨਾਂ ਨੂੰ ਪਤਾ ਲੱਗਦਾ ਕਿ ਸਾਡਾ ਸਿੱਖ ਰਾਜ ਕਿਹੋ ਜਿਹਾ ਸੀ। ਉਸ ਮਹਾਰਾਜਾ ਰਣਜੀਤ ਸਿੰਘ ਨੇ 19 ਸਾਲ ਦੀ ਉਮਰ ਦੇ ਵਿੱਚ ਅਬਦਾਲੀ ਦੇ ਪੋਤਰੇ ਨੂੰ ਵੰਗਾਰਿਆ ਕਿ ਆ ਚੜ੍ਹਤ ਸਿੰਘ ਦਾ ਪੋਤਰਾ ਤੈਨੂੰ ਵੰਗਾਰ ਰਿਹਾ। ਫਿਰ 1799 ਦੇ ਵਿੱਚ, 1800 ਦੇ ਵਿੱਚ, 1802 ਦੇ ਵਿੱਚ ਜੰਮੂ, ਲਾਹੌਰ, ਅੰਮ੍ਰਿਤਸਰ ਫਤਿਹ ਕਰਕੇ ਇਹ ਖਾਲਸਾ ਰਾਜ ਵਹਿੰਦਿਆਂ ਇੰਨਾ ਵੱਡਿਆਂ ਕਰ ਦਿੱਤਾ ਕਿ ਲੋਕਾਂ ਦੀ ਸੋਚ ਤੋਂ ਪਰੇ ਸੀ। ਉਹਨਾਂ ਦੇ 52 ਸਾਲ ਦੇ ਕਾਰਜਕਾਲ ਦੇ ਵਿੱਚ ਇੱਕ ਵੀ ਸਜ਼ਾਏ ਮੌਤ ਨਹੀਂ ਹੋਈ। ਇਹਨਾਂ ਨੂੰ ਲੋੜ ਆ ਉਹਨਾਂ ਨੂੰ ਪੜ੍ਹਨ ਦੀ ਕਿ ਸਿੱਖ ਰਾਜ ਕੈਸਾ ਸੀ। ਅੱਜ ਲੋੜ ਆ ਕਿ ਉਹਨਾਂ ਤੋਂ ਇਹ ਸਿੱਖ ਕੇ ਆਉਣ ਕਿ ਸਿੱਖਾਂ ਦਾ ਰਾਜ ਕਿਹੋ ਜਿਹਾ ਸੀ। ਆਓ ਹੁਣ ਜਿਹੜਾ ਸਮਾਂ ਉਹ ਜਾਗਣ ਦਾ ਆ ਗਿਆ। ਬੜੇ ਲੰਮੇ ਅਰਸੇ ਤੋਂ ਅਸੀਂ ਸੁੱਤੇ ਹੋਏ ਆ। ਹੁਣ ਜਿਹੜੇ ਵੈਰੀ ਨੇ ਉਹ ਸਿਰ ਤੇ ਖੜ ਗਏ ਆ ਕੇ। ਆਓ ਉਸੇ ਸਮੇਂ ਦੀ ਕਵਿਤਾ ਅਸੀਂ ਆਖਣੀ ਆ, ਸੌਣ ਦਾ ਸਮਾਂ ਨਹੀਂ ਸੁੱਤਾ ਜਾਗ ਬੱਬਰਾ, ਵੈਰੀ ਸਿਰ ਤੇ ਖੜੇ ਉਸ ਸਮੇਂ ਦਾ ਸੀਨ ਢਾਡੀ ਜਥੇ ਕੋਲੋਂ ਇਉਂ ਸਰਵਣ ਕਰੋ ਜੀ। ਉੱਡਦੇ ਬਰੋਲੇ ਅੱਗ ਦੇ ਹੋ ਜ਼ੁਲਮੀ ਹਨੇਰੀਆਂ, ਵੇਖ ਕਿਵੇਂ ਉੱਡਦੇ ਬਰੋਲੇ ਅੱਗ ਦੇ ਹੋ ਜ਼ੁਲਮੀ ਹਨੇਰੀਆਂ, ਵੇਖ ਕੇ ਚਖੇੜੇ ਕਾਸ ਤੋਂ ਨਾ ਖੁੱਲੀਆਂ ਹੈ ਅੱਖਾਂ ਬੰਦ ਤੇਰੀਆਂ, ਵੇਖ ਕੇ ਚਖੇੜੇ ਕਾਸ ਤੋਂ ਨਾ ਖੁੱਲੀਆਂ ਹੈ ਅੱਖਾਂ ਬੰਦ ਤੇਰੀਆਂ।
ਵਿੱਚੋਂ ਕਾੜੀ ਕਾੜੀ ਓਏ ਹਾਏ ਡਿੱਗਦੇ ਸਮਾਨ ਵਿੱਚੋਂ ਕਾੜੀ ਕਾੜੀ ਓਏ ਤੇਰੇ ਸਿਰ ਤੇ ਖੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਬੱਬਰਾ ਹੋ ਵੈਰੀ ਸਿਰ ਤੇ ਖੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਵੀਰਿਆ ਹੋ ਵੈਰੀ ਸਿਰ ਤੇ ਖੜੇ ਹੁਣ ਸੁੱਤੇ ਸ਼ੇਰਾ ਤੇਰੇ ਉੱਤੇ ਨੱਚਦੇ ਨੇ ਜੰਗਲੀ ਜਨੌਰ ਓਏ ਹੁਣ ਸੁੱਤੇ ਸ਼ੇਰਾ ਤੇਰੇ ਉੱਤੇ ਨੱਚਦੇ ਨੇ ਜੰਗਲੀ ਜਨੌਰ ਓਏ ਲੈ ਗਏ ਤੇਰੇ ਬਾਗ ਦੀ ਸੁਗੰਧੀ ਲੁੱਟ ਕੇ ਹੋ ਕਾਲੇ ਕਾਲੇ ਪੌਰ ਓਏ ਲੈ ਗਏ ਤੇਰੇ ਬਾਗ ਦੀ ਸੁਗੰਧੀ ਲੁੱਟ ਕੇ ਹੋ ਕਾਲੇ ਕਾਲੇ ਪੌਰ ਓਏ ਡਾਰਾਂ ਦੀਆਂ ਡਾਰਾਂ ਤੇਰੀ ਬਾਹਰ ਟੱਪ ਕੇ ਹੋ ਵਿੱਚ ਬਾਗ ਤੇ ਬੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਬੱਬਰਾ ਹੋ ਵੈਰੀ ਸਿਰ ਤੇ ਖੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਵੀਰਿਆ ਉਹ ਵੈਰੀ ਸਿਰ ਤੇ ਖੜੇ ਨਾਜ਼ਰਾਂ ਨੇ ਖਾਲੇ ਹੋ ਗਏ ਵੱਖੋ ਵੱਖਰੇ ਹਾਏ ਨਾਜ਼ਰਾਂ ਨੇ ਖਾਲੇ ਹੋ ਗਏ ਵੱਖੋ ਵੱਖਰੇ ਹੋ ਪੁੱਤ ਦਸ਼ਮੇਸ਼ ਦੇ ਨਾਜ਼ਰਾਂ ਨੇ ਖਾਲੇ ਹੋ ਗਏ ਵੱਖੋ ਵੱਖਰੇ ਹੋ ਪੁੱਤ ਦਸ਼ਮੇਸ਼ ਦੇ ਦਿਨ ਅਤੇ ਰਾਤੀ ਘਾਟਾ ਖਾਈ ਜਾਂਦੇ ਆ ਹਮਾਰੇ ਵੈ ਕਲੇਸ਼ ਦੇ ਦਿਨ ਅਤੇ ਰਾਤੀ ਘਾਟਾ ਖਾਈ ਜਾਂਦੇ ਆ ਹਮਾਰੇ ਵੈ ਕਲੇਸ਼ ਦੇ ਏਕਤਾ ਤੋਂ ਬਿਨਾ ਸਾਡਾ ਸੂਰਜ ਉੱਡ ਪਿਆ ਹੋ ਕਿਵੇਂ ਜੱਗ ਤੇ ਚੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਬੱਬਰਾ ਹੋ ਵੈਰੀ ਸਿਰ ਤੇ ਖੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਵੀਰਿਆ ਹੋ ਵੈਰੀ ਸਿਰ ਤੇ ਖੜੇ ਲੁੱਟ ਕੇ ਨਾ ਲੈ ਜੇ ਕੋਈ ਗੈਰ ਆਦਮੀ ਹੋ ਤੇਰੀ ਸੋਨੇ ਦੀ ਚਿੜੀ ਲੁੱਟ ਕੇ ਨਾ ਲੈ ਜੇ ਕੋਈ ਗੈਰ ਆਦਮੀ ਹੋ ਤੇਰੀ ਸੋਨੇ ਦੀ ਚਿੜੀ ਤੇਗਾਂ ਦੀਆਂ ਧਾਰਾਂ ਨਾਲ ਲਾਉਣ ਜਾਣਦੇ ਜੋ ਚੜੀ ਸਿਰ ਤੇ ਬਿੜੀ ਤੇਗਾਂ ਦੀਆਂ ਧਾਰਾਂ ਨਾਲ ਲਾਉਣ ਜਾਣਦੇ ਜੋ ਚੜੀ ਸਿਰ ਤੇ ਬਿੜੀ ਭੁੱਲ ਕੇ ਨਾ ਬੈਜੀ ਜਿਹੜੇ ਗੁਰੂ ਪੀਰਾਂ ਦੇ ਹੋ ਤੇਰੇ ਸਭ ਕੇ ਪੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਬੱਬਰਾ ਹੋ ਵੈਰੀ ਸਿਰ ਤੇ ਖੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਵੀਰਿਆ ਹੋ ਵੈਰੀ ਸਿਰ ਤੇ ਖੜੇ ਬਿਜਲੀ ਸਮਾਨ ਅੱਜ ਫੇਰ ਕੜਕੋ ਪਤਾ ਲੱਗੇ ਜੱਗ ਨੂੰ ਬਿਜਲੀ ਸਮਾਨ ਅੱਜ ਫੇਰ ਕੜਕੋ ਪਤਾ ਲੱਗੇ ਜੱਗ ਨੂੰ ਅੱਗ ਲਾ ਦਿਓ ਲੱਕੜਾਂ ਦੇ ਭਾਗ ਉਸ ਨੂੰ ਜੋ ਹੱਥ ਪਾਵੇ ਪੱਗ ਨੂੰ ਅੱਗ ਲਾ ਦਿਓ ਲੱਕੜਾਂ ਦੇ ਭਾਗ ਉਸ ਨੂੰ ਜੋ ਹੱਥ ਪਾਵੇ ਪੱਗ ਨੂੰ ਸ਼ਹੀਦਾਂ ਦੇ ਦਲੇਰਾ ਦੁਨੀਆ ਦੇ ਦਿਲਾਂ ਤੇ ਹੋ ਜਾਂਦੇ ਅੱਖਰ ਜੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਬੱਬਰਾ ਹੋ ਵੈਰੀ ਸਿਰ ਤੇ ਖੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਬੱਬਰਾ ਹੋ ਵੈਰੀ ਸਿਰ ਤੇ ਖੜੇ ਸੌਣ ਦਾ ਸਮਾਂ ਨੀ ਸੁੱਤਾ ਜਾਗ ਵੀਰਿਆ ਉਹ ਵੈਰੀ ਸਿਰ ਤੇ ਖੜੇ
ਅੱਜ ਅਸੀਂ ਇਸ ਕੌਮੀ ਇਨਸਾਫ ਮੋਰਚੇ ਦੇ ਵਿੱਚ ਇਸ ਕਰਕੇ ਨਹੀਂ ਆਏ ਕਿ ਸਾਨੂੰ ਕੋਈ ਬੰਦਾ ਇੱਥੇ ਲੈ ਕੇ ਆਇਆ ਜਾਂ ਅਸੀਂ 4 ਬੰਦੇ ਗੱਡੀ 'ਚ ਬੈਠ ਕਰਕੇ ਆਏ ਆ, ਬਲਕਿ ਅਸੀਂ ਇਸ ਕਰਕੇ ਆਏ ਆ ਕਿਉਂਕਿ ਉਹ ਯੋਧਿਆਂ ਜਰਨੈਲਾਂ ਦਾ ਜਿਹੜਾ ਖੂਨ ਸਾਡੀਆਂ ਰਗਾਂ ਦੇ ਵਿੱਚ ਵਗਦਾ, ਉਹ ਕੀ ਕਹਿੰਦੇ ਆ, ਅਸੀਂ ਤੇਗ ਦੀ ਧਾਰ ਤੇ ਤੁਰਨ ਵਾਲੇ ਮਤਾ ਪ੍ਰਵਾਹ ਕੀ ਸਾਨੂੰ ਕੰਡਿਆਂ ਦੀ। ਉਹ ਕਿਤੇ ਹੌਸਲਾ ਨਾ ਸਾਡਾ ਜੱਗ ਪਰਖੇ, ਉਹ ਗੁੜਤੀ ਮਿਲੀ ਆ ਖੜਕਦੇ ਖੰਡਿਆਂ ਦੀ। ਅਸੀਂ ਉਹਨਾਂ ਕੌਮਾਂ ਦੇ ਵਾਰਸਾਂ ਤਾਕ ਜਿਨ੍ਹਾਂ ਦੀ ਕਾਬਲ ਤੱਕ ਚਲਾਏ ਝੰਡਿਆਂ ਦੀ। ਜਦੋਂ ਆਪਾਂ ਇੱਥੇ ਨਤਮਸਤਕ ਹੁੰਨੇ ਆ ਨਾ, ਸਾਹਮਣੇ 10 ਗੁਰੂਆਂ ਦੇ ਸਰੂਪ ਤੇ ਨਾਲ ਹੀ ਬਾਬਾ ਦੀਪ ਸਿੰਘ, ਉਹਨਾਂ ਦੇ ਅਸੀਂ ਦਰਸ਼ਨ ਕਰਦੇ ਆ। ਐਸੇ ਯੋਧੇ ਜਰਨੈਲ ਜਿਨ੍ਹਾਂ ਨੇ ਬਿਨਾਂ ਸੀਸ ਤੋਂ ਵੀ ਜੰਗ ਲੜੇ ਆ ਤੇ ਜਿੱਤੇ ਵੀ ਆ, ਐਸੇ ਯੋਧੇ ਜਰਨੈਲਾਂ ਦਾ ਜਿਹੜਾ ਖੂਨ ਆ ਸਾਡੀਆਂ ਰਗਾਂ ਦੇ ਵਿੱਚ ਵਗਦਾ। ਆਓ ਸੰਗਤ ਜੀ, ਰੋਜ਼ ਅਸੀਂ ਅਰਦਾਸ ਕਰਦੇ ਆ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ। ਅਸੀਂ ਰੋਜ਼ ਅਰਦਾਸ ਕਰਦੇ ਆ ਨਾ, ਉਹ ਐਸੇ ਸਿੱਧਕੀ ਸਿੱਖ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਨੇ। ਉੱਥੇ ਫਿਰ ਬਾਬਾ ਦੀਪ ਸਿੰਘ ਜੀ ਦੀ ਗੱਲ ਕਰਨੀ ਜ਼ਰੂਰੀ ਆ, ਬੰਦ ਬੰਦ ਕਟਵਾਏ ਨੇ। ਉੱਥੇ ਫਿਰ ਭਾਈ ਮਨੀ ਸਿੰਘ ਦੀ ਆਰਿਆਂ ਨਾਲ ਸੀਸ ਚਰਾਏ, ਉੱਥੇ ਭਾਈ ਮਨੀ ਸਿੰਘ ਦੀ ਗੱਲ ਕਰਨੀ ਜ਼ਰੂਰੀ ਆ। ਖੋਪਰੀਆਂ ਲਹਾਈਆਂ, ਉੱਥੇ ਫਿਰ ਭਾਈ ਤਾਰੂ ਸਿੰਘ ਦੀ ਗੱਲ ਕਰਨੀ ਜ਼ਰੂਰੀ ਆ। ਆਓ ਇਸੇ ਸਾਖੀ ਚੋਂ ਆਪ ਜੀ ਦੇ ਨਾਲ 1-2 ਰਚਨਾਵਾਂ ਸਾਂਝੀਆਂ ਕਰਨੀਆਂ। ਉਹ ਸਿੱਧਕੀ ਸਿੱਖ ਜਿਨ੍ਹਾਂ ਨੂੰ ਗੁਰੂ ਦੇ ਉੱਪਰ ਵਿਸ਼ਵਾਸ ਸੀ। ਕਈ ਵਾਰੀ ਅਸੀਂ ਅਰਦਾਸ ਕਰਦੇ ਆ ਸੰਗਤ ਜੀ, ਸਾਡੀ ਅਰਦਾਸ ਕਈ ਵਾਰ ਪੂਰੀ ਨਹੀਂ ਹੁੰਦੀ, ਉੱਥੇ ਫਿਰ ਅਸੀਂ ਰੱਬ ਦਾ ਹੀ ਕਸੂਰ ਕੱਢਣ ਲੱਗ ਜਾਂਦੇ, ਰੱਬ ਨੇ ਸਾਡੇ ਨਾਲ ਚੰਗੀ ਨਹੀਂ ਕੀਤੀ, ਇਦਾਂ ਕਰਤਾ ਉਦਾਂ ਕਰਤਾ। ਪਰ ਜੇ ਅਸੀਂ ਸੁਣਾਉਣ ਵਾਲੇ ਹੋਈਏ ਨਾ ਤਾਂ ਉਹ ਸੁਣਦਾ ਜ਼ਰੂਰ ਆ, ਪਰ ਸਾਡੇ 'ਚ ਸ਼ਕਤੀ ਸੁਣਾਉਣ ਵਾਲੀ ਹੋਣੀ ਚਾਹੀਦੀ ਆ। ਉਹ ਐਸੇ ਸਿੱਧਕੀ ਸਿੱਖ ਜਿਨ੍ਹਾਂ ਨੂੰ ਆਪਣੇ ਗੁਰੂ ਤੇ ਅਡੋਲ ਵਿਸ਼ਵਾਸ ਸੀ। ਭਾਈ ਤਾਰੂ ਸਿੰਘ, ਉਹਨਾਂ ਦੀ ਸ਼ਹੀਦੀ ਦਾ ਰੀਜ਼ਨ, ਸ਼ਹੀਦੀ ਦਾ ਕਾਰਨ ਆਪ ਜੀ ਦੇ ਨਾਲ ਅਸੀਂ ਸਾਂਝਾ ਕਰਨਾ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਰਸ਼ਪਾਲ ਸਿੰਘ ਜੀ, ਪ੍ਰੈਜ਼ੀਡੈਂਟ ਆਫ ਅਕਾਲੀ ਯੂਨਾਈਟਿਡ ਚੰਡੀਗੜ੍ਹ, ਉਹਨਾਂ ਵੱਲੋਂ ਬਹੁਤ ਸਾਰਾ ਮਾਨ ਸਨਮਾਨ ਆਪਣੇ ਸੇਵਕ ਢਾਡੀ ਜਥੇ ਨੂੰ ਭੇਜਿਆ ਗਿਆ। ਹੋਰ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ, ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਨਵਾਬ ਲਖਵੀਰ ਸਿੰਘ ਮੇਰੇ ਹਸਬੈਂਡ, ਉਹਨਾਂ ਵੱਲੋਂ ਬਹੁਤ ਸਾਰਾ ਮਾਨ ਸਨਮਾਨ। ਤਹਿ ਦਿਲੋਂ ਧੰਨਵਾਦ ਕਰਦੇ ਆ। ਉਹਨਾਂ ਦੇ ਸਾਥੀ ਵੀ ਸਾਡੇ ਨਾਲ ਸਾਥ ਨਿਭਾ ਰਹੇ ਨੇ, ਤਹਿ ਦਿਲੋਂ ਧੰਨਵਾਦ ਕਰਦੇ ਆ। ਆਓ ਇਤਿਹਾਸ ਦੀਆਂ ਵਿਚਾਰਾਂ ਸ਼ੁਰੂ ਕਰੀਏ। ਜਦੋਂ ਜ਼ਕਰੀਆ ਖਾਨ ਤਖਤ ਤੇ ਬੈਠਾ ਸੀ, ਉਸ ਸਮੇਂ ਪੱਟੀ ਸ਼ਹਿਰ ਦਾ ਚੌਧਰੀ ਜਾਫਰ ਬੇਗ ਇਹ ਗੁੰਡਾਗਰਦੀ ਕਰਦਾ ਸੀ, ਗੁੰਡਾ ਰਾਜ ਕਰਦਾ ਸੀ ਤੇ ਇਹਨੂੰ ਡੱਕਣ ਵਾਲਾ ਕੋਈ ਨਹੀਂ ਸੀ। ਤੇ ਇੱਥੇ ਹੀ ਇੱਕ ਗਰੀਬ ਪਿਤਾ, ਗਰੀਬ ਬਜ਼ੁਰਗ ਰਹੀਮ ਖਾਂ ਮਾਛੀ, ਜੋ ਮੱਛੀਆਂ ਫੜਦਾ ਸੀ, ਵੇਚਦਾ ਸੀ ਤੇ ਆਪਣਾ ਗੁਜ਼ਾਰਾ ਕਰਦਾ ਸੀ, ਉਹ ਵੀ ਰਹਿੰਦਾ ਸੀ। ਤੇ ਇਹਦੀ ਇੱਕ ਬੇਟੀ ਸੀ ਸਲਮਾ, ਜੋ ਬੜੀ ਖੂਬਸੂਰਤ ਸੀ, ਬੜੀ ਸਿਆਣੀ ਸੀ, ਬੜੀ ਸੁਚੱਜੀ ਸੀ। ਉਹ ਇੱਕ ਦਿਨ ਸਹੇਲੀਆਂ ਦੇ ਨਾਲ ਬਾਜ਼ਾਰੇ ਚਲੀ ਗਈ ਤੇ ਉਧਰੋਂ ਜਾਫਰ ਬੇਗ ਆਪਣੇ ਅਹਿਲਕਾਰਾਂ ਦੇ ਨਾਲ ਬਾਜ਼ਾਰ ਦੇ ਵਿੱਚ ਆਇਆ ਹੋਇਆ ਸੀ। ਤੇ ਜਦੋਂ ਉਹਨੇ ਵੇਖਿਆ ਕਿ ਇਹ ਖੂਬਸੂਰਤ ਲੜਕੀ ਕਿਸ ਦੀ ਹੈ, ਉਹਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਪਤਾ ਕਰੋ ਇਹ ਖੂਬਸੂਰਤ ਲੜਕੀ ਕਿਸ ਦੀ ਹੈ। ਤੇ ਉਹਨਾਂ ਨੇ ਦੱਸਿਆ ਕਿ ਇੱਥੇ ਇੱਕ ਗਰੀਬ ਮੱਛੀਆਂ ਫੜਨ ਵਾਲਾ ਮਾਛੀ ਮੱਛੀਆਂ ਫੜਦਾ ਹੈ, ਵੇਚਦਾ ਤੇ ਆਪਣਾ ਗੁਜ਼ਾਰਾ ਕਰਦਾ ਹੈ, ਉਸ ਦੀ ਬੇਟੀ ਹੈ। ਜਦੋਂ ਉਹਨੂੰ ਪਤਾ ਲੱਗਾ ਕਿ ਗਰੀਬ ਹੈ, ਕੁਝ ਨਹੀਂ ਕਰ ਸਕਦਾ, ਤੇ ਉਹਨੇ ਕਿਹਾ ਕਿ ਇਸ ਲੜਕੀ ਨੂੰ ਫੜ ਕਰਕੇ ਮੇਰੇ ਮਹਿਲਾਂ ਦੇ ਵਿੱਚ ਲਿਜਾਇਆ ਜਾਵੇ, ਅਸੀਂ ਇਹਦੇ ਨਾਲ ਨਿਕਾਹ ਕਰਾਉਣਾ ਚਾਹੁੰਦੇ ਹਾਂ। ਉਸ ਲੜਕੀ ਨੂੰ ਜ਼ਬਰਦਸਤੀ ਨਿਕਾਹ ਦੇ ਲਈ ਜਾਫਰ ਬੇਗ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਤੇ ਉਹ ਫੜ ਕੇ ਲੈ ਗਏ। ਤੇ ਇਧਰ ਇਹ ਗਰੀਬ ਪਿਤਾ, ਜਦੋਂ ਸਲਮਾ ਦੀਆਂ ਸਹੇਲੀਆਂ ਨੇ ਜਾ ਕੇ ਦੱਸਿਆ ਕਿ ਬਾਪੂ ਕਹਿਰ ਹੋ ਗਿਆ, ਤੂੰ ਲੁੱਟਿਆ ਗਿਆ ਏ, ਪੱਟਿਆ ਗਿਆ ਏ, ਤੇਰੀ ਬੇਟੀ ਸਲਮਾ ਨੂੰ
ਜਾਫਰ ਬੇਗ ਦੇ ਅਹਿਲਕਾਰ ਜ਼ੋਰਾ ਜ਼ਰਬੀ ਚੁੱਕ ਕੇ ਲੈ ਗਏ ਤੇ ਉਹ ਗਰੀਬ ਪਿਤਾ ਉਹ ਕੀ ਕਰ ਸਕਦਾ ਸੀ, ਕਿਉਂਕਿ ਗਰੀਬ ਦੀ ਸੁਣਵਾਈ ਨਹੀਂ ਆ। ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਯਾਨੀ ਅਸਮਾਨ ਨੀਚੇ ਆ ਗਏ। ਉਹ ਰੋਣ ਲੱਗਾ, ਉਹਦੇ ਅੱਖਾਂ ਦੇ ਵਿੱਚ ਅਥਰੂ ਆ ਗਏ। ਉਹ ਆਖਣ ਲੱਗਾ ਕਿ ਮੇਰੀ ਪੱਤ, ਮੇਰੀ ਇੱਜ਼ਤ ਲੁੱਟੀ ਗਈ ਆ, ਮੈਂ ਹੁਣ ਕੀ ਕਰਾਂ, ਮੈਂ ਕਿਤ ਵੱਲ ਨੂੰ ਜਾਵਾਂ। ਤੇ ਕੁਝ ਕ ਗੁਰੂ ਦੇ ਪਿਆਰੇ ਉਹਨੂੰ ਆਖਣ ਲੱਗੇ ਕਿ ਤੁਸੀਂ ਜ਼ਕਰੀਆ ਖਾਨ ਦੀ ਕਚਹਿਰੀ ਦੇ ਵਿੱਚ ਜਾਓ, ਉੱਥੇ ਜਾ ਕੇ ਫਰਿਆਦ ਕਰੋ ਕਿ ਉਹ ਤੁਹਾਡੀ ਬੇਟੀ ਨੂੰ ਸਹੀ ਸਲਾਮਤ ਤੁਹਾਡੇ ਤੱਕ ਪਹੁੰਚਾ ਸਕਣ। ਆਓ ਜਿਵੇਂ ਕਰਕੇ ਜ਼ਕਰੀਆ ਖਾਨ ਦੀ ਕਚਹਿਰੀ ਦੇ ਵਿੱਚ ਇਹ ਗਰੀਬ ਪਿਤਾ ਫਰਿਆਦ ਕਰਦਾ, ਉਸ ਸਮੇਂ ਦਾ ਸੀਨ ਤੁਹਾਡੀ ਇੱਥੇ ਕੋਲੋਂ ਇਉਂ ਸਰਵਣ ਕਰੋ।
ਦੇ ਵਿੱਚ ਜਾ ਕੇ ਇਹ ਗਰੀਬ ਪਿਤਾ ਰੋਂਦਾ ਏ, ਕੁਰਲਾਉਂਦਾ ਏ, ਪਿੱਟਦਾ ਏ, ਆਖਦਾ ਏ ਕਿ ਮੇਰੀ ਧੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਨੇ ਜ਼ਾਫਰ ਬੇਗ ਦੇ ਬੰਦੇ ਅਹਲਕਾਰ। ਤੇ ਜਿਹੜਾ ਜ਼ਾਫਰ ਬੇਗ ਸੀ ਉਹ ਰਿਸ਼ਤੇ ਦੇ ਵਿੱਚ ਜ਼ਕਰੀਆ ਖਾਨ ਦਾ ਸਾਲਾ ਸੀ, ਕਿਉਂਕਿ ਜ਼ਕਰੀਆ ਖਾਨ ਦੀ ਭੈਣ ਜ਼ਾਫਰ ਬੇਗ ਨੂੰ ਵਿਆਹੀ ਸੀ, ਜੇ ਜ਼ਾਫਰ ਬੇਗ ਦੀ ਭੈਣ ਜ਼ਕਰੀਆ ਖਾਨ ਨੂੰ ਵਿਆਹੀ ਸੀ। ਇਸਲਾਮ ਧਰਮ ਦੇ ਵਿੱਚ ਇਹਦਾ ਵੱਟਾ ਸੱਟਾ ਕਰਕੇ ਵਿਆਹ ਹੋ ਜਾਂਦਾ ਹੈ। ਇਸ ਕਰਕੇ ਇਹ ਜ਼ਕਰੀਆ ਖਾਨ ਦਾ ਰਿਸ਼ਤੇਦਾਰ ਸੀ। ਜ਼ਕਰੀਆ ਖਾਨ ਨੇ ਰਹੀਮੇ ਖਾਨ ਦੀ ਕੋਈ ਸੁਣਵਾਈ ਨਹੀਂ ਕੀਤੀ। ਉੱਪਰੋਂ ਉਹਨੇ ਆਖਿਆ ਕਿ ਇਸ ਬੁੜੇ ਦਾ ਦਿਮਾਗ ਖਰਾਬ ਹੋ ਗਿਆ, ਇਹ ਬਹਿਕੀਆਂ ਗੱਲਾਂ ਕਰਦਾ, ਇਹਨੂੰ ਪਤਾ ਨਹੀਂ ਵੀ ਇਹ ਕੀ ਬੋਲ ਰਿਹਾ। ਇਹ ਜ਼ਾਫਰ ਬੇਗ ਤੇ ਇਲਜ਼ਾਮ ਲਗਾ ਰਿਹਾ, ਜ਼ਾਫਰ ਬੇਗ ਐਸਾ ਕੰਮ ਨਹੀਂ ਕਰ ਸਕਦਾ, ਹੋ ਸਕਦਾ ਇਹਦੀ ਲੜਕੀ ਦੇ ਵਿੱਚ ਕੋਈ ਗਲਤੀ ਹੋਵੇ। ਇੰਨੀਆਂ ਗੱਲਾਂ ਸੁਣ ਕੇ ਉਹ ਗਰੀਬ ਪਿਤਾ ਜ਼ਮੀਨ ਦੇ ਉੱਪਰ ਡਿੱਗ ਗਿਆ ਤੇ ਉਸ ਰੱਬ ਨੂੰ ਤਾਨੇ ਮੇਨੇ ਦੇਣ ਲੱਗਾ ਕਿ ਰੱਬਾ, ਜੇ ਤੂੰ ਮੈਨੂੰ ਧੀ ਦੇਣੀ ਸੀ ਤੇ ਨਾਲ ਫਿਰ ਗਰੀਬੀ ਨਹੀਂ ਸੀ ਦੇਣੀ। ਜੇ ਤੂੰ ਮੈਨੂੰ ਧੀ ਦੇਣੀ ਸੀ ਤੇ ਇਹਦੇ ਕਰਮ ਵੀ ਚੰਗੇ ਲਿਖਣੇ ਸੀ, ਇਹਦੇ ਭਾਗ ਵੀ ਚੰਗੇ ਲਿਖਣੇ ਸੀ, ਕਿਉਂਕਿ ਧੀਆਂ ਦਾ ਦੁੱਖ ਸਿਰਫ ਧੀਆਂ ਵਾਲੇ ਜਾਣ ਸਕਦੇ। ਸਿਆਣੇ ਕਹਿੰਦੇ ਆ ਨਾ, ਜਿਹਦੀ ਧੀ ਸੁਖੀ ਆ ਉਹਦੀ ਕੁੱਲ ਸੁਖੀ ਆ। ਇਸ ਕਰਕੇ ਉਹ ਆਖਣ ਲੱਗਾ ਕਿ ਰੱਬਾ, ਜੇ ਤੂੰ ਮੈਨੂੰ ਧੀ ਦੇਣੀ ਸੀ ਫਿਰ ਤੂੰ ਮੈਨੂੰ ਗਰੀਬੀ ਨਹੀਂ ਸੀ ਦੇਣੀ। ਇੰਨੀਆਂ ਗੱਲਾਂ ਸੁਣ ਕੇ ਰਹੀਮ ਖਾਨ ਕਚਹਿਰੀ ਚੋਂ ਬਾਹਰ ਆ ਗਿਆ, ਰੋਂਦਾ ਪਿੱਟਦਾ, ਰੱਬ ਨੂੰ ਤਾਨਾ ਦਿੰਦਾ ਹੈ, ਸ਼ਿਕਵਾ ਦਿੰਦਾ ਹੈ ਕਿ ਰੱਬਾ ਮੈਂ ਹੁਣ ਕੀ ਕਰਾਂ, ਮੇਰੀ ਕੋਈ ਸੁਣਵਾਈ ਨਹੀਂ ਆ। ਕਦੀ ਸੋਚਦਾ ਕਿ ਕਿਸੇ ਖੂਹ ਦੇ ਵਿੱਚ ਛਾਲ ਮਾਰ ਦੇਵਾਂ, ਆਪਣੇ ਆਪ ਨੂੰ ਖਤਮ ਕਰ ਲਵਾਂ, ਪਰ ਫਿਰ ਦਿਮਾਗ ਦੇ ਵਿੱਚ ਗੱਲ ਇਹ ਆਉਂਦੀ ਹੈ ਕਿ ਉਸ ਮੇਰੀ ਬੱਚੀ ਦਾ ਮੇਰੇ ਤੋਂ ਬਿਨਾ ਕੌਣ ਆ, ਉਸ ਦਾ ਕੌਣ ਆ। ਇਹੀ ਸੋਚਾਂ ਸੋਚਦਾ ਆਉਂਦਾ ਤੇ ਇਧਰ ਪਿੰਡ ਪੂਲੇ ਦੇ ਵਿੱਚ ਭਾਈ ਤਾਰੂ ਸਿੰਘ ਰਹਿੰਦਾ, ਜਿਨੇ ਲੜਾਈਆਂ ਨੂੰ, ਮੁਸਾਫਰਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ ਬੜੇ ਅਦਬ ਸਤਿਕਾਰ ਦੇ ਨਾਲ। ਇਹ ਸਿੱਦਕੀ ਸਿੱਖ, ਗੁਰੂ ਨਾਨਕ ਦੇ ਦਰ ਦਾ ਸਿੱਖ, ਇਹ ਆਏ ਹੋਏ ਮੁਸਾਫਰਾਂ ਨੂੰ, ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ, ਗੱਲ ਦੇ ਨਾਲ ਲਾਉਂਦੇ ਆ, ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਦਿੰਦੇ ਆ ਤੇ ਪ੍ਰਸ਼ਾਦਾ ਪਾਣੀ ਛਕਾਉਂਦੇ ਆ। ਇਹਨਾਂ ਦੀ ਮਾਤਾ ਉਹ ਵੀ ਬੜੀ ਸੇਵਾ ਕਰਦੇ ਆ, ਜਿਹੜੇ ਵਿਧਵਾ ਹੋ ਚੁੱਕੇ ਆ। ਇਹਨਾਂ ਦੀ ਭੈਣ ਤਾਰੋ ਉਹ ਵੀ ਇਹਨਾਂ ਦੇ ਨਾਲ ਹੀ ਰਹਿੰਦੇ ਆ, ਉਹ ਵੀ ਸਿੰਘਾਂ ਦੀ ਬੜੀ ਸੇਵਾ ਕਰਦੇ ਆ, ਲੰਗਰ ਦੇ ਵਿੱਚ ਸੇਵਾ ਨਿਭਾਉਂਦੇ ਆ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਪੱਤਾ ਸਿੰਘਾਂ ਦਾ ਵੈਰੀ ਹੋ ਚੁੱਕਾ ਸੀ। ਇਸ ਕਰਕੇ ਜਿਹੜੇ ਸਿੰਘ ਲੁਕ ਛਿਪ ਕੇ ਰਹਿੰਦੇ ਸੀ, ਉਹਨਾਂ ਲਈ ਵੀ ਭਾਈ ਤਾਰੂ ਸਿੰਘ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਦੇ, ਉਹਨਾਂ ਤੱਕ ਪਹੁੰਚਾਉਂਦੇ। ਤੇ ਜਦੋਂ ਰਹੀਮਾ ਖਾਨ ਰੋਂਦਾ ਪਿੱਟਦਾ ਵਾਪਸ ਆਉਂਦਾ ਤੇ ਉਹਨੂੰ ਇੱਕ ਗੁਰੂ ਦਾ ਸਿੱਖ ਮਿਲਦਾ, ਉਹ ਆਖਦਾ ਕਿ ਜੇ ਤੁਹਾਡੀ ਸੁਣਵਾਈ ਇੱਥੇ ਨਹੀਂ ਹੋਈ ਤੇ ਤੁਸੀਂ ਗੁਰੂ ਨਾਨਕ ਦੇ ਦਰ ਤੇ ਜਾਓ। ਉਹ ਸਿੱਦਕੀ ਸਿੱਖ ਭਾਈ ਤਬੀਰ ਬੈਠਾ ਆਪਣੀ ਨਿਵਾਜ਼ ਗੁਜ਼ਾਰ ਰਿਹਾ ਹੁੰਦਾ ਤੇ ਉੱਥੇ ਫਿਰ ਦੋ ਬਰਸ਼ੇ ਵਾਲੇ ਸਿੰਘ ਆ ਜਾਂਦੇ ਆ, ਉਹ ਉਹਦੇ ਅੱਗੇ ਆ ਕੇ ਖਲੋ ਜਾਂਦੇ ਆ ਤਾਂ ਕਿ ਉਹਦੀ ਜਿਹੜੀ, ਤੇ ਉੱਥੇ ਫਿਰ ਦੋ ਬਰਸ਼ੇ ਵਾਲੇ ਸਿੰਘ ਆ ਜਾਂਦੇ ਆ, ਉਹ ਉਹਦੇ ਅੱਗੇ ਆ ਕੇ ਖਲੋ ਜਾਂਦੇ ਆ ਤਾਂ ਕਿ ਉਹਦੀ ਜਿਹੜੀ ਨਵਾਜ਼ ਆ ਉਹ ਖਜ਼ਾਨਾ ਹੋ ਜਾਏ, ਉਹਦੇ ਅੱਗੋਂ ਦੀ ਕੋਈ ਗੁਜ਼ਰ ਨਾ ਜਾਏ। ਇਹ ਐਸਾ ਦਰ ਕਦੀ ਸੁਣਿਆ ਅਸੀਂ ਵੀ ਅਸੀਂ ਮੰਦਿਰ ਦੇ ਵਿੱਚ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਸਕਦੇ ਆ, ਜਾਂ ਅਸੀਂ ਦਰਗਾਹ ਦੇ ਵਿੱਚ ਜਾ ਕੇ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਆ, ਪਰ ਇਹ ਐਸਾ ਦਰ ਆ ਜਿੱਥੇ ਹਰ ਇੱਕ ਨੂੰ ਹੱਕ ਆ ਉਹ ਆਪਣੇ ਧਰਮ ਦੀ ਬੰਦਗੀ ਕਰ। ਇਸ ਕਰਕੇ ਇੰਨੀ ਗੱਲ ਸੁਣ ਕੇ ਰਹੀਮਾ ਖਾਨ ਤੁਰ ਪਿਆ ਪਿੰਡ ਪੂਲੇ ਵੱਲ ਨੂੰ, ਤੁਰਿਆ ਜਾਂਦਾ ਆ। ਜਾਂਦਾ ਜਦੋਂ ਪਹੁੰਚ ਗਿਆ ਪਿੰਡ ਦੇ ਵਿੱਚ, ਸਾਰੇ ਭਾਈ ਤਾਰੂ ਸਿੰਘ ਨੂੰ ਬੜੇ ਅਦਬ ਸਤਿਕਾਰ ਦੇ ਨਾਲ ਭਗਤ ਜੀ ਕਹਿੰਦੇ ਸਨ। ਜਦੋਂ ਜਾ ਕੇ ਪੁੱਛਿਆ, ਕਹਿੰਦੇ ਇੱਥੇ ਇੱਕ ਭਾਈ ਤਾਰੂ ਸਿੰਘ ਆ ਜੀ, ਮੈਂ ਉਹਨਾਂ ਦੇ ਘਰ ਜਾਣਾ। ਉਹਨਾਂ ਨੂੰ ਬੜੇ ਸਤਿਕਾਰ ਦੇ ਨਾਲ ਉੱਥੇ ਛੱਡ ਕੇ ਆਏ। ਜਦੋਂ ਜਾ ਕੇ ਬੂਹੇ 'ਚ ਖਲੋਏ ਤੇ ਜਦੋਂ ਭਾਈ ਤਾਰੂ ਸਿੰਘ ਨੇ ਆਖਿਆ, ਕਹਿੰਦੇ ਆਜੋ ਬਾਪੂ ਜੀ ਲੰਘ ਆਓ, ਤੇ ਜਦੋਂ ਲੰਘ ਗਏ ਉਹ ਆਖਿਆ ਨਾ, ਉਸ ਪਿਤਾ ਦਾ ਵਸ ਨਹੀਂ ਰਿਹਾ ਤੇ ਉਹ ਉੱਚੀ ਉੱਚੀ ਰੋਣ ਲੱਗ ਪਏ। ਕਹਿੰਦੇ ਕੋਈ ਗੱਲ ਨਹੀਂ, ਬੈਠੋ, ਪਹਿਲਾਂ ਪ੍ਰਸ਼ਾਦਾ ਪਾਣੀ ਛਕੋ, ਉਸ ਤੋਂ ਬਾਅਦ ਆਪਾਂ ਵੇਖਦੇ ਹਾਂ।
ਜਦੋਂ ਪ੍ਰਸ਼ਾਦਾ ਪਾਣੀ ਛਕਣ ਲੱਗੇ ਨਾ ਤੇ ਉਸ ਬਜ਼ੁਰਗ ਦੇ ਗਲ ਦੇ ਨੀਚੋਂ ਗਰਾਈ ਨਹੀਂ ਉਤਰ ਰਹੀ, ਕਿਉਂਕਿ ਦੁੱਖ ਇਹ ਹੌਂਕਾ, ਜਦੋਂ ਨੇ ਹੌਂਕਾ ਲਿਆ ਨਾ, ਇਹ ਹੌਂਕਾ ਉਹੀ ਬੰਦਾ ਲੈਂਦਾ ਹੈ ਜਿਹੜਾ ਅੱਤ ਦਾ ਦੁਖੀ ਹੋਵੇ। ਤੇ ਜਦੋਂ ਨੇ ਹੌਂਕਾ ਲਿਆ ਤੇ ਭਾਈ ਤਾਰੂ ਸਿੰਘ ਨੇ ਸੁਣ ਲਿਆ, ਭਾਈ ਤਾਰੂ ਸਿੰਘ ਦੇ ਕੰਨਾਂ ਦੇ ਵਿੱਚ ਪਿਆ ਤੇ ਭਾਈ ਤਾਰੂ ਸਿੰਘ ਨੇ ਝੱਟ ਦੇ ਨੇ ਆਖਿਆ, ਬਾਬਾ ਜੀ ਦੱਸੋ ਤੁਹਾਨੂੰ ਕੀ ਦੁੱਖ ਤਕਲੀਫ ਹੈ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨਗੇ, ਕਿਰਪਾ ਕਰਨਗੇ। ਜਦੋਂ ਸਾਰੀ ਵਿਖਿਆ ਭਾਈ ਤਾਰੂ ਸਿੰਘ ਨੂੰ ਦੱਸੀ ਤੇ ਉਸ ਸਿੱਖ ਦੀਆਂ ਅੱਖਾਂ ਦੇ ਵਿੱਚ ਜਾਨੀ ਲਹੂ ਆ ਗਿਆ, ਅੱਖਾਂ ਲਾਲ ਹੋ ਗਈਆਂ। ਤੇ ਐਸਾ ਦੁੱਖ ਭਰਿਆ ਸਾਕਾ ਸੁਣ ਕੇ ਕਿਵੇਂ 5 ਸਿੰਘ ਤਿਆਰ ਕਰੇ ਆ ਸਿੱਖ ਨੇ, ਉਸ ਸਮੇਂ ਦਾ ਸੀਨ ਸਾਕੇ ਦੇ ਰੂਪ ਦੇ ਵਿੱਚ ਇਹੋ ਤੱਕਿਓ ਜੀ। ਵਾਹਿਗੁਰੂ ਹੋ ਸੁਣ ਲਿਆ ਦੁੱਖ ਭਰਿਆ ਸਾਕਾ, ਹਾਂ ਤਾਰੂ ਸਿੰਘ ਨੇ ਸੁਣ ਲਿਆ ਦੁੱਖ ਭਰਿਆ ਸਾਕਾ, ਤਾਰੂ ਸਿੰਘ ਨੇ ਸੁਣ ਲਿਆ ਦੁੱਖ ਭਰਿਆ ਸਾਕਾ, ਤਾਰੂ ਸਿੰਘ ਨੇ ਸੁਣ ਲਿਆ ਦੁੱਖ ਭਰਿਆ ਸਾਕਾ, ਹਾਂ ਤਾਰੂ ਸਿੰਘ ਨੇ ਸੁਣ ਲਿਆ ਦੁੱਖ ਭਰਿਆ ਸਾਕਾ। ਗੁੱਸੇ ਦੇ ਵਿੱਚ ਭੜਕਿਆ ਸਿੰਘ ਸ਼ੇਰ ਲੜਾਕਾ, ਹਾਂ ਗੁੱਸੇ ਦੇ ਵਿੱਚ ਭੜਕਿਆ ਸਿੰਘ ਸ਼ੇਰ ਲੜਾਕਾ, ਗੁੱਸੇ ਦੇ ਵਿੱਚ ਭੜਕਿਆ ਸਿੰਘ ਸ਼ੇਰ ਲੜਾਕਾ, ਗੁੱਸੇ ਦੇ ਵਿੱਚ ਭੜਕਿਆ ਸਿੰਘ ਸ਼ੇਰ ਲੜਾਕਾ, ਗੁੱਸੇ ਦੇ ਵਿੱਚ ਭੜਕਿਆ ਸਿੰਘ ਸ਼ੇਰ ਲੜਾਕਾ। ਛਕਣਾ ਫੇਰ ਮੈਂ ਪਹਿਲਾਂ ਕਰ ਬਾਕਾ, ਕਹਿੰਦਾ ਅਨ ਜਲ ਛਕਣਾ ਫੇਰ ਮੈਂ ਪਹਿਲਾਂ ਕਰ ਬਾਕਾ, ਅਨ ਜਲ ਛਕਣਾ ਫੇਰ ਮੈਂ ਪਹਿਲਾਂ ਕਰ ਬਾਕਾ, ਅਨ ਜਲ ਛਕਣਾ ਫੇਰ ਮੈਂ ਪਹਿਲਾਂ ਕਰ ਬਾਕਾ, ਅਨ ਜਲ ਛਕਣਾ ਫੇਰ ਮੈਂ ਪਹਿਲਾਂ ਕਰ ਬਾਕਾ।
ਬਾਪੂ ਜੀ ਫਿਕਰ ਨਾ ਕਰੋ, ਤੁਸੀਂ ਗੁਰੂ ਨਾਨਕ ਦੇ ਦਰ ਤੇ ਆ ਗਏ ਹੋ। ਇੱਥੇ ਹਰ ਇੱਕ ਇਨਸਾਨ ਨੂੰ ਢੋਈ ਮਿਲਦੀ ਆ, ਚਾਹੇ ਕੋਈ ਗਰੀਬ ਆ, ਚਾਹੇ ਕੋਈ ਅਮੀਰ ਆ, ਚਾਹੇ ਕੋਈ ਹਿੰਦੂ ਆ, ਚਾਹੇ ਕੋਈ ਮੁਸਲਮਾਨ ਆ। ਤੇ ਉਸ ਗਰੀਬ ਪਿਤਾ ਨੂੰ ਵੀ ਥੋੜਾ ਹੌਸਲਾ ਹੋਇਆ ਕਿ ਸ਼ਾਇਦ ਮੇਰੀ ਬੇਟੀ ਮੇਰੇ ਤੱਕ ਪਹੁੰਚ ਸਕਦੀ ਹੈ, ਮੇਰੇ ਤੱਕ ਆ ਸਕਦੀ ਹੈ, ਕਿਉਂਕਿ ਉਸ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਜਦੋਂ ਭਾਈ ਤਾਰੂ ਸਿੰਘ ਸੇਵਾ ਕਰਦੇ ਆ ਸਿੰਘਾਂ ਦੀ, ਤੇ ਬਜ਼ੁਰਗ ਸਾਹਮਣੇ ਬੈਠ ਕੇ ਦੇਖ ਰਹੇ ਨੇ ਕਿ ਇੰਨਾ ਸਿੱਧਕੀ ਸਿੱਖ ਜਿਹੜੇ ਹਰ ਇੱਕ ਬਜ਼ੁਰਗ ਦੀ ਬੜੀ ਇੱਜ਼ਤ ਕਰਦੇ ਆ, ਬੜਾ ਮਾਨ ਸਨਮਾਨ ਦਿੰਦੇ ਆ। ਬਹੁਤ ਸਾਰੀਆਂ ਸਿੱਖ ਸੰਗਤਾਂ ਵੱਲੋਂ ਬੜਾ ਮਾਨ ਸਨਮਾਨ ਭੇਜਿਆ ਜਾ ਰਿਹਾ, ਕਿਉਂਕਿ ਫਸਟ ਟਾਈਮ ਪਹਿਲੀ ਵਾਰ ਅੱਜ ਇਸ ਮੋਰਚੇ ਦੇ ਵਿੱਚ ਹਾਜ਼ਰੀ ਭਰੀ ਆ। ਜ਼ਰੂਰੀ ਵੀ ਆ, ਕਿਉਂਕਿ ਅਸੀਂ ਸਿਰਫ ਇੱਥੇ ਤਾਂ ਕਰਕੇ ਨਹੀਂ ਆਉਣਾ ਕਿ ਢਾਡੀ ਜੱਥਾ ਹੈ ਜਾਂ ਅਸੀਂ 4 ਜਣੇ ਇਕੱਠੇ ਹੋ ਕੇ ਆ ਰਹੇ ਆ। ਇਹ ਸਾਡਾ ਨਿੱਜੀ ਫਰਜ਼ ਆ, ਕਿਉਂਕਿ ਇਹ ਜਿਹੜੇ ਸਾਡੇ ਬੰਦੀ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਇਹਨਾਂ ਨੂੰ ਅਜੇ ਵੀ ਨਹੀਂ ਛੱਡ ਰਹੇ, ਅਜੇ ਵੀ ਨਹੀਂ ਬਾਹਰ ਭੇਜ ਰਹੇ। ਇਹਨਾਂ ਦਾ ਇੰਨਾ ਮਨ ਦੇ ਵਿੱਚ ਡਰ ਬੈਠਿਆ ਹੋਇਆ ਸਿੱਖਾਂ ਨੂੰ ਲੈ ਕੇ, ਸਿੰਘਾਂ ਨੂੰ ਲੈ ਕੇ। ਪਰ ਹੁਣ ਅਸੀਂ ਇਹ ਕੌਮੀ ਇਨਸਾਫ ਮੋਰਚਾ, ਅਸੀਂ ਇਹਨਾਂ ਨੂੰ ਦੱਸ ਕੇ ਹੀ ਹਟਣਾ ਹੈ ਕਿ ਇਨਸਾਫ ਕੀ ਹੁੰਦਾ ਹੈ। ਜਿਹੜੇ ਅਸੀਂ ਇੱਥੇ ਜੈਕਾਰੇ ਛੱਡਦੇ ਆ, ਇਹਨਾਂ ਦੀਆਂ ਕੰਨਾਂ ਦੇ ਵਿੱਚ ਪੈਣ, ਇਹਨਾਂ ਨੂੰ ਪਤਾ ਲੱਗੇ ਕਿ ਸਾਡੀ ਹਿੱਕ ਦੇ ਉੱਪਰ ਕੋਈ ਚੜ ਕੇ ਬੈਠਾ। ਆਓ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਅਸੀਂ ਇੱਕ ਵਾਰ ਆਖਣੀ ਆ, ਉਸ ਤੋਂ ਬਾਅਦ ਖਿਮਾ ਦੇ ਜਾਚਕ ਹੋ ਜਾਣਾ। ਭਾਈ ਤਾਰੂ ਸਿੰਘ ਤਿਆਰ ਪਰ ਤਿਆਰ ਕਰ ਲੈ 5 ਸਿੰਘ, ਰਣ ਗगन ਤਮਾਮਾ ਬਾਜਿਓ, ਭਰੇ ਨਿਸ਼ਾਨੇ ਘਾਓ, ਖੇਤ ਜੋ ਮਾਂਡਾ ਸੂरमा, ਅਬ ਜੂਜਨ ਕਾ दाव, सूरा सो पहचानिए जो लड़े दीन के हेत, पुरजा कट मरे कबू ना छाड़े खेत। भाई तारू सिंह वैरी दल दे हल्ला है ऐ कर। ਸਿੰਘ ਨਾਲ ਲੈ ਕੇ ਮਰ ਜੀਵੜੇ ਹੋ, ਦਾਤ ਹੋ ਸਤਿਗੁਰੂ ਮੇਰਿਆ, ਕਲਗੀ ਵਾਲਿਆ, ਪੰਥ ਦਿਆ ਮਾਲਕਾ ਓਟਾਂ ਤੇਰੀਆਂ। ਲੈ ਕੇ ਮਰ ਜੀਵੜੇ, ਪੰਜ ਸਿੰਘ ਨਾਲ ਲੈ ਕੇ ਮਰ ਜੀਵੜੇ, ਪੈਰ ਪੱਟੀ ਦੇ ਨਵਾਬੀ ਉੱਤੇ ਸ਼ੇਰ, ਜਿਹਨੇ ਚੁੱਕੀ ਸੀ ਰਹੀ ਮੱਖਾਂ ਦੀ ਕੰਨਿਆ, ਉਹ ਵੀਰ ਨੇ ਮੇਰੇ ਸਭ ਵੀ ਵੇਲੇ ਹੋਣਗੇ ਬਈ ਇਸ ਜਹਾਨ ਤੇ ਉਹ ਪੈੜਾ ਕੂੜੀਆਂ। ਚੁੱਕੀ ਸੀ ਰਹੀ ਮੱਖਾਂ ਦੀ ਕੰਨਿਆ, ਲੈ ਅੰਦਰ ਤੁਰਨ ਗਲੇ ਨੂੰ ਘੇਰ, ਧੁਕੇ ਅੰਦਰੋਂ ਨਵਾਬ ਬੇਈਮਾਨ ਨੂੰ। ਨਵਾਬ ਬੇਈਮਾਨ ਨੂੰ ਲਿਆ
ਫਿਰ ਖੂਨੀ ਤਲਵਾਰ ਦਾ ਵਾਰ ਕੀਤਾ ਫਿਰ ਖੂਨੀ ਤਲਵਾਰ ਦਾ ਸਿਰ ਵੱਢਤਾ ਲਗਾਈ ਹੈ ਨੀ ਦੇਰ ਬਾਹਰ ਉੱਡ ਗਿਆ ਉਡਾਰੀ ਮਾਰ ਕੇ ਬਾਹਰ ਉੱਡ ਗਿਆ ਉਡਾਰੀ ਮਾਰ ਕੇ ਲੱਗਾ ਲੋਥ ਸਖਣੀ ਦਾ ਢੇਰ ਦੁਖੀ ਕੰਨਿਆ ਹੋ ਮੇਰੀ ਦਾਦ ਹੋ ਦੁਖੀ ਕੰਨਿਆ ਪਚਾਤੀ ਕੋਲੇ ਬਾਪ ਦੇ ਹੋ ਗਈ ਉਸ ਪਰਮਾਤਮਾ ਦੀ ਮੇਰ ਦੁਖੀ ਕੰਨਿਆ ਪਚਾਤੀ ਕੋਲੇ ਬਾਪ ਦੇ ਕੰਨਿਆ ਪਚਾਤੀ ਕੋਲੇ ਬਾਪ ਦੇ ਹੋ ਗਈ ਉਸ ਪਰਮਾਤਮਾ ਦੀ ਮੇਰ ਪਾਰੇ ਉਪਕਾਰੀ ਕਹਿੰਦੇ ਖਾਲਸਾ ਪਾਰੇ ਉਪਕਾਰੀ ਕਹਿੰਦੇ ਖਾਲਸਾ ਹੋ ਗਿੰਦਰ ਸਿੰਘਾਂ ਚੁੱਕੇ ਜ਼ੁਲਮੀ ਹਨੇਰ ਜੱਗ ਰਹਿੰਦੀਆਂ ਮਰਦਾਂ ਤੇਰੀਆਂ ਜੱਗ ਵਿੱਚ ਰਹਿੰਦੀਆਂ ਉਹ ਤਾਰੂ ਸਿੰਘਾਂ ਤੇਰੀਆਂ ਹਾਂ ਜੀ ਹਾਂ ਵਾਰਾਂ ਤੁਰੀਆਂ ਜਾ ਸਾਨੂੰ ਤਿੱਖੀ ਤਲਵਾਰ ਨੇ ਜਨਮ ਦਿੱਤਾ ਤੇ ਗੁੜਤੀ ਮਿਲੀ ਆ ਖੰਡੇ ਦੀ ਧਾਰ ਵਿੱਚੋਂ ਸਾਬਤ ਸਿਦਕ ਤੇ ਸਿਰ ਦਸਤਾਰ ਸੋਹਣੀ ਉਹ ਸਾਡਾ ਵੱਖਰਾ ਏ ਰੂਪ ਸੰਸਾਰ ਵਿੱਚੋਂ ਬੰਦ ਕਟਵਾਏ ਪਰ ਸੀਨਾ ਕੀਤੀ ਆ ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ ਸਾਨੂੰ ਐਵੇਂ ਨਹੀਂ ਸਰਦਾਰ ਕਹਿੰਦੇ ਆ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਐਸੇ ਸਿੱਧਕੀ ਸਿੱਖ ਇਹ ਰੀਜ਼ਨ ਹੋਇਆ ਇਹ ਕਾਰਨ ਹੋਇਆ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਕਿਉਂਕਿ ਜਿਹੜਾ ਭਗਤ ਨਰੰਜਨੀਆ ਸੀ ਉਹਨੇ ਕੰਨ ਭਰੇ ਜ਼ਕਰੀਆ ਖਾਨ ਦੇ ਉਸ ਤੋਂ ਬਾਅਦ ਮੋਮਨ ਖਾਨ ਦੀ ਅਗਵਾਈ ਦੇ ਵਿੱਚ ਜਿਹੜਾ ਫੌਜਦਾਰ ਸੀ ਪਿੰਡ ਪੂਲੇ ਦੇ ਵਿੱਚ ਫੌਜ ਆਈ ਲਾਹੌਰੋਂ ਚੜ ਕੇ ਤੇ ਆ ਕੇ ਪੁੱਛਣ ਲੱਗੇ ਕਹਿੰਦੇ ਇੱਥੇ ਤਾਰੂ ਕੌਣ ਆ ਭਾਈ ਤਾਰੂ ਸਿੰਘ ਨੂੰ ਅਸੀਂ ਗ੍ਰਿਫਤਾਰ ਕਰਨ ਆਏ ਆ ਉਹ ਅੱਤਵਾਦੀ ਆ ਉਹ ਬਾਗੀਆਂ ਨੂੰ ਪਨਾਹ ਦਿੰਦਾ ਇੰਨੀ ਗੱਲ ਸੁਣ ਕੇ ਜਿਹੜਾ ਪਿੰਡ ਦਾ ਚੌਧਰੀ ਸੀ ਉਹ ਆਖਣ ਲੱਗਾ ਕਹਿੰਦੇ ਨਹੀਂ ਜੀ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਆ ਭਾਈ ਤਾਰੂ ਸਿੰਘ ਤੇ ਬੜੇ ਭਾਵਨਾ ਵਾਲੇ ਆ ਸੇਵਾ ਵਾਲੇ ਆ ਸਿੱਖਾਂ ਦੀ ਸੇਵਾ ਕਰਦੇ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਆ ਇਹ ਸਾਰਾ ਕੁਝ ਸੁਣ ਕੇ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਹੋਈ ਤੇ ਉਹਨਾਂ ਦੀ ਮਾਤਾ ਜੀ ਆਏ ਤੇ ਉਹਨਾਂ ਨੇ ਵੀ ਇਹੋ ਆਖਿਆ ਕਹਿੰਦੇ ਪੁੱਤਰ ਜੀ ਜੇ ਤੁਹਾਨੂੰ ਸ਼ਹਾਦਤ ਦੇਣੀ ਪੈ ਜਾਏ ਨਾ ਤੇ ਸ਼ਹਾਦਤ ਦੇ ਦਿਓ ਪਰ अपना सिक्खी सिदक ना छड्डे। ऐसी सिक्ख्या दे के मां ने भेजिया ते उस सिदकी सिख ने शहीदी प्राप्त की। आओ समय की नजाकत नूं समझदे होए खेमा दे जाचकां सारियां ही संगतां दा बहुत बहुत धन्नवाद। साडे बहुत ही सत्कारयोग सरदार रणधीर सिंह जी प्रेजिडेंट ऑफ यूनाइटेड चंडीगढ़, उन्हां वालों बहुत सारा मान सन्मान, होर बहुत सारिया सिख संगतां वालों मान सन्मान भेजा गया। तह दिलों धन्नवाद करते हैं। आओ एक कविता का होर हुक्म होया। आओ बाबा जी वालों संगतां वालों हुक्म होया कि एक कविता होर आखनी आ। एक कविता आके असी खेमा दे जाचक हो जाना। मैं गल केड़ी करा कि जिवें बाबा जी ने साडे तो पहला जकारे छड्डे, बड़े चढ़ती कला दे विच इन्हां जकारियां दी गूंज इन्हां सरकारां दे कन्नां तक पैनी चाहीदी आ, क्योंकि जे जकारियां दी गूंज इन्हां दे कन्नां तक पऊगी फिर ही इन्हां नूं पता लगना है कि असी इंसाफ देना है। ये इंसाफ लैण लई बैठे आ। आओ कविता मैं केड़ी आखां। मेरे बाजा वाले माही ने ऐसी स्पिरिट भरी आ, ऐसी स्पिरिट भरी आ सिखां दे विच कि ना ये झुक सकदे आ
ना ये हार मन सकते आ। सिंह सिर पड़वाणों नहीं मुड़ जाते मूँह तलवारां दे। फिर दुनिया कलमे पढ़दी आ इन्हां सिर लथिया सरदारां दे। आओ जकारियां दी गूंज इन्हां सरकारां दे कन्नां तक पैनी चाहिदी आ, क्योंकि जरूरी आ असीं इत्थे इकत्तर होके बैठे आ। मैं कविता केड़ी आखां, मेरे तो पहला बीबियां दा ढाडी जत्था गल कर रहा सी कि तीन बंदे तीन इंसान जिहड़े सदा इस जग दे उपर अमर रहिंदे आ। गुसाई तुलसीदास जी फरमाउणा करते ने, कहते जननी जने तो भगत जन, क्या दाता क्या सूर, नहीं तो जननी बांझ रहे काहे गवावे नूर। वो एक मां नू संबोधन करके कहते ने, हे मां जे किसी बच्चे नू जन्म देनी है, किसी बच्चे नू पैदा करदी है, ओदे विचों तीन गुणा दे विचों एक गुण जरूर पैदा करी, जाते दाता होवे, भगत होवे, दानी जां फिर सूरमा होवे। नहीं अपना हुसन जाया ना कर। साडा सरंगी वाला वीर बहुत ही सत्कारयोग शगनदीप सिंह हमीदी जिन्हां ने साडा साथ निभाया। वीरे इनिशिएटिव मैदान नहीं छड्डदे हुंदे, सिंघां दा तां कोई पता नहीं कदों काम शुरू हो जाए, पहले ही ना सरंगी लाया करो। ऐ नहीं पता एक कविता होर कहते हैं बाद च होर ला दो, वो भी आपां नूं लाउणी पैणी आ। इस करके तैयार पर तैयार ही रहा करो। ये तो स्टेज तो उदों छड्डे जदों हत्थ बन के कहते हैं जाओ जी हुण बहुत हो गया। बहुत बहुत धन्नवाद, सत श्री अकाल। इस करके सत श्री अकाल। सत श्री अकाल। ऐसे सिख साडे जदों असीं उत्थों आ रहे सी, देख रहे सी कि घोड़ियां वाले सिंह तैयार पर तैयार, बड़ा मन नूं चंगा लग्या कि साडे सिख जिहड़ी साडी सिੱਖੀ आ पनप रही आ, दोबारा ये दोबारा पनप रही है। मैं ये गल कहण तो ग्रेज ना करा, क्योंकि बहुत सारे नौजवान वीर इस वाले पासे नूं आ रहे ने। आओ मैं गल करा कि एक दिन इस फानी संसार नूं सब ने अलविदा आखना, पर यादां असीं किन्हां दियां मनाउने आ, चेते असीं किन्हां नूं करदे आ जिहड़े साडे लई चंगे पूरने पा के चले जांदे आ। इस करके मैं गल करा उन्हां दानियां दी, भगतां दी, सूरमियां दी। आओ उसे समय दा सीन, सच दे जो बंड पुजारी लोकी जस गाउंदे ने, दाता ते भगत सूरमा तिन्ने जग जिउंदे ने। कविता इउं तक्किओ जी। वाहिगुरू। सच दे जो बनन पुजारी, सच दे जो बनन पुजारी लोकी जासे गाउंदे ने, दाता ते भगत सूरमा तिन्ने जग जिउंदे ने, दाता ते भगत सूरमा। सूर में सह नहीं सकते वेख बेईमानी नो, किसे दी खातर देंदे बार जिंदगानी नो, करके ना बचन खिसकदे, करके ना बचन खिसकदे, करके ना बचन खिसकदे, तोड़े नभाउंदे ने, दाता ते भगत सूरमा तिन्ने जग जिउंदे ने, दाता ते भगत सूरमा।
खातर लड़ते अणखां दी खातर लड़ते गभरू ने खिले ने जिन्ना विच गैरत हुंदी जांदे ना कीले ने गलियां बिच होके देखे गलियां बिच होके देखे कौम जगाउंदे ने दाता ते भगत सूरमा तिन्ने जग जिउंदे ने दाता ते भगत सूरमा बहुत है ता पग बटा के बहुत है ता पग बटा के भेख वखाउंदे ने बिरले ओ बंदे जेड़े दागे ना लाउंदे ने ताइयो ता बेख दलेरा ताइयो ता बेख दलेरा ताइयो ता बेख दलेरा लोकी जास गाउंदे ने दाता ते भगत सूरमा तिन्ने जग जिउंदे ने दाता ते भगत सूरमा तिन्ने जग जिउंदे ने दाता ते भगत सूरमा आओ एक कविता होर आप जी के दरम्यान आखनी आ बाबा जी ਵੱਲੋਂ हुक्म होया कि मेरे कलगीधर पातशाह गुरु गोबिंद सिंह महाराज जी दे परथाए असी कोई गल करिए जिन्हां ने पूरा परिवार निशावर कर दिता। मैं लैक्चर नहीं करना, जल्दी दे विच कविता ही आप जी दे दरम्यान आखनी आ। संगत जी जे असी किराए दे मकान ते भी किते बैठ जाइए ना ओदे नाल भी साडा अथाह प्यार मोह पै जांदा, ओनू छड्डना भी औखा हो जांदा। पर कलगीधर पातशाह ने आनंदपुर दा किला छड्डिया ते उस तो बाद अपने चारे पुत्र वारे पूरा परिवार निशावर कर दिता। जे ना माता जणिया लाल महान हुंदा चौ लालां दा जोड़ा जोड़ा ना कुर्बान हुंदा। आ दाग गुलामी वाले कौन सी धो सकदा, मां गुजरी नहीं तेरे चन्न वर्गा चन्न होर कोई नहीं हो सकदा। वो कोई होर नहीं हो सकदा जिन्हें साडे लई अपने बच्चे वार दिते, अपना परिवार वार दिता। क्योंकि असी किसी लिए कुछ भी नहीं कर सकते, असी सिर्फ अपने लिए जीने आ, अपने लिए जीने आ। पर ओ गुरु साहबाना ने जिन्होंने सारा सारा परिवार साडे लिए निशावर करके सानू सरदारियां कायम करके दित्तियां ने, उन्हां दी बदौलत अज असी सिर उच्चा चुक के जीने। उसे समय की कविता असी आखनी आ, किसे दी खातर कौन उजड़ के जा सकदा, कौन किसे लिए अपने पुत मरवा सकदा। कविता इउं तक्कियो जी। वाहिगुरू वाहिगुरू सरंगी दी आवाज नहीं हैगी। किसे दी खातर कौन उजड़ के, किसे दी खातर कौन उजड़ के जा सकदा, कौन किसे लई अपने पुत मरवा सकदा। कौन किसे लई अपने पुत मरवा सकदा। जदों रंगा तिलक जनहू लाउंदा सी हो, भारत मां दी चादर नू हथ पाउंदा सी। ओह भारत मां दी चादर नू हथ पाउंदा सी। उस वेले फिर केड़ा, उस वेले फिर केड़ा सीस कटा सकदा।
ਕਿਸੇ ਲਈ ਆਪਣੇ ਪੁੱਤ ਮਰਵਾ ਸਕਦਾ ਹੈ। ਓ ਕੌਣ ਕਿਸੇ ਲਈ ਆਪਣੇ ਪੁੱਤ ਮਰਵਾ ਸਕਦਾ ਹੈ। ਚਮਕੌਰ ਗੜੀ ਬਲ ਨਜ਼ਰਾਨੇ ਸੰਸਾਰ ਦੀਆਂ ਉਹ ਬਾਤਾਂ ਪਾਪਾ ਦੱਸੇ ਅਜੀਤ ਜੁਝਾਰ ਦੀਆਂ। ਸਵਾ ਲੱਖ ਨਾਲ ਕਿਹੜਾ ਸਵਾ ਲੱਖ ਨਾਲ ਕਿਹੜਾ ਇੱਕ ਲੜਾ ਸਕਦਾ ਹੈ। ਕੌਣ ਕਿਸੇ ਲਈ ਆਪਣੇ ਪੁੱਤ ਮਰਵਾ ਸਕਦਾ ਹੈ। ਓ ਕੌਣ ਕਿਸੇ ਲਈ ਆਪਣੇ ਪੁੱਤ ਮਰਵਾ ਸਕਦਾ ਹੈ। ਤੇਰੇ ਖੰਡੇ ਨੇ ਜਿਨ੍ਹਾਂ ਦੇ ਮੂੰਹ ਮੋੜੇ ਉਹੀ ਫੇਰ ਸਾਨੂੰ ਲਲਕਾਰਦੇ ਨੇ। ਬਾਜਾਂ ਵਾਲਿਆ ਬਾਜਾਂ ਵਾਲਿਆ ਬਾਜ ਨੂੰ ਭੇਜ ਮੁੜ ਕੇ ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਤਿੱਤਰ ਫੇਰ ਉਡਾਰੀਆਂ ਮਾਰਦੇ ਨੇ। ਹੈ ਕੌਣ ਜਿਸਨੇ ਜ਼ੁਲਮਾਂ ਨੂੰ ਠੱਲ ਪਾਈ ਏ। ਉਹ ਮਾਂ ਗੁਜਰੀ ਦਾ ਲਾਲ ਤੇ ਸੰਤ ਸਿਪਾਹੀ ਏ। ਸੰਤ ਸਿਪਾਹੀ ਦੱਸੋ ਕਰਮ ਪਰੋਚਾ ਦੱਸੋ ਕਰਮ ਪਰੋਚਾ ਦੱਸੋ ਕਰਮ ਪਰੋਚਾ ਕਿਵੇਂ ਭੁਲਾ ਸਕਦਾ ਹੈ। ਕੌਣ ਕਿਸੇ ਲਈ ਆਪਣੇ ਪੁੱਤ ਮਰਵਾ ਸਕਦਾ ਹੈ। ਕੌਣ ਕਿਸੇ ਲਈ ਆਪਣੇ ਪੁੱਤ ਮਰਵਾ ਸਕਦਾ ਹੈ। ਕੌਣ ਕਿਸੇ ਲਈ ਆਪਣੇ ਪੁੱਤ ਮਰਵਾ ਸਕਦਾ ਹੈ। ਕੁੰਜਾਂ ਵਾਂਗ ਕਰ ਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ। ਉਹ ਤੇ ਹਰ ਵੇਲੇ ਹੀ ਆਖਦੇ ਸੀ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ। ਮੇਰਾ ਪਿਤਾ ਲੈ ਲੈ ਮੇਰੇ ਪੁੱਤ ਲੈ ਲੈ ਮੇਰਾ ਵਸਦਾ ਘਰ ਬਰਬਾਦ ਕਰਦੇ। ਚੁੱਲਾ ਨੌਹਾਂ ਦੇ ਨਾਲ ਪਰਿਵਾਰ ਮੇਰਾ ਪਰ ਖਾਲਸਾ ਪੰਥ ਆਵਾਜ਼ ਕਰਦੇ। ਸਾਰੀਆਂ ਹੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਂ ਥੋੜਾ ਉੱਪਰ ਦੀ ਹੋ ਗਿਆ। ਸਟੇਜ ਨੂੰ ਚਲਾ ਰਹੇ ਸੰਚਾਲਕ ਸਾਹਿਬ ਸਟੇਜ ਸੈਕਟਰੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦੇ ਕੇ ਨਵਾਜ਼ਿਆ। ਸਾਰੀਆਂ ਹੀ ਸੰਗਤਾਂ ਦਾ ਧੰਨਵਾਦ। ਸਭ ਤੋਂ ਜ਼ਿਆਦਾ ਅਸੀਂ ਧੰਨਵਾਦ ਕਰੀਏ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਧੰਨਵਾਦ ਜਿਨ੍ਹਾਂ ਦੀ ਬਦੌਲਤ ਤੇ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਹੋਏ ਨੇ। ਇੰਨਾ ਕੁਝ ਕਹਿੰਦੇ ਹੋਏ ਬੀਬਾ ਸੁਖਪਾਲ ਕੌਰ ਬੜਬਰ ਦਾ ਢਾਡੀ ਜਥਾ ਖੇਮਾ ਦਾ ਜਾਚਕਾ ਜੀ ਇਹੀ ਅਰਦਾਸ ਕਰਦੇ ਆ ਕਿ ਇਹ ਮੋਰਚਾ ਅਸੀਂ ਜਲਦੀ ਤੋਂ ਜਲਦੀ ਫਤਿਹ ਕਰੀਏ। ਇਸ ਕਰਕੇ ਗੱਜ ਵੱਜ ਕੇ ਬੁਲਾਓ ਫਤਿਹ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੀਬਾ ਦੀਪ ਕੌਰ ਬੜਵਰ ਢਾਡੀ ਜਥਾ
ਜਿਨ੍ਹਾਂ ਨੇ ਆਪ ਜੀ ਨੂੰ ਪੰਥ ਦੇ ਉਹ ਸੂਰਵੀਰ ਯੋਧੇ ਉਹਨਾਂ ਦੀਆਂ ਵਾਰਾਂ ਸੁਣਾ ਕੇ ਨਿਹਾਲ ਕੀਤਾ ਤੇ ਇਹ ਮੈਂ ਕਹਿੰਦਾ ਸਭ ਤੋਂ ਵੱਧ ਸਤਿਗੁਰਾਂ ਨੇ ਤੇ ਕਿਰਪਾ ਕੀਤੀ। ਨਹੀਂ ਤਾਂ ਹੁਣ ਤੱਕ ਢਾਡੀਆਂ ਨੂੰ 15-20 ਮਿੰਟ ਮਸਾਂ ਮਿਲਦੇ ਸੀਗੇ। ਤੇ ਸਤਿ ਸ੍ਰੀ ਅਕਾਲ। ਸਤਿਗੁਰ ਜੀ ਹੋਰ ਇਹਨਾਂ ਤੇ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ ਅਤੇ ਇਸ ਤਰ੍ਹਾਂ ਹੀ ਪੰਥ ਦੀ ਸੇਵਾ ਕਰਨ ਦਾ ਮਾਣ ਬਖਸ਼ਦੇ ਰਹਿਣ। ਤੇ ਮੈਂ ਹੁਣ ਬੇਨਤੀ ਕਰਾਂ, ਸਾਡੇ ਵਿਚਕਾਰ ਕਿਸਾਨ ਸੰਘਰਸ਼ ਕਮੇਟੀ ਤੋਂ ਗੁਰਭੇਜ ਸਿੰਘ ਕੋਟਲੀ ਉਹ ਪਹੁੰਚੇ ਹੈਗੇ ਤੇ ਉਹ 2 ਮਿੰਟ ਉਹ ਵੀ ਆਪਣੇ ਨਾਲ ਵਿਚਾਰ ਸਾਂਝੇ ਕਰਨਗੇ। ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਬਲਵਿੰਦਰ ਸਿੰਘ ਡਾਹਰੀਆਂ, ਪ੍ਰਧਾਨ ਯੂਥ ਵਿੰਗ ਬਲਾਕ ਸੰਭੂ ਘਨੌਰ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦੇ ਨਾਲ 10 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨ। ਤੇ ਬੇਨਤੀ ਕਰ ਦੇਵਾਂ ਕਿ ਸਾਡੇ ਜਿਹੜੇ ਪੰਥਕ 4 ਮੁੱਦੇ ਹੈ, ਇਹ ਮੁੱਦੇ ਤਾਂ ਬਹੁਤ ਹੈ ਪਰ ਆਪਾਂ ਇਹਨਾਂ ਤੇ ਕੇਂਦਰਿਤ ਰਹਿਣਾ ਹੈ ਤਾਂ ਕਿ ਆਪਾਂ ਪਹਿਲਾਂ ਇਹ ਪੂਰੇ ਕਰਾ ਲਈਏ, ਉਸ ਤੋਂ ਬਾਅਦ ਫਿਰ ਅਗਲੇ ਦੇਖਾਂਗੇ। ਸੋ ਇਹ ਗੁਰਭੇਜ ਸਿੰਘ ਪਾਸੋਂ ਆਪਾਂ ਆਓ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚੇ ਲਈ ਆਪਣੇ ਪੰਥਕ ਆਗੂਆਂ ਨੂੰ ਹਰਿਆ ਕਰਾਉਣ ਵਾਸਤੇ ਪੰਡਾਲ ਦੇ ਵਿੱਚ ਜੁੜ ਕੇ ਬੈਠੇ ਮੇਰੇ ਸਤਿਕਾਰਯੋਗ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ, ਸਾਰਿਆਂ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਨੂੰ ਪ੍ਰਵਾਨ ਕਰੀਏ। ਆਪਣੇ ਨਿਮਾਣੇ ਜੇ ਸਿਰ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਝੁਕਾ ਕੇ ਇੱਕ ਵਾਰ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲੋਂ ਪਹਿਲਾਂ ਪੰਥ ਦਾ ਮਹਾਨ ਢਾਡੀ ਜਥਾ ਸਤਿਕਾਰਯੋਗ ਬੀਬੀਆਂ ਨੇ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਬਾਰੇ ਆਪ ਜੀ ਦੇ ਨਾਲ ਵਿਚਾਰ ਕੀਤੀ ਹੈ। ਮੇਰੇ ਇਲਾਕੇ ਦੇ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਪਿੰਡ ਪੂਲਾ ਉਹਨਾਂ ਦਾ ਅਸਥਾਨ ਬਣਿਆ ਹੋਇਆ ਹੈ, ਜਿਸ ਅਸਥਾਨ ਤੇ ਕਿਸੇ ਸਮੇਂ ਦੇ ਵਿੱਚ ਪਾਪੀ ਪੂਲੇ ਨੇ ਬੜਾ ਆਪਣਾ ਉੱਥੇ ਜ਼ੋਰ ਅਸ਼ਮੈਸ਼ ਕੀਤੀ ਤੇ ਫਿਰ ਸਿੰਘਾਂ ਦਾ ਦਾਅ ਲੱਗ ਗਿਆ। ਨਵਤੇਜ ਸਿੰਘ ਗੱਗੂ ਹੋਣਾ ਨੇ ਉਹਦਾ ਕੀਰਤਨ ਸੋਲਾ ਪੜ੍ਹ ਦਿੱਤਾ। ਉਸ ਵੀਰ ਦਾ ਸਾਨੂੰ ਜੇਲ੍ਹ ਦੇ ਵਿੱਚ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੀ। ਗੱਗੂ ਨੂੰ ਅਸੀਂ ਉੱਥੇ ਮਿਲ ਕੇ ਆਏ। ਭਾਈ ਤਾਰੂ ਸਿੰਘ ਪੂਲੇ ਨੂੰ ਜਦੋਂ ਗ੍ਰਿਫਤਾਰ ਕਰਨ ਵਾਸਤੇ ਜ਼ਕਰੀਆ ਖਾਨ ਨੇ ਆਪਣੇ ਅਹਿਲਕਾਰ ਭੇਜੇ, ਗ੍ਰਿਫਤਾਰ ਕਰਕੇ ਤੁਰਨ ਲੱਗੇ ਤੇ ਉਹਦੀ ਸਤਿਕਾਰਯੋਗ ਮਾਤਾ ਨੇ ਆਵਾਜ਼ ਮਾਰ ਕੇ ਫਿਰ ਬੁਲਾਇਆ। ਆਪਣੇ ਪੁੱਤਰ ਨੂੰ ਗਲਵਕੜੀ ਵਿੱਚ ਲੈ ਕੇ ਕਹਿਣ ਲੱਗੀ, ਪੁੱਤਰਾ ਤੇਰਾ ਨਾਂ ਤਾਰੂ ਰੱਖਿਆ ਹੈ ਤੇ ਅੱਜ ਪਰਖ ਦੀ ਘੜੀ ਆ, ਜ਼ੁਲਮ ਦਾ ਦਰਿਆ ਵਗਦਾ ਹੈ। ਪੁੱਤਰਾ ਵੇਖੀ ਕਿਤੇ ਇਸ ਮਾਂ ਦੇ ਚੁੱਗੇ ਹੋਏ ਨੀਰ ਨੂੰ ਦਾਗ ਨਾ ਲੱਗ ਜਾਵੇ। ਇਸ ਜ਼ੁਲਮ ਦੇ ਦਰਿਆ ਦੇ ਵਿੱਚੋਂ ਪਾਰ ਹੋ ਕੇ ਵਿਖਾਉਣਾ ਹੈ। ਤੇਰਾ ਨਾਂ ਤਾਂ ਤਾਰੂ ਰੱਖਿਆ ਹੈ। ਆ ਜਿਹੜੇ ਸਰੂਪ ਲੱਗੇ ਆ ਨਾ ਮਗਰ, ਇਹਨਾਂ ਦੀਆਂ ਮਾਵਾਂ ਨੇ ਬੜੇ ਸੁਖਣਾ ਸੁੱਖ ਕੇ ਇਹ ਪੁੱਤਰ ਲਏ ਹੋਣਗੇ। ਸੰਗਤ ਜੀ, ਜਿਹੜੀਆਂ ਮਾਵਾਂ ਦੇ ਚਾਵਾਂ ਨੇ ਲਾਡਾਂ ਨਾਲ ਪਾਲੇ ਹੋਣ, ਨੇਕਾਂ ਅਰਦਾਸਾਂ ਕਰਾ ਕੇ ਪਰਮਾਤਮਾ ਤੋਂ ਪੁੱਤਰ ਲਏ ਹੋਣ, ਅੱਜ ਸਾਡੀ ਪੰਥ ਦੇ ਖਾਤਰ ਸਾਰੀ ਜ਼ਿੰਦਗੀ ਕੌਮ ਦੇ ਯੋਧਿਆਂ ਨੇ ਜੇਲ੍ਹਾਂ ਦੇ ਵਿੱਚ ਲਾ ਦਿੱਤੀ ਹੈ। ਸਾਡਾ ਫਰਜ਼ ਬਣਦਾ ਹੈ ਉਹਨਾਂ ਦੀ ਹਰਿਆਈ ਵਾਸਤੇ, ਜੇ ਸਾਨੂੰ ਆਪਾ ਵੀ ਵਾਰਨਾ ਪਵੇ ਹੁਣ ਪਿੱਛੇ ਨਹੀਂ ਹਟਾਂਗੇ। ਇਹ ਸਾਡੇ ਪੰਥ ਨੂੰ ਮਿਹਣਾ ਹੈ। ਜੇ ਇਹ ਕੌਮੀ ਯੋਧਿਆਂ ਨੂੰ ਅਸੀਂ ਬਾਹਰ ਨਾ ਕਢਾ ਸਕੇ, ਫਿਰ ਸਾਨੂੰ ਆਉਣ ਵਾਲੀਆਂ ਨਸਲਾਂ ਵੀ ਤਾਨੇ ਮਾਰਨਗੀਆਂ ਤੇ ਸਾਡੀ ਕੌਮ ਲਈ ਕੋਈ ਕੁਰਬਾਨੀ ਦੇਣ ਲਈ ਤਿਆਰ ਵੀ ਨਹੀਂ ਹੋਵੇਗਾ। ਇਸ ਕਰਕੇ ਅਸੀਂ ਢਿੱਲੇ ਪੈਣ ਵਾਲੇ ਨਹੀਂ। ਸਮੇਂ ਤੇ ਸਾਡੇ ਉੱਤੇ ਸਰਕਾਰਾਂ ਨੇ ਵਾਰ ਕੀਤੇ, ਸਾਡੀ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ। ਇਹਦਾ ਕਾਰਨ ਕੀ ਹੈ?
ਅਸੀਂ ਜਿਹਦੇ ਤੇ ਵਿਸ਼ਵਾਸ ਕੀਤਾ ਉਹਨੇ ਸਾਡੇ ਨਾਲ ਵਿਸ਼ਵਾਸਘਾਤੀ ਕੀਤੀ। ਆ ਟੋਪੀ ਵਾਲਿਆਂ ਨੂੰ ਅਜਮਾਉਣ ਦੀ ਅਸੀਂ ਕੋਸ਼ਿਸ਼ ਕੀਤੀ, ਇਹਨਾਂ ਵੀ ਸਾਡੇ ਨਾਲ ਕੋਈ ਚੰਗੀ ਨਹੀਂ ਕੀਤੀ। ਟੋਪੀ ਨੇ ਤਾਂ ਸਾਡਾ ਬੇੜਾ ਇੰਨਾ ਜ਼ਿਆਦਾ ਗਰਕ ਕੀਤਾ, ਸਾਡਾ ਪੁਰਾਤਨ ਇਤਿਹਾਸ ਪੜ੍ਹ ਕੇ ਵੇਖ ਲਓ, ਬੜੀਆਂ ਬੜਕਾਂ ਮਾਰਦੇ ਸੀ ਇਹ ਲੋਕ। ਕੋਈ ਸਮਾਂ ਸੀ ਬਲਦੇਵ ਸਿੰਘ ਮਾਨ ਵਰਗਿਆਂ ਨੇ ਜਦੋਂ ਇਹਨਾਂ ਦੇ ਨਾਲ ਗੰਢ ਸੰਢ ਕਰ ਲਈ, ਆਪਣੇ ਕਾਰਖਾਨੇ ਬਚਾਉਣ ਦੇ ਨਾਲ ਨਹਿਰੂ ਪਰਿਵਾਰ ਤੇ ਗਾਂਧੀ ਨਾਲ ਏਕਤਾ ਕਰ ਲਈ ਤੇ ਫਿਰ ਸਾਨੂੰ ਮੂੰਹ ਦੀ ਖਾਣੀ ਪਈ। ਬੜਾ ਟੋਪੀ ਵਾਲਾ ਮਿੱਠਾ ਬਣਿਆ ਸਾਡੇ ਆਗੂਆਂ ਦੇ ਨਾਲ, ਕਹਿੰਦਾ ਸਿੱਖੋ ਰਾਜ ਤਾਂ ਤੁਸੀਂ ਕਰਨਾ ਹੈ, ਅਸੀਂ ਤਾਂ ਸਾਡਾ ਤੇ ਇੱਕ ਬਹਾਨਾ ਹੈ, ਸਾਰਾ ਕੁਝ ਤਾਂ ਤੁਸੀਂ ਚਲਾਉਣਾ ਹੈ। ਜਦੋਂ ਟੋਪੀ ਕੁਰਸੀ ਤੇ ਬੈਠ ਗਈ ਸਾਡੇ ਆਗੂਆਂ ਨੂੰ ਗੂਠਾ ਵਿਖਾਇਆ ਉਹਨਾਂ ਨੇ ਵੀ ਪਹਿਲਾਂ ਗੱਲ ਕੁਝ ਹੋਰ ਸੀ ਹੁਣ ਹੋਰ ਹੈ। ਜਿੰਨੀਆਂ ਮੰਗਾਂ ਲਿਖੀਆਂ ਸਨ ਸਾਡੇ ਪੰਥਕ ਆਗੂ ਜਿਹੜੇ ਉਸ ਵੇਲੇ ਦੇ ਸਾਡੇ ਆਗੂ ਸਨ, ਉਹਨਾਂ ਦੇ ਸਾਹਮਣੇ ਉਹ ਕਾਗਜ਼ ਪਾੜ ਕੇ ਡਸਟਬਿਨ ਦੇ ਵਿੱਚ ਉਹਨਾਂ ਨੇ ਸੁੱਟ ਦਿੱਤਾ ਵੀ ਪਹਿਲਾਂ ਕੋਈ ਸਮਾਂ ਹੋਰ ਸੀ ਹੁਣ ਹੋਰ ਹੈ। ਫਿਰ ਅਸੀਂ ਪੰਜਾਬੀਆਂ ਨੇ ਟੋਪੀ ਤੇ ਭਰੋਸਾ ਕਰਕੇ ਟੋਪੀ ਵਾਲਿਆਂ ਨੂੰ ਲੈ ਕੇ ਆਏ ਤੇ ਪੁੱਛੋ ਹਾਂ ਜਾ ਕੇ ਦਵਿੰਦਰਪਾਲ ਭੁੱਲਰ ਦੀ ਘਰ ਵਾਲੀ ਬੀਬੀ ਨੂੰ ਵੀ ਇਹ ਟੋਪੀ ਵਾਲਾ ਕਿੱਡਾ ਕੁ ਚੰਗਾ ਹੈ। ਉਹਨੂੰ ਜਾ ਕੇ ਪੁੱਛੋ ਜਿਨੇ ਸਾਰੀ ਜਵਾਨੀ ਆਪਣੀ ਪਤੀ ਤੋਂ ਬਿਨਾ ਰੋਲ ਦਿੱਤੀ, ਅੱਜ ਬੜੇਪੇ ਦੇ ਵਿੱਚ ਵੀ ਤਰਲੇ ਮਾਰਦੀ ਫਿਰਦੀ ਹੈ ਇਸ ਯੋਧੇ ਨੂੰ ਹਰਿਆ ਕਰਾਉਣ ਵਾਸਤੇ। ਪਰ ਟੋਪੀ ਕਹਿੰਦੀ ਹੈ ਜੇ ਅਸੀਂ ਸਾਈਨ ਕਰ ਦਿੱਤੇ ਤੇ ਸਾਡੇ ਦੇਸ਼ ਨੂੰ ਖਤਰਾ ਹੈ। ਕਹਿੰਦੇ ਜੀ ਇਹ ਹੁੱਲੜਬਾਜੀ ਕਰਦੇ ਨੇ। ਭਾਰਤੀਓ ਅਸੀਂ ਤੁਹਾਡੇ ਨਾਲ ਹੁੱਲੜਬਾਜੀ ਨਹੀਂ ਕਰਦੇ, ਅਸੀਂ ਤੁਹਾਡੇ ਨਾਲ ਰਹਿਣ ਵਾਸਤੇ ਤਿਆਰ ਆ, ਪਰ ਤੁਸੀਂ ਫੈਸਲਾ ਕਰ ਲਓ ਵੀ ਸਾਨੂੰ ਰੱਖਣਾ ਜਾਂ ਨਹੀਂ ਰੱਖਣਾ। ਇਹਨਾਂ ਦਾ ਕੀ ਕਸੂਰ ਆ? ਆ ਜਿਹੜੇ ਸਰੂਪ ਸਾਡੇ ਮਗਰ ਲੱਗੇ ਨੇ, ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤੁਸੀਂ ਰਿਹਾ ਕਰ ਸਕਦੇ ਹੋ ਤੇ ਬੇਅੰਤ ਸਿੰਘ ਮੁੱਖ ਮੰਤਰੀ ਨੇ ਚੁਣ ਕੇ ਸਾਡੇ ਨੌਜਵਾਨਾਂ ਨੂੰ ਘਰਾਂ 'ਚੋਂ ਚੁੱਕ ਕੇ ਮਾਰਿਆ। ਜਦੋਂ ਉਹਨਾਂ ਦੇ ਪਰਿਵਾਰ ਨੂੰ ਲਾਸ਼ਾਂ ਮਿਲਦੀਆਂ ਸਨ, ਇੱਕ ਨੌਜਵਾਨ ਦੇ ਸਰੀਰ ਦੇ ਵਿੱਚੋਂ 2-2 ਕਿਲੋ ਲਾਲ ਮਿਰਚਾਂ ਨਿਕਲਦੀਆਂ ਸੀ, ਉਹਨਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਦੱਸਦੀਆਂ ਨੇ। ਫਿਰ ਜਾਵਾਂਗੇ ਕਿੱਧਰ ਨੂੰ? ਸਾਨੂੰ ਮੇਰੀ ਨੌਜਵਾਨਾਂ ਨੂੰ ਅਪੀਲ ਹੈ, ਵੈਸੇ ਮੈਂ ਸਮਝਾਉਣ ਦੇ ਪਾਤਰ ਨਹੀਂ, ਇਹ ਕੌਮ ਦੀ ਸਟੇਜ ਹੈ, ਮੇਰੇ ਵਰਗਾ ਬੰਦਾ ਕਿਸੇ ਨੂੰ ਸਮਝਾ ਨਹੀਂ ਸਕਦਾ, ਮੈਂ ਤੁਹਾਡੇ ਚਰਨਾਂ ਦੀ ਧੂੜ ਹਾਂ। ਇਹ ਪੰਥਕ ਸਟੇਜ ਹੈ, ਇਹ ਤਾਂ ਮੇਰੇ ਵਰਗੇ ਨਿਕੰਮੇ ਬੰਦੇ ਨੂੰ ਮਾਣ ਵਾਲੀ ਗੱਲ ਆ ਵੀ ਇਸ ਸਟੇਜ ਤੇ ਬੋਲਣ ਦਾ ਮੌਕਾ ਮਿਲ ਗਿਆ। ਨੌਜਵਾਨੋ ਸ਼ਾਂਤੀ ਬਣਾ ਕੇ ਰੱਖੋ, ਸੰਜਮ ਬਣਾ ਕੇ ਰੱਖੋ, ਤਰਕ ਤੇ ਦਲੀਲ ਨਾਲ ਇਹਨਾਂ ਹਾਕਮਾਂ ਦੇ ਨਾਲ ਸਾਡੇ ਆਗੂ ਗੱਲ ਕਰਨ। ਕਦੇ ਕਿਤੇ ਸਾਡੇ ਨਾਲ ਸਾਕਾ ਨਨਕਾਣਾ ਵਾਪਰਿਆ, ਭਾਈ ਪ੍ਰਤਾਪ ਸਿੰਘ ਤੇ ਮਹੰਤ ਕਰਮ ਸਿੰਘ ਉਸ ਸਾਕੇ ਦੇ ਜਿਹੜਾ ਉਹ ਸਾਕਾ ਵਾਪਰਿਆ ਉਹਦੇ ਆਗੂ ਸਨ। ਅਟਕ ਜੇਲ੍ਹ ਤੋਂ ਸਾਡੇ ਸਿੰਘਾਂ ਨੂੰ ਟ੍ਰੇਨ ਭਰ ਕੇ ਉਹਨਾਂ ਦੀ ਜੇਲ੍ਹ ਬਦਲੀ ਹੋਣ ਲੱਗੀ। ਇਹਨਾਂ ਦੋ ਸੂਰਮਿਆਂ ਨੇ ਇਹ ਗੱਲ ਕਹੀ ਵੀ ਪ੍ਰਸ਼ਾਦਾ ਛਕਾ ਕੇ ਆਪਣੇ ਆਗੂਆਂ ਨੂੰ, ਸਾਡੇ ਜਿਹੜੇ ਸਿੰਘ ਜੇਲ੍ਹਾਂ ਵਿੱਚ ਬੀਬੀਆਂ ਸਮੇਤ ਇਹਨਾਂ ਨੇ ਜੇਲ੍ਹ ਬਦਲੀ ਕਰਨੀ ਹੈ, ਅਸੀਂ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂਗੇ। ਤੇ 2 ਬੰਦਿਆਂ ਦੀ ਡਿਊਟੀ ਲਾਈ ਗਈ, ਮਹੰਤ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਉਸ ਜਥੇ ਦੀ ਅਗਵਾਈ ਕਰਦੇ ਨੇ। ਤੇ ਜਦੋਂ ਸਟੇਸ਼ਨ ਮਾਸਟਰ ਦੇ ਕੋਲ ਗਏ, ਹਸਨ ਅਬਦਾਲ ਦਾ ਸਟੇਸ਼ਨ ਮਾਸਟਰ ਪਾਕਿਸਤਾਨ ਦੇ ਵਿੱਚ, ਉਹ ਅੱਜ ਸਟੇਸ਼ਨ ਹੈ ਨਨਕਾਣਾ ਸਾਹਿਬ ਦਾ, ਹਸਨ ਅਬਦਾਲ, ਉਹ ਸਟੇਸ਼ਨ ਮਾਸਟਰ ਦੇ ਕੋਲ ਜਾ ਕੇ ਸਾਡੇ ਆਗੂਆਂ ਨੇ ਬੇਨਤੀ ਕੀਤੀ, ਜੀ ਸਾਨੂੰ ਪ੍ਰਸ਼ਾਦਾ ਛਕਾ ਲੈਣ ਦਿਓ, ਸਾਡੇ ਸਿੰਘ ਭੁੱਖੇ ਨੇ। ਮੈਂ ਇੱਕ ਸ਼ਾਂਤੀ ਦੀ ਗੱਲ ਲੱਗਾ ਕਰਨ। ਸਟੇਸ਼ਨ ਮਾਸਟਰ ਸਿਰ ਫੇਰ ਗਿਆ, ਕਹਿੰਦਾ ਨਹੀਂ ਹੋ ਸਕਦਾ, ਟ੍ਰੇਨ ਨਹੀਂ ਰੁਕ ਸਕਦੀ। ਤੇ ਦੋਵਾਂ ਆਗੂਆਂ ਨੇ ਉਸ ਜਥੇ ਦੇ ਸਿੰਘ ਤੇ ਸਿੰਘਣੀਆਂ ਬੀਬੀਆਂ ਨੂੰ ਹੁਕਮ ਕਰ ਦਿੱਤਾ, ਤੁਹਾਡੇ ਤੋਂ ਗਾੜੀ ਹੋ ਕੇ ਟ੍ਰੇਨ ਦੇ ਥੱਲੇ ਸਿਰ ਦਵਾਂਗੇ, ਸਾਰੇ ਦੇ ਸਾਰੇ ਲਾਈਨ ਦੇ ਉੱਪਰ ਬਹਿ ਜਾਓ, ਅੱਜ ਪ੍ਰਸ਼ਾਦਾ ਇਹਨਾਂ ਨੂੰ ਛਕਾ ਕੇ ਹੀ ਭੇਜਿਆ ਜਾਵੇਗਾ। ਕਹਿੰਦੇ ਜਦੋਂ 2 ਆਗੂ ਟ੍ਰੇਨ ਦੇ ਗਾੜੀ ਬੈਠੇ, ਬਾਕੀ ਸਿੰਘ ਉਹਨਾਂ ਦੇ ਨਾਲ ਬੀਬੀਆਂ ਸਮੇਤ ਬੈਠੇ, ਟ੍ਰੇਨ ਉਹਨਾਂ ਦੇ ਉੱਪਰ ਦੀ ਲੰਘੀ। ਕਹਿੰਦੇ ਜਿਹੜਾ ਡਰਾਈਵਰ ਸੀ ਉਹਦਾ ਵੀ ਮਨ ਪਸੀਜ ਗਿਆ। ਕਹਿੰਦੇ ਇਹ ਲੱਗ ਗਈਆਂ ਸੀ ਟ੍ਰੇਨ ਦੀਆਂ ਬਰੇਕਾਂ ਗੂੜੀ ਰਾਤ ਖਾਲਸੇ ਦੀ, ਫਿਰ ਉਹਨੂੰ ਖਲੋਣਾ ਪੈ ਗਿਆ। ਤੇ ਫਿਰ ਉਹ ਸਹਿਕਦੇ ਸਨ ਸਾਡੇ ਆਗੂ, ਤੇ ਉਹਨਾਂ ਨੂੰ ਜਦੋਂ ਪਾਸੇ ਕੀਤਾ ਗਿਆ, ਉਹਨਾਂ ਤੋਂ ਇੱਛਾ ਪੁੱਛੀ ਗਈ ਵੀ ਤੁਹਾਡੀ ਹੁਣ ਇੱਛਾ ਕੀ ਹੈ? ਕਹਿੰਦੇ ਜਿੰਨੇ ਸਿੰਘ
ਇਹ ਕੈਦ ਕਰਕੇ ਹਕੂਮਤ ਲੈ ਕੇ ਜਾ ਰਹੀ ਹੈ, ਉਹਨਾਂ ਨੂੰ ਟ੍ਰੇਨ ਦੇ ਵਿੱਚੋਂ ਕੱਢ ਕੇ ਸਾਨੂੰ ਉਹਨਾਂ ਦੇ ਦਰਸ਼ਨ ਕਰਾ ਦਿਓ, ਫਿਰ ਅਸੀਂ ਸਰੀਰ ਛੱਡਾਂਗੇ। ਉਹਨਾਂ ਸਿੰਘਾਂ ਦੇ ਦਰਸ਼ਨ ਕਰਾਏ ਗਏ, ਸਿਰ ਸਾਡੇ ਆਗੂਆਂ ਨੇ ਉੱਥੇ ਸ਼ਹੀਦੀਆਂ ਪਾਈਆਂ, ਮੋਰਚਾ ਸਫਲ ਹੋਇਆ। ਇਸ ਕਰਕੇ ਮੇਰੀ ਬੇਨਤੀ ਹੈ, ਨੌਜਵਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਸੱਜਣੋ ਹਕੂਮਤਾਂ ਬਹਾਨੇ ਲੱਭਦੀਆਂ ਨੇ, ਬੜੇ ਨੌਜਵਾਨ ਮਾਵਾਂ ਨੇ ਮਰਵਾਲੇ, ਬੜੇ ਭਰਾ ਅਸੀਂ ਆਪਣੇ ਗਵਾ ਚੁੱਕੇ ਹਾਂ, ਆ ਵੀ ਤਾਂ ਸਾਡੇ ਨੇ ਜਿਹੜੇ ਅੱਜ ਜੇਲ੍ਹਾਂ ਵਿੱਚ ਰੁਲ ਗਏ ਨੇ। ਇਸ ਕਰਕੇ ਮੇਰੀ ਬੇਨਤੀ ਆਪਣੇ ਸਤਿਕਾਰਯੋਗ ਵੀਰਾਂ ਨੂੰ, ਸਾਡੇ ਆਗੂਆਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰੀਏ। ਮੋਰਚਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਫਤਿਹ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਭੇਜ ਸਿੰਘ ਜੀ ਕੋਟਲੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਕਿ ਨੌਜਵਾਨਾਂ ਨੂੰ ਨਸੀਹਤ ਦਿੱਤੀ ਹੈ ਕਿ ਆਪਾਂ ਭਾਈ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਕਰਨਾ ਹੈ। ਤੇ ਗੁਰੂ ਸਾਹਿਬ ਬੇਅੰਤ ਹੈ, ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਦਾਹਰਨਾਂ ਮਿਲਦੀਆਂ ਕਿ ਕਿਵੇਂ ਸਿੰਘਾਂ ਨੇ ਸਬਰ ਦੇ ਨਾਲ ਜਬਰ ਦਾ ਮੁਕਾਬਲਾ ਕੀਤਾ ਅਤੇ ਮੋਰਚੇ ਜਿੱਤੇ ਹੈਗੇ। ਸੋ ਇਸ ਕਰਕੇ ਥੋੜ੍ਹਾ ਜਿਹਾ ਆਪਾਂ ਸਤਿਗੁਰਾਂ ਦੀ ਬਾਣੀ ਨਾਲ ਜੁੜੀਏ ਅਤੇ ਸਹਿਜ ਰੱਖੀਏ। ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿੱਤ ਖਾਲਸੇ ਦੀ ਝੋਲੀ 'ਚ ਪਵੇਗੀ। ਸੋ ਮੈਂ ਬੇਨਤੀ ਕਰਾਂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਬਲਵਿੰਦਰ ਸਿੰਘ ਜੀ ਦਾਈਆਂ, ਪ੍ਰਧਾਨ ਯੂਥ ਵਿੰਗ ਬਲਾਕ ਸ਼ੰਭੂ ਘਨੌਰ ਤੋਂ, ਇਹ ਆਪ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਤੇ ਇੱਕ ਬੇਨਤੀ ਹੈ ਕਿ ਭਾਈ ਗੁਰਬਖਸ਼ ਸਿੰਘ, ਜਿਨ੍ਹਾਂ ਨੇ ਕਿ ਪਹਿਲਾ ਮੋਰਚਾ ਲਾਇਆ ਸੀ ਅੰਮ੍ਰਿਤਸਰ ਦੇ ਵਿੱਚ, ਉਹਨਾਂ ਦੀ 20 ਤਰੀਕ ਨੂੰ ਜਿਹੜੀ ਹੈ 20 ਮਾਰਚ ਨੂੰ ਬਰਸੀ ਹੈ। ਸੋ ਸੰਗਤਾਂ ਨੇ ਉੱਥੇ ਉਹਦੇ ਪਿੰਡ ਬਰਸੀ 'ਤੇ ਵੀ ਪਹੁੰਚਣ ਦੀ ਕਿਰਪਾਲਤਾ ਕਰਨੀ, ਕਿਉਂਕਿ ਇਹਨਾਂ ਯੋਧਿਆਂ ਨੇ ਜਿਹੜੇ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ। ਤੇ ਇਹਨਾਂ ਤੋਂ ਬਾਅਦ ਜੋਵਨਪ੍ਰੀਤ ਸਿੰਘ ਜੀ ਜਟਾਣਾ, ਉਹ ਆਪ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਜੀਓ, ਆਪਾਂ ਨੂੰ ਪਤਾ ਹੈ ਕਿ ਸਤਿਗੁਰਾਂ ਦੀ ਰਹਿਨੁਮਾਈ ਹੇਠ, ਪੰਜ ਪਿਆਰਿਆਂ ਦੀ ਅਗਵਾਈ ਹੇਠ ਜੋ ਕੌਮੀ ਇਨਸਾਫ ਮੋਰਚਾ, ਜੋ ਕਾਫੀ ਸਮਾਂ ਹੋ ਗਿਆ ਇਹ ਚੰਡੀਗੜ੍ਹ ਦੀਆਂ, ਮੋਹਾਲੀ ਦੀਆਂ ਬਰੂਹਾਂ ਤੇ ਚੱਲ ਰਿਹਾ ਹੈ। ਸੋ ਸਾਨੂੰ ਸਾਰਿਆਂ ਨੂੰ ਏਕਤਾ ਦਾ ਸਬੂਤ ਦੇ ਕੇ, ਕਿਉਂਕਿ ਜਦੋਂ ਤੱਕ ਅਸੀਂ ਅੱਡੋ ਅੱਡੇ ਪ੍ਰਚਾਰ ਕਰਾਂਗੇ ਉਦੋਂ ਤੱਕ ਮੋਰਚਾ ਸਫਲ ਨਹੀਂ ਹੋ ਸਕਦਾ। ਸੋ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਚੌਧਰਾਂ ਨੂੰ ਇੱਕ ਪਾਸੇ ਰੱਖ ਕੇ ਔਰ ਆਪਣੀ ਜ਼ਿੰਮੇਵਾਰੀ ਦੇ ਨਾਲ, ਕਿਉਂਕਿ ਜਿਹੜੇ ਸਾਡੇ ਵੀਰ, ਸਿੱਖ ਵੀਰ ਜੇਲ੍ਹਾਂ ਵਿੱਚ ਬੰਦ ਨੇ, 1947 ਤੋਂ ਲੈ ਕੇ ਹੁਣ ਤੱਕ ਜੇ ਆਪਾਂ ਇਤਿਹਾਸ ਪੜ੍ਹੀਏ, ਸਿੱਖਾਂ ਦੇ ਨਾਲ ਬਹੁਤ ਵੱਡੇ ਪੱਧਰ ਤੇ ਧੱਕਾ ਹੋਇਆ ਔਰ ਐਸਾ ਧੱਕਾ ਸਰਕਾਰਾਂ ਨੇ ਕੀਤਾ ਹੈ ਕਿ ਸੰਵਿਧਾਨ ਦਾ ਵੀ ਜਿਹੜਾ ਹੈ ਉਹ ਘਾਣ ਕੀਤਾ ਗਿਆ। ਇੱਕ ਤੇ ਅਸੀਂ ਕਹਿੰਦੇ ਆ ਨਾ ਬਈ ਇਹ ਬਿਨਾਂ ਗੱਲ ਤੋਂ ਇਹ ਸਿੱਖ ਰੋਲਾ ਪਾਉਂਦੇ ਨੇ ਜਾਂ ਇਹ ਪ੍ਰਚਾਰ ਕਰਦੇ ਨੇ। ਹੁਣ ਤੇ ਭਾਈ ਸੰਵਿਧਾਨ ਵੀ ਕਹਿੰਦਾ ਕਿ ਸਿੱਖਾਂ ਨੂੰ ਜਿਹੜੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਤੁਸੀਂ ਜੇਲ੍ਹ ਦੇ ਅੰਦਰ ਇੱਕ ਦਿਨ ਵੀ ਨਹੀਂ ਰੱਖ ਸਕਦੇ ਵਾਧੂ। ਸੋ ਇਸ ਕਰਕੇ ਜਿੱਥੇ ਸੰਵਿਧਾਨ ਦਾ ਵੀ ਘਾਣ ਹੋ ਜਾਵੇ ਔਰ ਸਿੱਖਾਂ ਦੀ ਪੱਤ ਵੀ ਲੁੱਟੀ ਜਾਵੇ, 84 ਦੇ ਅੰਦਰ ਆਪਾਂ ਵੇਖਿਆ ਆਪਣੇ ਨਾਲ ਕੀ ਬੀਤਿਆ ਔਰ ਗਲਾਂ ਦੇ ਵਿੱਚ ਟਾਇਰ ਪਾ ਕੇ ਵੀ ਸਾੜ ਦਿੱਤਾ ਜਾਵੇ ਔਰ ਹਰ ਪੱਖ ਤੋਂ ਸਾਨੂੰ ਗੁਲਾਮ ਰੱਖਿਆ ਜਾਵੇ ਔਰ ਸਿੱਖ ਜਿਹੜੇ ਸਾਡੇ ਘੱਟੋ ਘੱਟ
ਜਿਹੜੇ ਸਾਡੇ ਸਿੱਖ ਭਰਾ ਨੇ ਜਿਹੜੇ ਬਿਲਕੁਲ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ, ਅਸੀਂ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਇਹ ਬੇਨਤੀ ਕਰਨੇ ਆ ਬਈ ਇਹ ਸਿੱਖ ਜਿਹੜੇ ਨੇ ਇਹ ਬੰਦੀ ਇਹ ਰਿਹਾ ਕੀਤੇ ਜਾਣ ਤੁਰੰਤ। ਪਰ ਫਿਰ ਵੀ ਉਹਨਾਂ ਸਿੱਖਾਂ ਨੂੰ ਵੀ ਰਿਹਾ ਕਰਾਉਣ ਵਾਸਤੇ ਸਾਨੂੰ ਧਰਨੇ ਲਾਣੇ ਪੈ ਰਹੇ ਨੇ। ਇਹ ਸੋਚਣਾ ਪਵੇਗਾ, ਜਿਹੜੇ ਸਿੱਖ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ, ਉਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕਢਾਉਣ ਵਾਸਤੇ ਸਾਨੂੰ ਧਰਨੇ ਲਾਣੇ ਪੈ ਰਹੇ ਨੇ ਔਰ ਸ਼ਰੇਆਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਨੇ। ਇਹ ਆਪਾਂ ਨੂੰ ਸੋਚਣਾ ਪਵੇਗਾ ਕਿ ਅਸੀਂ ਗੁਲਾਮ ਆ ਜਾਂ ਅਸੀਂ ਆਜ਼ਾਦ ਹਾਂ। ਇਸ ਗੱਲ ਵੱਲ ਸਾਨੂੰ ਧਿਆਨ ਦੇਣਾ ਪਵੇਗਾ, ਕਿਉਂਕਿ ਸਿੱਖਾਂ ਨੇ ਆਪਣੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਤਿਕਾਰ ਹੈ ਉਹ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦਾ ਹੈ ਉਹਨੇ ਬਹਾਲ ਰੱਖਣਾ ਹੈ, ਭਾਵੇਂ ਉਹ ਕਿਸੇ ਤਰ੍ਹਾਂ ਵੀ ਰੱਖੇ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਹੁਣ ਇਹ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਪਾਂ ਨਿੱਜੀ ਲੜਾਈਆਂ ਤੋਂ ਉੱਤੇ ਉੱਠ ਕੇ, ਪਾਰਟੀਬਾਜ਼ੀ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੌਮੀ ਇਨਸਾਫ ਮੋਰਚਾ ਜਿਹੜਾ ਲੱਗਾ ਹੋਇਆ, ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਆਪਾਂ ਹੁਣ ਇਹ ਜਿਹੜਾ ਮੋਰਚਾ ਹੈ ਇਹਨੂੰ ਸਫਲ ਕਰਾ ਲਈਏ, ਕਿਉਂਕਿ ਉਹਨਾਂ ਯੋਧਿਆਂ ਦੀਆਂ ਉਮਰਾਂ ਬਹੁਤ ਹੋ ਚੁੱਕੀਆਂ ਨੇ, ਬਜ਼ੁਰਗ ਹੋ ਗਏ ਨੇ, ਉਹ ਜਿਨ੍ਹਾਂ ਨੇ ਸਾਡੇ ਲਈ ਆਪਣੇ ਪਰਿਵਾਰ ਤੱਕ ਦਾ ਜਿਹੜਾ ਸੁੱਖ ਹੈ ਉਹ ਤਿਆਗ ਦਿੱਤਾ। ਇਹ ਸੋਚਣਾ ਪਵੇਗਾ, ਪਰਿਵਾਰ ਵੀ ਛੱਡੇ, ਸੁੱਖ ਵੀ ਛੱਡਿਆ। ਔਰ ਦੇਖੋ ਕਿੱਡਾ ਵੱਡਾ ਧੱਕਾ ਸਰਕਾਰਾਂ ਨੇ ਸਾਡੇ ਉੱਤੇ ਕੀਤਾ ਹੈ ਕਿ ਉਹਨਾਂ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਕਿਹਾ ਜਾ ਰਿਹਾ ਕਿ ਇਹਨਾਂ ਦੇ ਆਉਣ ਦੇ ਨਾਲ ਜਿਹੜਾ ਪੰਜਾਬ ਦਾ ਮਾਹੌਲ ਹੈ ਜਾਂ ਭਾਰਤ ਦਾ ਮਾਹੌਲ ਹੈ ਉਹ ਖਰਾਬ ਹੋ ਜਾਏਗਾ। ਸੋ ਇਸ ਕਰਕੇ ਸਾਨੂੰ ਇਹ ਸੋਚਣਾ ਪਵੇਗਾ, ਵਾਰ-ਵਾਰ ਸਾਨੂੰ ਇਹ ਧਿਆਨ ਦੇਣਾ ਪਵੇਗਾ ਕਿ ਸਿੱਖ ਅੱਜ ਕਿੱਥੇ ਖੜਾ ਹੈ। 1947 ਤੋਂ ਲੈ ਕੇ ਹੁਣ ਤੱਕ ਦਾ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਜੇ ਆਪਾਂ ਪੜ੍ਹੀਏ ਤੇ ਉਹ ਆਪਾਂ ਨੂੰ ਇਹ ਵੇਖਣ ਨੂੰ ਮਿਲਦਾ ਹੈ ਕਿ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਦਾ ਬੜਾ ਵੱਡਾ ਧੱਕਾ ਹੋਇਆ ਹੈ, ਜਿਹੜਾ ਅਸੀਂ ਪਤਾ ਨਹੀਂ ਕਿਵੇਂ ਬਰਦਾਸ਼ਤ ਕਰਦੇ ਆ ਰਹੇ ਹਾਂ। ਅਸੀਂ ਤੇ ਭਾਈ ਹੋਰ ਮੰਗ ਵੀ ਕੋਈ ਨਹੀਂ ਕਰਦੇ ਕਿ ਸਾਨੂੰ ਕੋਈ ਹੋਰ ਕੁਝ ਦੇ ਦਿਓ। ਅਸੀਂ ਤੇ ਇਹ ਕਹਿੰਦੇ ਕਿ ਜਿਹੜੇ ਸਾਡੇ ਬੰਦੀ ਸਿੱਖ ਨੇ, ਭਰਾ ਨੇ ਸਾਡੇ, ਉਹਨਾਂ ਨੂੰ ਰਿਹਾ ਕਰ ਦਿਓ। ਤੁਸੀਂ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਵੀ ਤੁਸੀਂ ਆਪ ਸੋਚੋ। ਜੇ ਸਾਨੂੰ ਧਰਨੇ ਲਾਣੇ ਪੈ ਰਹੇ ਨੇ, ਉਹਨਾਂ ਨੂੰ ਪਰੋਲ ਤੇ ਲਿਆਉਣ ਵਾਸਤੇ ਸਾਨੂੰ ਧਰਨੇ ਲੈਣੇ ਪੈ ਰਹੇ ਨੇ, ਇਹ ਫਿਰ ਸਾਨੂੰ ਆਪ ਸੋਚਣਾ ਪਵੇਗਾ ਕਿ ਸਾਨੂੰ ਜਿਹੜਾ ਸਿੱਖ ਰਾਜ ਦੀ ਜਿਹੜੀ ਗੱਲ ਹੈ ਉਹ ਮਹਾਰਾਜ ਨੇ ਗੁਰਬਾਣੀ ਅੰਦਰ ਵੀ ਜਿਹੜਾ ਦੋਹਰਾ ਪੜਿਆ ਜਾਂਦਾ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਸੋ ਇਹ ਜਿਹੜਾ ਦੋਹਰਾ ਪੜਿਆ ਜਾਂਦਾ ਭਾਈ, ਇਹ ਇਕੱਲਾ ਪੜਨ ਵਾਸਤੇ ਨਹੀਂ, ਮਹਾਰਾਜ ਨੇ ਰਾਜ ਵੀ ਖਾਲਸੇ ਨੂੰ ਬਖਸ਼ਣਾ। ਉਹ ਇਹ ਹੈ ਜਦੋਂ ਅਸੀਂ ਖਾਲਸੇ ਬਣ ਗਏ ਫਿਰ ਉਹ ਸਾਡਾ ਰਾਜ ਜਿਹੜਾ ਉਹ ਸ੍ਰਿਸ਼ਟੀ ਤੇ ਵੀ ਸਾਡਾ ਰਾਜ ਹੋਣਾ ਹੈ। ਇਸ ਕਰਕੇ ਸਾਨੂੰ ਔਕੜਾਂ ਆ ਰਹੀਆਂ ਨੇ ਕਿ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਨੇ ਸੰਨ 47 ਦੇ ਅੰਦਰ, ਉਹ ਸਾਨੂੰ ਅੱਜ ਭੁਗਤਣੀਆਂ ਪੈ ਰਹੀਆਂ ਨੇ। ਸਾਨੂੰ ਸੜਕਾਂ ਤੇ ਬਹਿਣਾ ਪੈ ਰਿਹਾ ਹੈ, ਨਹੀਂ ਤੇ ਹਰੇਕ ਮਨੁੱਖ ਕੋ ਵਿਹਲਾ ਥੋੜੀ ਹੈ। ਇਹ ਜਿਹੜੇ ਭਰਾ ਸੇਵਾ ਕਰ ਰਹੇ ਨੇ ਲੰਗਰਾਂ ਦੇ ਵਿੱਚ, ਜਾਂ ਜੋੜਿਆਂ ਦੀ ਸੇਵਾ ਕਰ ਰਹੇ ਨੇ, ਜਾਂ ਪੰਡਾਲ ਦੇ ਵਿੱਚ ਆਪਾਂ ਬੈਠੇ ਆ, ਕੋਈ ਵੀ ਘਰ ਤੋਂ ਅੱਜ ਦੇ ਸਮੇਂ ਵਿਹਲਾ ਨਹੀਂ, ਕਿਸੇ ਕੋਲ ਵੀ ਸਮਾਂ ਨਹੀਂ। ਪਰ ਸਾਡੀ ਇੱਕ ਮਜਬੂਰੀ ਬਣ ਚੁੱਕੀ ਹੈ ਕਿ ਅਸੀਂ ਆਪਣੇ ਬੰਦੀ ਸਿੱਖ ਭਰਾਵਾਂ ਨੂੰ ਰਿਹਾ ਕਰਾਉਣ ਵਾਸਤੇ ਸਾਨੂੰ ਅੱਜ ਸੜਕਾਂ ਤੇ ਟੈਂਟ ਲਾ ਕੇ ਆਪਾਂ ਵੇਖ ਰਹੇ ਹਾਂ ਕੀ ਹਾਲਤ ਹੈ ਸਾਡੀ। ਸੜਕਾਂ ਦੇ ਉੱਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਨਾ ਪੈ ਰਿਹਾ, ਸਾਡੀ ਮਜਬੂਰੀ ਹੈ। ਸਾਡਾ ਦਿਲ ਨਹੀਂ ਕਰਦਾ ਕਿ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੜਕਾਂ ਤੇ ਪ੍ਰਕਾਸ਼ ਕਰੀਏ, ਸਾਡੀ ਮਜਬੂਰੀ ਬਣ ਚੁੱਕੀ ਹੈ। ਇਹ ਇਸ ਕਰਕੇ ਸਾਨੂੰ ਇਹ ਵੀ ਕਿਹਾ ਜਾਂਦਾ ਕਿ ਤੁਸੀਂ ਮਹਾਰਾਜ ਨੂੰ ਜਿੱਥੇ ਵੀ ਧਰਨਾ ਲੱਗਦਾ ਉੱਥੇ ਮਹਾਰਾਜ ਨੂੰ ਲੈ ਕੇ ਜਾਂਦੇ ਹੋ। ਸਾਡੀ ਮਜਬੂਰੀ ਹੈ ਭਾਈ, ਅਸੀਂ ਕੀ ਕਰੀਏ। ਅਸੀਂ ਗੁਰੂ ਦਾ ਓਟ ਆਸਰਾ ਲੈ ਕੇ, ਗੁਰੂ ਦਾ ਸਹਾਰਾ ਲੈ ਕੇ ਇਹ ਜਿਹੜਾ ਮੋਰਚਾ ਹੈ ਉਹ ਫਤਿਹ ਕਰਨਾ ਹੈ। ਸੋ ਪ੍ਰਬੰਧਕਾਂ ਦਾ ਧੰਨਵਾਦ, ਜਿਹੜੇ ਇਸ ਪ੍ਰਬੰਧ ਨੂੰ ਜੋ ਸੁਚੱਜੇ ਢੰਗ ਦੇ ਨਾਲ ਚਲਾ ਰਹੇ ਨੇ, ਤੇ ਹੋਰ ਵੀ ਅੱਗੇ ਵਾਸਤੇ ਜਿਹੜਾ ਉਹ ਢੰਗ ਤਰੀਕਾ ਹੈ ਉਹ ਸਹੀ ਢੰਗ ਦੇ ਨਾਲ ਜਿਹੜਾ ਉਹ ਸਟੇਜ ਦਾ ਪ੍ਰਬੰਧ ਹੈ ਉਹ ਸਹੀ ਤਰੀਕੇ ਨਾਲ ਚਲਾਇਆ ਜਾਵੇ, ਤਾਂ ਜੋ ਆਪਾਂ ਨੂੰ ਜਿਹੜਾ ਇੱਥੇ ਆਉਂਦਾ ਹੈ, ਕਿਉਂਕਿ ਕੋਈ ਵੀ ਬੁਲਾਰਾ ਜਦੋਂ ਆਉਂਦਾ ਹੈ, ਜਦੋਂ ਆਪਾਂ ਆਏ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦਾ, ਘੱਟੋ ਘੱਟ ਜਿਹੜਾ ਮਨ ਹੈ ਉਹ ਖੁਸ਼ ਹੋਵੇ, ਕਿਉਂਕਿ ਆਪਾਂ ਐਡੀ ਦੂਰੋਂ ਚੱਲ ਕੇ ਦੂਰੋਂ ਆਨੇ ਆ। ਔਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸਿਰ ਝੁਕਾਈਦਾ ਤੇ ਸਿੱਖ ਦਾ ਜਿਹੜਾ ਹੈ ਉਹ ਸ਼ਰਧਾ ਦੇ ਨਾਲ ਸਿਰ ਝੁਕ ਜਾਂਦਾ ਹੈ। ਕਹਿਣ ਦਾ ਭਾਵ ਹੈ ਮਨ ਖੁਸ਼ ਹੋਣਾ ਚਾਹੀਦਾ। ਸੋ ਇਸ ਕਰਕੇ ਪ੍ਰਬੰਧਕਾਂ ਦਾ ਵੀ ਧੰਨਵਾਦ। ਗੁਰੂ ਕੇ ਲੰਗਰ ਚੱਲ ਰਹੇ ਨੇ, ਬੇਅੰਤ ਸੇਵਾਵਾਂ ਸੰਗਤਾਂ ਕਰ ਰਹੀਆਂ ਨੇ, ਸੰਗਤਾਂ ਵੱਲੋਂ ਕੋਈ ਥੋੜ ਨਹੀਂ।
ਪਰ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਣਗੀਆਂ। ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਘੱਟੋ ਘੱਟ ਮਹੀਨੇ ਦੇ ਅੰਦਰ ਘੱਟੋ ਘੱਟ 4-5 ਗੇੜੇ ਜਿਹੜੇ ਨੇ ਉਹ ਮੋਹਾਲੀ ਦੇ ਆਪਾਂ ਨੂੰ ਲਾਣੇ ਚਾਹੀਦੇ ਨੇ, ਧਰਨੇ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ। ਕਿਉਂਕਿ ਜਦੋਂ ਅਸੀਂ ਹਾਜ਼ਰੀਆਂ ਭਰਾਂਗੇ, ਜਥੇ ਲੈ ਕੇ ਆਵਾਂਗੇ, ਪਿੰਡਾਂ ਵਿੱਚ ਫੇਸਬੁੱਕ ਜਰੀਏ, ਸੋਸ਼ਲ ਮੀਡੀਆ ਜਰੀਏ ਪ੍ਰਚਾਰ ਕਰਾਂਗੇ, ਤਾਂ ਇਹ ਜਿਹੜਾ ਮੋਰਚਾ ਹੈ ਇਹ ਸਫਲ ਹੋਣਾ ਹੈ। ਤੇ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਇਸੇ ਤਰ੍ਹਾਂ ਸੁੱਤੇ ਰਹੇ, ਆਰਾਮ ਕਰਦੇ ਰਹੇ, ਫਿਰ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਰਿਹਾ ਨਹੀਂ ਹੋ ਸਕਦੇ, ਸਾਨੂੰ ਕਰਾਣੇ ਪੈਣੇ ਨੇ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਮਹਾਰਾਜ ਕਿਰਪਾ ਕਰਨ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਹੁਣ ਮੈਂ ਬੇਨਤੀ ਕਰਾਂ ਜੋਵਨਪ੍ਰੀਤ ਸਿੰਘ ਜਟਾਣਾ, ਉਹ ਆਪ ਦੇ ਨਾਲ ਵਿਚਾਰ ਸਾਂਝੇ ਕਰਨਗੇ। ਤੇ ਉਹਨਾਂ ਤੋਂ ਬਾਅਦ ਸਤਨਾਮ ਸਿੰਘ ਜੀ ਨਿਹੰਗ ਸਿੰਘ, ਉਹ ਵੀ 2 ਮਿੰਟ ਲਈ ਵਿਚਾਰਾਂ ਸਾਂਝੀਆਂ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ ਜੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੇ 55 ਦਿਨ ਹੋ ਗਏ ਅੱਜ ਇਸ ਕੌਮੀ ਇਨਸਾਫ ਮੋਰਚੇ ਨੂੰ ਲੱਗਿਆਂ। ਵੱਖ-ਵੱਖ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਇਸ ਮੋਰਚੇ 'ਚ ਉਹਨਾਂ ਦਾ ਬਹੁਤ ਯੋਗਦਾਨ ਆ। ਤੇ ਹੁਣ ਪੰਜਾਬ ਦੇ ਲੋਕਾਂ ਨੂੰ ਬੇਨਤੀ, ਹੱਥ ਜੋੜ ਕੇ ਬੇਨਤੀ ਆ ਤੇ ਇਸ ਮੋਰਚੇ ਵਿੱਚ ਸਮਰਥਨ ਦਿਓ, ਕਿਉਂਕਿ ਆਪਾਂ ਦਿੱਲੀ ਗਏ ਸੀ, ਆਪਣੇ ਜ਼ਮੀਨਾਂ ਦੀ ਗੱਲ ਸੀ, ਤੇ ਹੁਣ ਇਸ ਮੋਰਚੇ 'ਚ ਆਪਣੀ ਜ਼ਮੀਰਾਂ ਦੀ ਲੋੜ ਆ, ਆਪਣੀ ਹੋਂਦ ਦੀ ਲੜਾਈ ਆ, ਆਪਣੀ ਆਉਣ ਵਾਲੀਆਂ ਆਪਣੀ ਨਸਲਾਂ ਦੀ ਲੜਾਈ ਆ। ਤਾਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਆ ਵੀ ਵੱਧ ਤੋਂ ਵੱਧ ਇਸ ਮੋਰਚੇ ਦੇ ਵਿੱਚ ਪਹੁੰਚੋ। ਤੇ ਇੱਕ ਲੋਕਾਂ ਵਿੱਚ ਬਹੁਤ ਜ਼ਿਆਦਾ ਗੱਲ ਚੱਲ ਰਹੀ ਆ ਵੀ ਮੋਰਚੇ ਦੇ ਵਿੱਚ ਬਹੁਤ ਜ਼ਿਆਦਾ ਗੱਲਾਂ ਚੱਲ ਰਹੀਆਂ, ਤੇ ਲੋਕਾਂ ਨੂੰ ਇਸ ਗੱਲ ਵੱਲ ਨਾ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਆ। ਇਹ ਮੋਰਚਾ ਜਦ ਤੱਕ ਆਪਣੇ 4 ਮੁੱਦੇ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ, 328 ਸਰੂਪਾਂ ਦੇ ਲਈ, ਕੌਮੀ ਖਾਤਰ ਲੜੇ ਬੰਦੀ ਸਿੰਘਾਂ ਦੀ ਲੜਾਈ ਲਈ ਜਿਹੜਾ ਆਪਣੇ 4 ਮੁੱਦੇ ਆ, ਜਦ ਤੱਕ ਆਪਣੇ 4 ਮੁੱਦੇ ਸਰਕਾਰ ਵੱਲੋਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਜਦ ਤੱਕ ਇਹ ਮੋਰਚਾ ਉਰੇ ਇਸ ਤਰ੍ਹਾਂ ਹੀ ਲੱਗਿਆ ਰਹੂਗਾ। ਜਦ ਤੱਕ ਜਥੇਦਾਰ ਜਗਤਾਰ ਸਿੰਘ ਹਵਾਰਾ ਇਸ ਸਟੇਜ ਤੋਂ ਸੰਗਤ ਨੂੰ ਸੰਬੋਧਨ ਨਹੀਂ ਕਰਦੇ, ਜਦ ਤੱਕ ਇਹ ਮੋਰਚਾ ਚੰਡੀਗੜ੍ਹ ਦੀਆਂ ਬਰੂਹਾਂ ਤੇ ਇਸ ਤਰ੍ਹਾਂ ਹੀ ਲੱਗਿਆ ਰਹੂਗਾ। ਤੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਗੱਲ ਕਰੀਏ, ਆਪਾਂ ਨੂੰ ਇਹ ਮੋਰਚੇ ਦੇ ਲਈ ਬਹੁਤ ਏਕਤਾ ਦੀ ਲੋੜ ਆ। ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 12 ਮਿਸਲਾਂ ਆਪਣੇ ਆਪਸੀ ਖਾਤਰ ਵੱਢ ਟੁੱਕ ਹੋ ਜਾਂਦੀਆਂ ਸੀ। ਜਦੋਂ ਪੰਜਾਬ ਨੂੰ, ਸਿੱਖ ਕੌਮ ਨੂੰ ਲੋੜ ਪੈਂਦੀ ਸੀ ਤਾਂ 12 ਮਿਸਲਾਂ ਇਕੱਠੀਆਂ ਹੋ ਕੇ ਪੰਜਾਬ ਦੀ ਲੜਾਈ, ਆਜ਼ਾਦੀ ਲਈ ਖੜ ਜਾਂਦੀਆਂ ਸੀ। ਤੇ ਆਪਾਂ ਨੂੰ ਇਸ 12 ਮਿਸਲਾਂ ਦੇ ਆਧਾਰਨ ਤੇ ਇਸ ਮੋਰਚੇ ਵਿੱਚ ਬਹੁਤ ਜ਼ਿਆਦਾ ਏਕਤਾ ਦੀ ਲੋੜ ਆ। ਤਾਂ ਜਿਵੇਂ ਆਪਾਂ ਆਉਣ ਵਾਲੇ ਪਹਿਲਾਂ ਆਪਣਾ ਸਮੇਂ ਵਿੱਚ ਦੇਖਿਆ ਏ, ਹੋਰ ਸਟੇਟਾਂ ਦੇ ਵਿੱਚ ਬੰਦੀ ਲੋਕ ਜਿਹੜੇ ਬਣਾਏ ਹੋਏ ਸੀ ਉਹਨਾਂ ਨੂੰ ਸਰਕਾਰਾਂ ਵੱਲੋਂ ਛੱਡ ਦਿੱਤਾ ਗਿਆ, ਰਾਮ ਰਹੀਮ ਨੂੰ ਪੈਰੋਲ ਦੇ ਦਿੱਤੀ ਜਾਂਦੀ ਆ। ਤਾਂ ਇਹ ਧੱਕਾ ਸਿੱਖਾਂ ਨੂੰ ਕਿਉਂ ਕੀਤਾ ਜਾਂਦਾ ਹੈ? ਤਾਂ ਸਿੱਖਾਂ ਨੂੰ ਏਕੇ ਦੀ ਬਹੁਤ ਲੋੜ ਆ। ਤਾਂ ਆਪਾਂ ਸਰਕਾਰ ਨੂੰ ਵੀ ਇੱਥੋਂ ਸਟੇਜ ਤੋਂ ਕਹਿੰਦੇ ਆ ਵੀ ਛੇਤੀ ਤੋਂ ਛੇਤੀ ਜਿਹੜੇ 4 ਮੁੱਦਿਆਂ ਤੇ ਇਹ ਮੋਰਚਾ ਲੱਗਿਆ ਵੀ ਇਹਦਾ ਸਮਰਥਨ ਆ ਕੇ ਦਵੇ। ਬੰਦੀ ਸਿੰਘਾਂ ਦੀ ਰਿਹਾਈ ਲਈ ਉਰੇ ਆ ਕੇ ਸਰਕਾਰ ਇੱਥੇ ਮੋਰਚੇ ਦੇ ਵਿੱਚ ਬੈਠੇ। ਵਾਰਸ ਪੰਜਾਬ ਦੇ ਜਿਹੜੇ ਨੁਮਾਇੰਦੇ ਸੀ ਵੀਰਦੀਪ ਸਿੱਧੂ, ਰਾਜ ਕਰੇਗਾ ਖਾਲਸਾ ਦੇ ਕਨਸੈਪਟ ਤੇ ਤੁਰੇ ਸੀ। ਉਹ ਕਨਸੈਪਟ ਰਾਜ ਕਰੇਗਾ ਖਾਲਸਾ ਦੇ ਉੱਤੇ ਪਹਿਰੇ ਦੇਣ ਦੀ ਲੋੜ ਆ। ਤਾਂ ਆਪਾਂ ਸਿੱਖ ਸੰਗਤ ਨੂੰ ਬੇਨਤੀ ਕਰਦੇ ਆ, 7-8 ਮਾਰਚ ਨੂੰ ਇੱਥੇ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਕੌਮੀ ਇਨਸਾਫ ਮੋਰਚੇ ਵੱਲੋਂ। ਤਾਂ ਸਿੱਖ ਜਥੇਬੰਦੀਆਂ ਨੂੰ, ਪੰਜਾਬ ਦੇ ਲੋਕਾਂ ਨੂੰ
ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਜਿਹੜੀ ਸੰਗਤ ਬੈਠੀ ਆ ਤਾਂ 7-8 ਤਰੀਕ ਨੂੰ ਇੱਥੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਜੋਬਨਪ੍ਰੀਤ ਸਿੰਘ ਜਟਾਣਾ, ਜਿਨ੍ਹਾਂ ਨੇ ਕਿਹਾ ਕਿ ਆਪਾਂ ਜਿਹੜੇ 4 ਮੁੱਦੇ ਆ ਸਾਡੇ, ਇਹ ਆਪਾਂ ਸਫਲ ਕਰਕੇ ਜਾਣੇ ਆ, ਜਿੱਤ ਕੇ ਜਾਣੇ ਹੈਗੇ। ਤੇ ਨਾਲ ਉੱਥੇ ਬੇਨਤੀ ਵੀ ਕੀਤੀ, ਜਦੋਂ ਐਡਾ ਵੱਡਾ ਮੋਰਚਾ ਲੱਗ ਜਾਂਦਾ ਹੈ ਉਹਦੇ ਵਿੱਚ ਹਰ ਤਰ੍ਹਾਂ ਦੇ ਬੰਦੇ ਆਉਂਦੇ ਆ। ਕਈ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਮੋਰਚੇ ਨੂੰ ਖੰਡਾਉਣ ਦੀਆਂ ਗੱਲਾਂ ਕਰਦੇ ਆ, ਜਾਣ ਬੁੱਝ ਕੇ ਮਾੜੀ ਮਾੜੀ ਗੱਲ ਨੂੰ ਜਿਹੜਾ ਹੈ ਐਡਾ ਵੱਡਾ ਜਿਹੜਾ ਮੁੱਦਾ ਬਣਾ ਲੈਂਦੇ ਆ। ਇਸ ਕਰਕੇ ਸਾਰਿਆਂ ਚਰਨਾਂ 'ਚ ਬੇਨਤੀ ਹੈ ਕਿ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਸਾਰੀਆਂ ਮਿਸਲਾਂ, ਜਦੋਂ ਪੰਥ 'ਤੇ ਭੀੜ ਪੈਂਦੀ ਸੀ, ਸਾਰੀਆਂ ਮਿਸਲਾਂ ਆਪਣੇ ਜਿਹੜੇ ਘਰੇਲੂ ਝੰਜਟ ਸੀ, ਮਾੜੇ ਮੋਟੇ ਸੀਗੇ ਆਪਸੀ, ਉਹ ਛੱਡ ਕੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਤੇ ਪੰਥਕ ਧਿਰਾਂ ਬਣ ਕੇ ਜਿਹੜੀਆਂ ਉਹ ਜੂਝਦੀਆਂ ਸੀਗੀਆਂ। ਇਸ ਕਰਕੇ ਮਾੜੇ ਮੋਟੇ ਜਿਹੜੇ ਸਾਡੇ ਗਿਲੇ ਸ਼ਿਕਵੇ ਹੈ ਉਹ ਆਪਾਂ ਸਾਰੇ ਭੁਲਾ ਕੇ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੋ ਕੌਮੀ ਨਿਸ਼ਾਨ ਮੋਰਚਾ ਲੱਗਿਆ, ਇਹਨੂੰ ਆਪਾਂ ਸਮਰਪਿਤ ਹੋਈਏ ਅਤੇ ਪੰਥ ਦੀ ਚੜ੍ਹਦੀ ਕਲਾ ਕਰੀਏ, ਤਾਂ ਕਿ ਪਤਾ ਲੱਗੇ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਹੈਗੇ। ਬੇਸ਼ੱਕ ਜਥੇਬੰਦੀਆਂ ਅਲੱਗ-ਅਲੱਗ ਹੈਗੀਆਂ, ਪਰ ਆਪਾਂ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁੱਤਰ ਹੈ, ਧੀਆਂ ਹੈਗੇ ਸਾਰੇ। ਤੇ ਮੈਂ ਹੁਣ ਬੇਨਤੀ ਕਰਾਂ 2 ਮਿੰਟ ਲਈ ਸਤਨਾਮ ਸਿੰਘ ਜੀ, ਉਹ ਆਪ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਤੇ ਉਹਨਾਂ ਤੋਂ ਬਾਅਦ ਹਰਸਿਮਰਨ ਸਿੰਘ ਪ੍ਰਭ ਮਿਲਨੇ ਕਾ ਚਾਹੋ ਤੋਂ, ਉਹ ਤੇ ਆਪਣੇ ਵਿਚਕਾਰ ਵੀਰਪਾਲ ਕੌਰ USA, ਪੁੱਤਰੀ ਸੁਖਮੰਦਰ ਸਿੰਘ ਅਕਾਲੀ ਅਤੇ ਅਮਨਦੀਪ ਸਿੰਘ ਜੈਮਲਵਾਲਾ, ਉਹ ਵੀ ਪਹੁੰਚੇ। ਉਹਨਾਂ ਦਾ ਭਾਈ ਬਹੁਤ ਬਹੁਤ ਧੰਨਵਾਦ। ਉਹਨਾਂ ਤੋਂ ਬਾਅਦ ਸਾਡੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਤੋਂ ਜੰਗਵੀਰ ਸਿੰਘ ਜੀ ਖਾਲਸਾ ਜੀ ਪਹੁੰਚੇ ਹੈਗੇ, ਉਹ ਵੀ ਆਪ ਜੀ ਨੂੰ ਸੰਬੋਧਨ ਹੋਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਡਾਕਟਰ ਸਾਹਿਬ ਕੱਲ੍ਹ ਵੀ ਆਪਣੇ ਕੋਲ ਆਏ ਸੀਗੇ ਤੇ ਕਈ ਦਿਨ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹੈਗੇ। ਬਹੁਤ ਵਧੀਆ, ਜੋ ਦੱਸ ਰਹੇ ਕਿ ਤੇਲ ਹੈਗਾ, ਕੋਈ ਵੀ ਜ਼ਖਮ ਹੋਵੇ ਉਹ ਬੜੀ ਛੇਤੀ ਠੀਕ ਹੋ ਜਾਂਦਾ ਹੈਗਾ, ਮੋਚ ਹੋਵੇ। ਸੋ ਪਿੱਛੇ ਬੈਠੇ ਹੈਗੇ, 6 ਵਜੇ ਤੱਕ ਇੱਥੇ ਡਿਊਟੀਆਂ ਨਿਭਾਉਣਗੇ। ਜਿਸ ਕਿਸੇ ਨੂੰ ਲੋੜ ਹੈਗੀ ਉਹ ਇੱਥੇ ਪਹੁੰਚ ਕੇ ਡਾਕਟਰ ਸਾਹਿਬ ਤੋਂ ਸੇਵਾਵਾਂ ਲੈ ਸਕਦੇ ਹੈਗੇ। ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਆਪਾਂ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੋਰਚੇ ਵਿੱਚ ਆਈਆਂ ਸੰਗਤਾਂ ਦਾ ਦਿਲੋਂ ਧੰਨਵਾਦ। ਅਸੀਂ ਥੋੜਾ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹ ਜਿਹੜੀਆਂ ਜ਼ੁਲਮ ਵਾਲੀਆਂ ਗੱਲਾਂ ਨੇ ਨਾ, ਇਹ ਸੋਭਾ ਨਹੀਂ ਦਿੰਦੀਆਂ। ਇਹ ਆਪਾਂ ਨੂੰ ਨਾ ਫੱਬਦੀਆਂ ਨੇ, ਨਾ ਸੋਭਾ ਦਿੰਦੀਆਂ ਨੇ। ਕਿਉਂਕਿ ਆਪਾਂ ਪਹਿਲਾਂ ਕਸਮ ਖਾ ਲੈਂਦੇ ਹਾਂ, ਸਹੁੰ ਖਾ ਲੈਂਦੇ ਹਾਂ, ਹੱਥ ਧਰਕ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਜਕਾਰਾ ਛੱਡ ਕੇ ਬੋਲੇ ਸੋ ਨਿਹਾਲ ਦਾ ਸਹੁੰ ਖਾ ਲੈਂਦੇ ਹਾਂ। ਆਪਣੀ ਸਹੁੰ ਪੱਕੀ ਬਣ ਜਾਂਦੀ ਆ ਤੇ ਫਿਰ ਜ਼ੁਲਮ ਕਰਦੇ ਆ। ਸੋ ਮੈਂ ਨਾਂ ਲੈ ਕੇ ਸਿੱਧਾ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਕੰਮ ਤੇਰੇ ਲਈ ਵੀਰ ਚੰਗਾ ਨਹੀਂ ਹੈਗਾ ਤੇ ਇਹ ਨਾ ਕਰ। ਜੋ ਸਾਰੀ ਸਾਧ ਸੰਗਤ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਅਸੀਂ ਇੱਥੇ ਬੈਠੇ ਹੋਏ ਹਾਂ, ਕੋਈ ਰਾਜਸਥਾਨ ਤੋਂ ਆਇਆ ਹੋਇਆ ਹੈ, ਕੋਈ ਸੰਗਤ ਹਿਮਾਚਲ ਤੋਂ ਆਈ ਹੋਈ ਹੈ, ਦਾਸ UP ਤੋਂ ਆਇਆ ਹੋਇਆ ਹੈ, ਤੇ ਸਾਰੀਆਂ ਸੰਗਤਾਂ ਨੂੰ ਦਿਲੋਂ ਧੰਨਵਾਦ। ਸਾਰੀਆਂ ਸੰਗਤਾਂ ਅਲੱਗ-ਅਲੱਗ ਸਟੇਟਾਂ 'ਚੋਂ ਆਈਆਂ ਹੋਈਆਂ ਨੇ ਤੇ ਤੂੰ ਇਹਨਾਂ ਨੂੰ ਸੀਰੀਅਸ ਨਹੀਂ, ਮਜ਼ਾਕ ਦੇ ਵਿੱਚ ਲੈ ਰਿਹਾ ਹਾਂ। ਤੈਨੂੰ ਇਹ ਖਾਲਸਾ ਪੰਥ ਤੋਂ ਇੱਕ ਚੇਤਾਵਨੀ ਦੇ ਰਿਹਾ ਹੈ ਕਿ ਹਜੇ ਵੀ ਸੁਧਰ ਜਾ, ਮਹਾਰਾਜ ਦੀ ਹਜ਼ੂਰੀ ਦੇ ਅੱਗੇ ਆ ਕੇ ਮੱਥਾ ਟੇਕ, ਸ਼ਾਇਦ ਤੈਨੂੰ ਮਹਾਰਾਜ ਬਖਸ਼ ਲਵੇ। ਕਿਉਂਕਿ ਇਹ ਮਹਾਰਾਜ ਬਹੁਤ ਬੇਅੰਤ ਹੈ, ਅਪਰੰਪਾਰ, ਭੁੱਲਿਆਂ ਨੂੰ ਰਾਹ ਦਿਖਾਉਣ ਵਾਲਾ, ਤੇ ਜਿਨ੍ਹਾਂ ਕੋ ਗਲਤੀ ਹੋ ਗਈ ਉਹਨਾਂ ਨੂੰ
ਬਖਸ਼ਣ ਯੋਗ ਹੈ ਮਹਾਰਾਜ। ਆਪਾਂ ਮਹਾਰਾਜ ਨੂੰ ਕੀ ਦੇ ਸਕਦੇ ਹਾਂ? 1 ਰੁਪਿਆ 10 ਰੁਪਏ ਨਹੀਂ ਦੇ ਸਕਦੇ ਹੈਗੇ। ਆਪਣੀ ਔਕਾਤ ਨਹੀਂ ਹੈਗੀ। 10 ਦੀ ਤਾਂ ਔਕਾਤ ਨਹੀਂ ਹੈਗੀ, ਬਾਕੀ ਜਿਹਦੀ ਹੋਵੇ ਅਸੀਂ ਕਹਿ ਨਹੀਂ ਸਕਦੇ ਹੈਗੇ। ਤੇ ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜਲਦ ਤੋਂ ਜਲਦ। ਤੇ ਅਸੀਂ ਉਦੋਂ ਤੱਕ ਮੋਰਚਾ ਲਾਵਾਂਗੇ ਜਦੋਂ ਤੱਕ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਜੀ ਇਸ ਸਟੇਜ ਤੋਂ ਹੁਕਮ ਨਹੀਂ ਕਰਨਗੇ। ਸਾਨੂੰ ਹੁਕਮ ਤਾਂ ਮਹਾਰਾਜ ਨੇ ਕਰਨਾ ਹੈ। ਫਿਲਹਾਲ ਜਦੋਂ ਤੱਕ ਉਹ ਇਹ ਸਟੇਜ ਤੇ ਨਹੀਂ ਆਉਣਗੇ ਉਦੋਂ ਤੱਕ ਅਸੀਂ ਇਹ ਮੋਰਚੇ ਤੇ ਪੱਕੇ ਗੱਜਾਂਗੇ। ਸੋ ਕਿ ਅਸੀਂ ਇਸ ਕੌਮ ਨੂੰ ਸਮਰਪਿਤ ਹਾਂ। ਸਾਨੂੰ ਮਰਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ, ਨਾ ਸਾਨੂੰ ਇਹ ਸਰਕਾਰਾਂ ਦਬਾ ਸਕਦੀਆਂ ਨੇ। ਇਹ ਸਰਕਾਰਾਂ ਸਾਨੂੰ ਦਬਾ ਨਹੀਂ ਸਕਦੀਆਂ ਹੈਗੀਆਂ। ਜਿੰਨਾ ਮਰਜ਼ੀ ਜ਼ੁਲਮ ਕਰ ਲੋ, ਤੁਹਾਡਾ ਸਿੱਕਾ ਨਹੀਂ ਚੱਲਦਾ। ਵਾਹਿਗੁਰੂ ਮਿਹਰ ਕਰੇ। ਤਾਂ ਭਗਵੰਤ ਮਾਨ ਸਿੰਘ ਜੀ, ਤੁਹਾਨੂੰ ਮੈਂ ਕਹਿ ਰਿਹਾ ਹਾਂ ਕਦਰ ਨਾਲ, ਬੇਕਦਰੇ ਵੀ ਅਸੀਂ ਬਹੁਤ ਹਾਂ, ਫਿਰ ਕਦਰ ਨਾਲ ਕਹਿ ਰਿਹਾ ਹਾਂ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਇੱਕ ਵਾਰੀ ਮਹਾਰਾਜ ਦੇ ਅੱਗੇ ਝੁਕ ਜਾ। ਹੋਰ ਕਿਸੇ ਅੱਗੇ ਝੁਕਣ ਦੀ ਲੋੜ ਨਹੀਂ ਹੈਗੀ। ਸਤਿ ਸ੍ਰੀ ਅਕਾਲ। ਸੋ ਮਹਾਰਾਜ ਦੇ ਅੱਗੇ ਆ ਕੇ ਝੁਕ ਜਾ, ਤੈਨੂੰ ਮਹਾਰਾਜ ਬਖਸ਼ ਲੂਗਾ। ਤੇ ਸਾਧ ਸੰਗਤ ਵੀ ਤੈਨੂੰ ਬਖਸ਼ਣ ਯੋਗ ਹੈ। ਆਹ ਦਿਨਾਂ ਦੇ ਵਿੱਚ ਹਜੇ ਜੇ ਗੱਲ ਪਾਰ ਹੋ ਗਈ ਫਿਰ ਨਹੀਂ ਬਖਸ਼ ਤੇਰੀ ਹੈਗੀ। ਫਿਰ ਤੈਨੂੰ ਕਿਸੇ ਨੇ ਵੀ ਨਹੀਂ ਬਖਸ਼ਣਾ ਹੈਗਾ, ਨਾ ਮਹਾਰਾਜ ਨੇ ਤੇ ਨਾ ਸਾਧ ਸੰਗਤ ਨੇ। ਸੋ ਇਸ ਕਰਕੇ ਮੈਂ ਬੇਨਤੀ ਕਰ ਰਿਹਾ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਗੱਲ ਕਰਨੀ ਚਾਹੀਦੀ ਹੈ। ਬਾਈਬਲ ਕਲਾਕਾਂਡ ਜੋ ਹੈ ਉਸ ਦੇ ਜੋ ਜਿੰਨੇ ਵੀ ਦੋਸ਼ੀ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਸਾਡੇ ਸਿੰਘਾਂ ਨੂੰ ਤਾਂ ਤੁਸੀਂ ਰਿਹਾ ਨਹੀਂ ਕਰਦੇ ਹੈਗੇ। ਰਾਮ ਰਹੀਮ ਤੁਹਾਡਾ ਮਾਮਾ ਲੱਗਦਾ ਕਿ ਫੁੱਫੜ ਲੱਗਦਾ? ਉਹਨੂੰ ਤੁਸੀਂ ਮਿੰਟ 'ਚ ਬਾਹਰ ਕੱਢ ਦਿੰਦੇ ਹੋ, ਅੰਦਰ ਕਰ ਲੈਂਦੇ ਹੋ, ਏਸੀਆਂ ਲਾ ਕੇ ਦਿੰਦੇ ਹੋ, ਆਹ ਕਰਦੇ ਹੋ, ਉਹ ਕਰਦੇ ਹੋ। ਮੈਨੂੰ ਤਾਂ ਕੋਈ ਰਿਸ਼ਤਾ ਗੂੜਾ ਜਿਹਾ ਹੀ ਲੱਗਦਾ ਤੁਹਾਡਾ। ਚਲੋ ਬਾਕੀ ਦਾਸ ਤੋਂ ਜੋ ਕੋਈ ਗਲਤੀ ਹੋਈ ਹੋਵੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਉਂਕਿ ਸਾਧ ਸੰਗਤ ਦਾ ਦਰਜਾ ਵੱਡਾ ਹੈ। ਸਾਧ ਸੰਗਤ ਬਖਸ਼ਣ ਯੋਗ ਹੈ। ਆਓ ਆਪਾਂ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੰਘ ਸਾਹਿਬ ਸਤਨਾਮ ਸਿੰਘ ਜੀ ਯੂਪੀ ਤੋਂ, ਜਿਨ੍ਹਾਂ ਨੇ ਕਿ ਆਪਣੇ ਸਿੱਧੇ ਸ਼ਬਦਾਂ ਦੇ ਵਿੱਚ ਸਰਕਾਰ ਨੂੰ ਵੀ ਕਿਹਾ ਹੈ ਤੇ ਸੰਗਤਾਂ ਨੂੰ ਵੀ ਕਿਹਾ ਹੈਗਾ। ਕਿਉਂਕਿ ਸਰਕਾਰਾਂ ਤਾਂ ਜਿਹੜੀਆਂ ਕਹਿ ਕੇ ਮੁੱਕਰ ਜਾਂਦੀਆਂ, ਗੁਟਕੇ ਜੇ ਸੌਹਾਂ ਖਾ ਲੀਆਂ ਉਹਨਾਂ ਨੇ। ਦਰਬਾਰ ਸਾਹਿਬ ਜਾ ਕੇ ਵੀ ਕਹਿਤਾ ਵੀ ਜਿਹਨੇ ਬੇਅਦਬੀ ਕਰਾਈ ਹੈ ਉਹਦਾ ਕੱਖ ਨਾ ਰਹੇ। ਤੇ ਉਹ ਗੁਰੂ ਸਾਹਿਬ ਨੇ ਤਾਂ ਬਚਨ ਕਰਤਾ, ਬਚਨ ਕਰੇ ਔਰ ਖਿਸਕ ਜਾਏ ਸੋਈ ਨਰ ਕੱਚਾ। ਉਹਦਾ ਕੱਚੇ ਹੈਗੇ ਆ ਤੇ ਆਪਾਂ ਤਾਂ ਪੱਕਿਆਂ ਦੇ ਲੜ ਲੱਗੇ ਹੋਏ ਹੈਗੇ। ਇਸ ਕਰਕੇ ਪੱਕੇ ਦੀ ਗੱਲ ਕਰਨੀ ਹੈਗੀ। ਸਤਿ ਸ੍ਰੀ ਅਕਾਲ। ਸੋ ਵੀਰ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਹਰਸਿਮਰਨ ਸਿੰਘ ਪ੍ਰਭ ਮਿਲਨੇ ਕਾ ਚਾਉ ਤੋਂ, ਉਹ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਤੇ ਉਹਨਾਂ ਤੋਂ ਬਾਅਦ ਜਸਪ੍ਰੀਤ ਕੌਰ ਬੀਬਾ ਉਹ ਵੀ ਪਹੁੰਚੇ ਹੋਏ ਹੈ, ਉਹ ਵੀ ਥੋੜ੍ਹੇ ਸਮੇਂ ਲਈ ਵਿਚਾਰਾਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਡਾਕਟਰ ਸਾਹਿਬ ਆਏ ਹੋਏ ਆ। ਇਹ ਉਹ ਜੋ ਤੇਲ ਦੀ ਜਾਣਕਾਰੀ ਉਹ ਤੁਹਾਨੂੰ ਦੇਣਗੇ ਤੇ ਜਿਸ ਲੋੜਵੰਦ ਹੈ ਜੇ ਸੇਵਾ ਕਰ ਰਹੇ ਹੈਗੇ ਭਾਈ, ਜਿਸ ਕਿਸੇ ਨੂੰ ਲੋੜ ਹੈ ਉੱਥੇ ਜਾ ਕੇ ਸੇਵਾ ਲੈ ਸਕਦਾ ਹੈਗਾ ਜੀ। ਜੇ ਕਿਸੇ ਵੀਰ ਨੂੰ ਅਧਰੰਗ ਜਾਂ ਐਗਜ਼ੀਮਾ ਵਗੈਰਾ ਹੋਇਆ ਹੈ ਤੇ ਉਹ ਵੀ ਉੱਥੇ ਲੈ ਜਾ ਕੇ ਜਿਹੜੀ ਹੈ ਸੇਵਾ ਲੈ ਸਕਦਾ ਹੈ, ਕਿਉਂਕਿ ਮਾਤਾ ਜੀ ਸੇਵਾ ਵਾਸਤੇ ਰੋਜ਼ ਆਉਂਦੇ ਹੈਗੇ। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਵ ਸਹੋਦਰਾ, ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਗੁਰਦੇਵ ਪਿਤਾ ਜੀ ਦੀ ਪਵਿੱਤਰ ਪਾਰਬ੍ਰਹਮ ਜੀ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਪਿਤਾ ਅੰਮ੍ਰਿਤ ਕੇ ਦਾਤੇ, ਚੋਜੀ ਪ੍ਰੀਤਮ, ਬਾਜਾਂ ਵਾਲੇ ਤਾਜਾਂ ਵਾਲੇ ਸਰਬੰਸਦਾਨੀ ਸਤਿਗੁਰੂ ਜੀ ਦੇ ਬਖਸ਼ੇ ਹੋਏ ਜਕਾਰੇ ਨੂੰ, ਉਹਨਾਂ ਦੀ ਬਖਸ਼ੀ ਹੋਈ ਫਤਿਹ ਨੂੰ ਬੁਲੰਦ ਆਵਾਜ਼ ਦੇ ਵਿੱਚ ਗਜਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੁਆਰਾ ਅਕਾਲ ਦੀਆਂ ਫੌਜਾਂ ਇਸ ਅਕਾਲ ਦੇ ਦਰਬਾਰ ਦੇ ਵਿੱਚ ਬੈਠੀਆਂ ਹਨ, ਜਿੱਥੇ ਇੱਕ ਪਾਸੇ ਅਕਾਲ ਦੀਆਂ ਫੌਜਾਂ ਭਾਵੇਂ ਜਿੰਨੀ ਮਰਜ਼ੀ ਵੱਡੀ ਗਿਣਤੀ ਹੋਵੇ, ਭਾਵੇਂ 10 ਲੱਖ ਹੋਣ, ਪਰ ਜਿੱਥੇ ਅਕਾਲ ਦੀਆਂ ਫੌਜਾਂ ਹੋਣ, ਨਿਰੰਕਾਰ ਪਾਤਸ਼ਾਹ ਦੀਆਂ ਫੌਜਾਂ ਹੋਣ ਗੁਰਮੁਖ ਪਿਆਰਿਓ, ਉਹ ਭਾਵੇਂ 20 ਸਿੰਘ ਹੋਣ ਤੇ ਭਾਵੇਂ 40 ਹੋਣ, ਉਹ ਗੁਰਮੁਖ ਪਿਆਰਿਓ ਜਦੋਂ ਆਪਣੀ ਨਾਮ ਦੀ ਕਮਾਈ ਦੁਆਰਾ, ਜਦੋਂ ਵੀਰ ਰਸ ਦੇ ਵਿੱਚ ਗੁਰਮੁਖ ਪਿਆਰਿਓ ਆ ਕੇ ਆਪਣੇ ਸ਼ਸਤਰ ਚੁੱਕਦੇ ਨੇ, ਤੇ ਉਹ ਇਹ ਨਹੀਂ ਦੇਖਦੇ ਵੀ ਸਾਹਮਣੇ 10 ਲੱਖ ਹੈ 20 ਲੱਖ ਕੀ ਹੈ। ਸਤਿ ਸ੍ਰੀ ਅਕਾਲ। ਤਾਂ ਗੁਰਮੁਖ ਪਿਆਰੇ ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਜਿਵੇਂ ਅਸੀਂ ਪੱਠੇ ਵੱਢਣੇ ਹੋਣ ਸਾਹਮਣੇ, ਜਾਂ ਗਾਜਰਾਂ ਮੂਲੀਆਂ ਵੱਢਣੀਆਂ ਹੋਣ, ਉਹਨਾਂ ਨੂੰ ਸਾਹਮਣੇ ਇਹ ਨਹੀਂ ਦਿਸਦਾ ਵੀ ਐਡੀ ਐਡੀ ਫੌਜ ਖੜੀ ਆ। ਗੁਰਮੁਖ ਪਿਆਰਿਓ, ਆ ਜਿਹੜੇ ਸ਼ਸਤਰ ਨੇ ਨਾ, ਜਿੰਨੇ ਵੀ ਆਪਣੇ ਕੋਲ ਲਾਇਸੈਂਸੀ ਹਥਿਆਰ ਫੜੀ ਫਿਰਦੇ ਨੇ, AK-47 ਆ ਗੁਰਮੁਖ ਪਿਆਰਿਓ, ਸਭ ਖੁੰਡੀਆਂ ਹੋ ਜਾਣੀਆਂ। ਜਦੋਂ ਅਕਾਲ ਦੀਆਂ ਫੌਜਾਂ ਨੇ ਚੜ੍ਹ ਕੇ ਆਣਾ ਗੁਰਮੁਖ ਪਿਆਰਿਓ, ਉਦੋਂ ਨਾਮ ਦੀ ਸ਼ਕਤੀ, ਨਾਮ ਦੀ ਕਲਾ ਵਰਤਣੀ, ਜਿੱਦਾਂ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਸਿਰ ਲੱਥੇ ਤੋਂ ਗੁਰਮੁਖ ਪਿਆਰਿਓ, ਜਿਹੜੀਆਂ ਅਕਾਲ ਦੀਆਂ ਫੌਜਾਂ ਸੀਗੀਆਂ, ਮੁਗਲਾਂ ਦੀਆਂ, ਪਠਾਣਾਂ ਦੀਆਂ, ਉਸ ਸਮੇਂ ਦੀ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਸੀਗੀਆਂ, ਜਿਹੜੀਆਂ ਉਸ ਸਮੇਂ ਦੀ ਸਭ ਤੋਂ ਤਾਕਤਵਰ ਫੌਜਾਂ ਸੀ ਪੂਰੇ ਦੁਨੀਆ ਦੇ ਵਿੱਚ, ਗੁਰਮੁਖ ਪਿਆਰਿਓ ਉਹਨਾਂ ਦਾ ਸਿਰ ਲੱਥੇ ਤੋਂ ਵੀ ਘਾਣ ਕੀਤਾ। ਤਾਂ ਗੁਰਮੁਖ ਪਿਆਰਿਓ ਇਸੇ ਤਰ੍ਹਾਂ ਕਾਲੀ ਬਾਬਾ ਫੂਲਾ ਸਿੰਘ ਜੀ, ਬਾਬਾ ਨੌਧ ਸਿੰਘ ਜੀ, ਸ਼ਹੀਦ ਨਿਹੰਗ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਸ਼ਹੀਦ ਨਿਹੰਗ ਸਿੰਘ ਜੀ, ਗੁਰਮੁਖ ਪਿਆਰਿਓ ਇਹਨਾਂ ਸਾਰਿਆਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪ ਕੇ ਜੋ ਨਾਮ ਦੁਆਰਾ ਸ਼ਕਤੀ ਪ੍ਰਾਪਤ ਕੀਤੀ, ਤਾਂ ਫਿਰ ਅਕਾਲ ਪੁਰਖ ਪਰਮੇਸ਼ਰ ਦੀ ਹੀ ਹੁਕਮ ਦੇ ਅਨੁਸਾਰ ਗੁਰਮੁਖ ਪਿਆਰਿਓ ਅਕਾਲ ਦੀਆਂ ਫੌਜਾਂ ਜਦੋਂ ਕਾਲ ਦੀਆਂ ਫੌਜਾਂ ਦੇ ਉੱਤੇ ਚੜੀਆਂ, ਤਾਂ ਗੁਰਮੁਖ ਪਿਆਰਿਓ ਕਾਲ ਦੀਆਂ ਫੌਜਾਂ ਉਸ ਵੇਲੇ ਜੁੱਤੀਆਂ ਲਾ ਕੇ ਭੱਜ ਗਈਆਂ, ਆਪਣੇ ਸ਼ਸਤਰ ਸੁੱਟ ਕੇ ਉੱਥੇ ਭੱਜ ਗਈਆਂ। ਸਤਿ ਸ੍ਰੀ ਅਕਾਲ। ਤਾਂ ਗੁਰਮੁਖ ਪਿਆਰਿਓ, ਇਹ ਜੋ ਅੱਜ ਕੱਲ੍ਹ ਦੇ ਹੁਕਮਰਾਨ ਨੇ, ਇਸ ਤੋਂ ਵੀ ਤਗੜੇ ਤਗੜੇ ਹੁਕਮਰਾਨ ਹੋ ਕੇ ਇੱਥੇ ਗੁਜ਼ਰ ਗਏ, ਅਹਿਮਦ ਸ਼ਾਹ ਅਬਦਾਲੀ ਵਰਗੇ ਪਠਾਨ ਹੋ ਕੇ ਇੱਥੇ ਗੁਜ਼ਰ ਗਏ। ਗੁਰਮੁਖ ਪਿਆਰਿਓ, ਮਹਾਰਾਜ ਸਾਨੂੰ ਦੱਸ ਦਿਓ, ਦੱਸਦੇ ਨੇ ਰਾਮ ਗਿਓ ਰਾਵਣ ਗਿਓ, ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕੱਛ ਨਹੀਂ, ਸੁਪਨੇ ਜੋ ਸੰਸਾਰ। ਮਹਾਰਾਜ ਕਹਿੰਦੇ ਜਿਹੜਾ ਦੁਰਜੋਧਨ ਸੀਗਾ, ਜਿਹਦਾ 12 ਯੋਜਨ ਤੱਕ ਛਤਰ ਝੁਲਦਾ ਸੀ, ਮਹਾਰਾਜ ਕਹਿੰਦੇ ਅੰਤ ਸਮੇਂ ਦੇਹੀ ਗਿਰਜਾ ਨੇ ਖਾਧੀ ਉਹਦੀ। ਕਹਿੰਦੇ 12 ਯੋਜਨ ਛਤਰ ਝੁਲੇ ਥਾ, ਦੇਹੀ ਗਿਰਜਨ ਖਾਈ, ਕਹਾਂ ਪਿਓਗੜ ਬਾਂਧੇ ਹਾਥੀ, ਖਿਨ ਮੈਂ ਭਈ ਭਰਾਈ। ਮਹਾਰਾਜ ਕਹਿੰਦੇ 1 ਲੱਖ ਪੂਤ 1.25 ਲੱਖ ਨਾਤੀ, ਤਹਿ ਰਾਵਣ ਕਰ ਦਿਆ ਨਾ ਬਾਤੀ। ਜਿਹਦੇ ਕੋਲ ਰਾਵਣ ਕੋਲ 1 ਲੱਖ ਪੂਤ ਸੀ, 1.25 ਲੱਖ ਨਾਤੀ ਸੀ, ਰਿਸ਼ਤੇਦਾਰ ਸੀ, ਗੁਰਮੁਖ ਪਿਆਰਿਓ ਉਹਦੀ ਮੜੀ ਦੇ ਉੱਤੇ ਕੋਈ ਦੀਵਾ ਜਗਾਉਣ ਜੋਗਾ ਵੀ ਨਾ ਬਚਿਆ। ਤੇ ਗੁਰਮੁਖ ਪਿਆਰਿਓ, ਜਿਹੜੇ ਅੱਜ ਕੱਲ੍ਹ ਦੇ ਹੁਕਮਰਾਨ ਆਪਣੇ ਹਉਮੈ ਦੇ ਨਸ਼ੇ ਦੇ ਵਿੱਚ ਗਲਤਾਨ ਹੋਏ ਫਿਰਦੇ ਨੇ, ਗੁਰਮੁਖ ਪਿਆਰਿਓ, ਜਿਹੜੇ ਸਿੱਖ ਕੌਮ ਨੂੰ ਇਨਸਾਫ ਨਹੀਂ ਦਿੰਦੇ, ਗੁਰਮੁਖ ਪਿਆਰਿਓ ਇਹਨਾਂ ਦਾ ਇਨਸਾਫ ਫਿਰ ਅਕਾਲ ਪੁਰਖ ਦੀ ਫੌਜਾਂ ਜਦੋਂ ਕਰਨਗੀਆਂ, ਤਾਂ ਗੁਰਮੁਖ ਪਿਆਰਿਓ ਇਹਨਾਂ ਨੂੰ ਭੱਜਣ ਦੀ ਥਾਂ ਵੀ ਨਹੀਂ ਲੱਭਣੀ। ਅਕਾਲ ਪੁਰਖ ਦੀ ਜਿਹੜੀਆਂ ਫੌਜਾਂ ਹਨ ਗੁਰਮੁਖ ਪਿਆਰਿਓ, ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਹਨ। ਉਹ ਕਦੀ ਮੰਗ ਕੇ ਭਿਖਾਰੀਆਂ ਵਾਂਗੂ, ਗੁਰਮੁਖ ਪਿਆਰਿਓ ਅਸੀਂ ਤਾਂ ਹੁਣ ਚਲੋ ਬੇਨਤੀ ਕਰ ਰਹੇ ਹਾਂ, ਗੁਰਮੁਖ ਪਿਆਰਿਓ ਜਦੋਂ ਸਮਾਂ ਆਇਆ ਤੇ ਫਿਰ ਅਸੀਂ ਆਪੇ ਇਨਸਾਫ ਕਰ ਲਿਆਂਗੇ, ਕਿਉਂਕਿ ਅਕਾਲ ਪੁਰਖ ਦੀਆਂ ਫੌਜਾਂ ਕਦੇ ਮੰਗ ਕੇ ਇਨਸਾਫ ਨਹੀਂ ਲੈਂਦੀਆਂ। ਗੁਰਮੁਖ ਪਿਆਰਿਓ, ਸਤਿ ਸ੍ਰੀ ਅਕਾਲ। ਸੋ ਗੁਰਮੁਖ ਪਿਆਰਿਓ, ਅੰਤ ਦੇ ਵਿੱਚ ਦਾਸ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਨਾਮ ਦੀ ਕਮਾਈ ਦੁਆਰਾ ਹੀ ਇਹ ਜੋ ਮੋਰਚੇ ਹਨ ਇਹ ਫਤਿਹ ਹੋਣੇ ਹਨ।
ਅੱਗੇ ਵੀ ਜਿਵੇਂ ਬਾਬਾ ਦੀਪ ਸਿੰਘ ਜੀ, ਬਾਬਾ ਨੌਧ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਸ਼ਹੀਦ ਨਿਹੰਗ ਸਿੰਘ ਜੀ ਹੋਰਾਂ ਨੇ ਗੁਰਮੁਖਾਂ ਨੇ ਨਾਮ ਦੀ ਕਮਾਈ ਕੀਤੀ। ਗੁਰਮੁਖ ਪਿਆਰਿਓ, ਉਸੇ ਨਾਮ ਦੀ ਕਮਾਈ ਉਹ ਫਿਰ ਜੰਗਾਂ ਯੁੱਧਾਂ ਦੇ ਵਿੱਚ ਉਹਨਾਂ ਦੀ ਕਲਾ ਵਰਤੀ ਭਾਈ ਮਨੀ ਸਿੰਘ ਜੀ ਦੀ। ਜਿਵੇਂ ਉਹਨਾਂ ਨੇ ਬੇਖੌਫ ਹੋ ਕੇ ਜ਼ਾਲਮਾਂ ਨੂੰ ਆਖ ਦਿੱਤਾ ਕਿ ਜਿੱਥੋਂ ਬੰਦ ਕੱਟਣਾ ਚਾਹੁੰਦੇ ਹੋ ਕੱਟ ਲਵੋ, ਤੁਸੀਂ ਤਾਂ ਇੱਥੋਂ ਕੱਟਣਾ ਚਾਹੁੰਦੇ ਹੋ ਪਰ ਬੰਦ ਇੱਥੋਂ ਸ਼ੁਰੂ ਹੁੰਦਾ, ਇੱਥੋਂ ਕੱਟ ਲਵੋ। ਕਿਉਂਕਿ ਗੁਰਮੁਖ ਪਿਆਰਿਓ, ਨਾਮ ਜਪ ਕੇ ਉਹਨਾਂ ਦਾ ਮਨ ਨਿਰਭਉ ਹੋ ਚੁੱਕਾ ਸੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜਹਾਂਗੀਰ ਨੇ ਧੋਖੇ ਦੇ ਨਾਲ, ਛਲ ਦੇ ਨਾਲ ਉਸ ਨੇ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕੀਤਾ, ਉਸ ਵਕਤ ਬਾਬਾ ਬੁੱਢਾ ਜੀ ਨੇ ਗੁਰਮੁਖ ਪਿਆਰਿਓ ਸੰਗਤਾਂ ਨੂੰ ਇਕੱਤਰ ਕਰਕੇ ਗਵਾਲੀਅਰ ਦੇ ਕਿਲੇ ਦੇ ਬਾਹਰ ਜਾ ਕੇ ਆਸਣ ਲਾ ਲਏ, ਮੋਰਚੇ ਲਾ ਲਏ, ਉੱਥੇ ਬਿਠਾ ਕੇ ਸ਼ਬਦ ਦਾ ਅਭਿਆਸ ਕੀਤਾ। ਗੁਰਮੁਖ ਪਿਆਰਿਓ, ਕਾਫੀ ਦਿਨ 40 ਦਿਨ ਲਗਭਗ ਉਹਨਾਂ ਨੇ ਅਭਿਆਸ ਕਰਦੇ ਰਹੇ। ਗੁਰਮੁਖ ਪਿਆਰਿਓ, ਨਾਮ ਦੀ ਕਮਾਈ ਸਦਕਾ ਕੁਝ 2 ਸਿੰਘਾਂ ਨੇ ਗੁਰਮੁਖ ਪਿਆਰਿਓ ਦੇਹ ਤੋਂ ਵਿਦੇਹ ਹੋ ਕੇ ਫਿਰ ਜਹਾਂਗੀਰ ਨੂੰ ਸ਼ੇਰ ਦਾ ਰੂਪ ਧਾਰਨ ਕਰਕੇ ਰਾਤਰੀ ਦੇ ਸਮੇਂ ਡਰਾਇਆ। ਤਾਂ ਗੁਰਮੁਖ ਪਿਆਰਿਓ, ਇਸ ਤਰ੍ਹਾਂ ਲਗਾਤਾਰ 2-3 ਦਿਨ ਉਸ ਨੂੰ ਜਦੋਂ ਡਰਾਉਂਦੇ ਰਹੇ ਤੇ ਜਹਾਂਗੀਰ ਜੋ ਸੀ ਗੁਰਮੁਖ ਪਿਆਰਿਓ ਅੰਦਰੋਂ ਭੈਭੀਤ ਹੋ ਗਿਆ ਤੇ ਡਰ ਦੇ ਮਾਰੇ ਨੇ ਉਹਨੇ ਹੁਕਮ ਦੇ ਦਿੱਤਾ ਕਿ ਅੱਜ ਹੀ ਮੀਰੀ ਪੀਰੀ ਦੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਜ਼ਾਦ ਕਰ ਦਿੱਤਾ ਜਾਵੇ, ਉਹਨਾਂ ਦੀ ਸਾਰੀਆਂ ਸ਼ਰਤਾਂ ਪੂਰੀਆਂ ਕਰ ਦਿੱਤੀ ਜਾਣ। ਕਿਉਂਕਿ ਉਸ ਨੂੰ ਪਤਾ ਲੱਗ ਗਿਆ ਕਿ ਮੇਰੇ ਹੁਣ ਜਾਨ ਤੇ ਬਣ ਗਈ ਹੈ। ਤੇ ਗੁਰਮੁਖ ਪਿਆਰਿਓ, ਇਸੇ ਤਰ੍ਹਾਂ ਜੇ ਆਪਾਂ ਇੱਥੇ ਬੈਠ ਕੇ ਸ਼ਬਦ ਦੀ ਕਮਾਈ ਕਰਾਂਗੇ, ਵੱਧ ਤੋਂ ਵੱਧ ਨਾਮ ਸ਼ਬਦ ਦਾ ਅਭਿਆਸ ਕਰਾਂਗੇ ਗੁਰਮੁਖ ਪਿਆਰਿਓ, ਤਾਂ ਕਿਰਪਾ ਹੋਏਗੀ ਜ਼ਰੂਰ। ਗੁਰਮੁਖ ਪਿਆਰਿਓ, ਸਾਨੂੰ ਬਹੁਤਾ ਕੁਝ ਮੰਗਣ ਦੀ ਵੀ ਲੋੜ ਨਹੀਂ ਪੈਣੀ। ਗੁਰਮੁਖ ਪਿਆਰਿਓ, ਇਹਨਾਂ ਨੇ ਆਪੇ ਹੀ ਆ ਕੇ ਦੇਣਾ, ਕਿਉਂਕਿ ਇਹਨਾਂ ਨੂੰ ਪਰਮੇਸ਼ਰ ਨੇ ਇੰਨਾ ਡਰਾ ਦੇਣਾ ਹੈ ਅੰਦਰੋਂ। ਗੁਰਮੁਖ ਪਿਆਰਿਓ, ਜਿਹੜੀ ਨਾਮ ਦੀ ਕਮਾਈ ਹੈ ਨਾ, ਮਾਰੇ ਕਹਿੰਦੇ ਪ੍ਰਭ ਕੈ ਸਿਮਰਨ ਕਿਛ ਬਿਗਨ ਨਾ ਲੱਗਿਆ। ਇਹ ਜਦੋਂ ਨਾਮ ਦੀ ਕਮਾਈ ਹੁੰਦੀ ਹੈ ਨਾ, ਤਾਂ ਗੁਰਮੁਖ ਪਿਆਰਿਓ ਉਸ ਵਕਤ ਇਹ ਸਿੱਧੇ ਜਾ ਕੇ ਉਹਨਾਂ ਦੇ ਦਿਲ ਤੇ ਮਨ ਦੇ ਉੱਤੇ ਅਟੈਕ ਕਰਦੀ ਹੈ। ਕਿਉਂਕਿ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਵਸਦੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਕੈ ਚਾਨਣ ਸਭ ਮੈਂ ਚਾਨਣ ਹੋਏ। ਜਦੋਂ ਸਭ ਸੁਰਤੀ ਮਿਲ ਸੁਰਤ ਕਮਾਈ, ਜਦੋਂ ਸਾਰੀਆਂ ਸੁਰਤੀਆਂ ਮਿਲ ਕੇ ਇੱਕ ਸੁਰਤ ਰੂਪ ਹੋ ਕੇ ਆਪਾਂ ਨਾਮ ਦੀ ਅਭਿਆਸ ਕਰਾਂਗੇ, ਸ਼ਬਦ ਦੀ ਕਮਾਈ ਕਰਾਂਗੇ, ਪਹਿਲਾਂ ਤਾਂ ਸਾਡੇ ਅੰਦਰ ਦੁਬਦਾ ਖਤਮ ਹੋਵੇਗੀ। ਜਿਹੜੇ ਅਸੀਂ ਆਪਸ 'ਚ ਨਿੱਕੇ ਮੋਟੀ ਗੱਲਾਂ ਦੇ ਉੱਤੇ ਲੜੀ ਜਾਂਦੇ ਹਾਂ ਗੁਰਮੁਖ ਪਿਆਰਿਓ, ਕੋਈ ਗੱਲਾਂ ਨਹੀਂ ਹੁੰਦੀ, ਆਪਾਂ ਨਿੱਕੀ ਨਿੱਕੀ ਗੱਲਾਂ ਤੇ ਵੀਡੀਓ ਬਣਾ ਕੇ ਪਾ ਦਿੰਦੇ ਆ। ਕਿਉਂ ਕਰਦੇ ਹਾਂ ਆਪਾਂ ਸਾਰਾ ਕੁਝ? ਆਪਣੇ ਕੋਲ ਟਾਈਮ ਹੈ ਨਹੀਂ। ਆਪਾਂ ਸ਼ਬਦ ਦਾ ਅਭਿਆਸ ਕਰਨ ਦੀ ਬਜਾਏ ਇਹ ਨਜਾਇਜ਼ ਨਿੱਕੀ ਨਿੱਕੀ ਗੱਲਾਂ ਦੇ ਉੱਤੇ ਲੱਗੇ ਹੋਏ ਆ ਤੇ ਪਾੜੇ ਪਾਣ ਲੱਗੇ ਆ ਇਸ ਮੋਰਚੇ ਨੂੰ। ਗੁਰਮੁਖ ਪਿਆਰਿਓ, ਇਹਦੀ ਬਜਾਏ ਆਪਾਂ ਸ਼ਬਦ ਦੀ ਕਮਾਈ ਕਰੀਏ, ਇਕੱਠੇ ਬੈਠ ਕੇ। ਮਾਰੇ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮ ਮੈਂ ਕਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਇਨ ਬਿਦ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਨਹਿ ਲਾਗੇ ਪੀਰ। ਮਾਰੇ ਕਹਿੰਦੇ ਇਸ ਤਰ੍ਹਾਂ ਗੁਰਮੁਖ ਪਿਆਰਿਓ, ਅਸੀਂ ਜਦੋਂ ਸ਼ਬਦ ਦੀ ਕਮਾਈ ਕਰਾਂਗੇ ਸਾਡੀ ਮੱਤ ਇੱਕ ਹੋ ਜਾਏਗੀ। ਇੱਕ ਜੀਵ ਇੱਥੋਂ ਬਚਨ ਕਰੇਗਾ ਤਾਂ ਸਾਰੇ ਉਸ ਨੂੰ ਮੰਨ ਲੈਣਗੇ। ਸੋ ਗੁਰਮੁਖ ਪਿਆਰਿਓ, ਇੰਨੀ ਕੁ ਵਿਚਾਰ ਦਾਸ ਨੇ ਕਰਨੀ ਸੀ। ਸੋ ਆਓ 1 ਮਿੰਟ ਸਿਰਫ ਆਪਾਂ ਸ਼ਬਦ ਦਾ ਅਭਿਆਸ ਕਰੀਏ, ਗੁਰਮੰਤਰ ਦਾ ਅਭਿਆਸ ਕਰੀਏ, ਕਿਉਂਕਿ ਗੁਰਮੁਖ ਪਿਆਰਿਓ ਇਸ ਅਭਿਆਸ ਤੋਂ ਬਿਨਾ ਬਾਕੀ ਸਾਰਾ ਕੁਝ ਫਿਰ ਵਿਅਰਥ ਹੈ। ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਆਓ ਸਾਰੇ ਰਲ ਕੇ ਨੇਤਰ ਬੰਦ ਕਰੀਏ, ਆਪਣੀ ਆਵਾਜ਼ ਨੂੰ ਸੁਣੀਏ। ਮੁੱਖ ਦੁਆਰਾ ਬੋਲਣਾ ਵਾਹ ਗੁਰੂ 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 ਵਾਹ ਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਆਪਾਂ ਗੁਰਮੰਤਰ ਨੂੰ ਜਪਣਾ। ਉੱਠ ਅਰਦਾਸ ਕਰੋ ਪ੍ਰਭਾਤੇ ਸੋਏ, ਹਰ ਅਰਾਧੇ ਵਿਖੜੇ ਦਾਉ ਲਗਾਏ, ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ। ਗੁਰਮੁਖ ਪਿਆਰਿਓ, ਇਸ ਤਰ੍ਹਾਂ ਆਪਾਂ ਇਹ ਖੇਡ ਨੂੰ ਜਿੱਤਣਾ, ਕਿਉਂਕਿ ਇਹ ਸਾਰੇ ਪੰਜਾਂ ਦੇ ਵਸ ਹੈ। ਗੁਰਮੁਖ ਪਿਆਰਿਓ, ਜਿਹੜੇ ਪੰਜਾਂ ਦੇ ਵਸ ਕਾਲ ਦੇ ਵਸ ਹੁੰਦੇ ਆ ਨਾ, ਇਹਨਾਂ ਕੋਲ ਸ਼ਕਤੀ ਕੋਈ ਨਹੀਂ ਹੁੰਦੀ। ਕਾਲ ਵੀ ਅਕਾਲ ਦਾ ਪਰਮੇਸ਼ਰ ਦਾ ਨੌਕਰ ਹੈ। ਤੇ ਗੁਰਮੁਖ ਪਿਆਰਿਓ, ਜਿਹੜਾ ਕਾਲ ਹੈ ਉਹਦੇ ਕੋਲ ਤਾਂ ਆਪਣੇ ਕੋਲ ਘੱਟ ਸ਼ਕਤੀ ਹੈ। ਇਹ ਸਿਰਫ ਖੇਡ ਚੱਲ ਰਿਹਾ। ਜਿਵੇਂ ਕਲਗੀਧਰ ਪਾਤਸ਼ਾਹ ਦੱਸਦੇ ਸੀ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਤੇ ਕਾਲ ਨੌਕਰ ਨੂੰ ਪ੍ਰਮਾਤਮਾ ਨੇ ਖੇਡ ਦੇ ਵਿੱਚ ਲਾਇਆ ਹੋਇਆ ਵੀ ਤੂੰ ਸਾਰਿਆਂ ਨੂੰ ਤਮਾਸ਼ਾ ਕਰਕੇ ਵਿਖਾ। ਤੇ ਜਿਹੜੀਆਂ ਰਾਜੇ ਹੁੰਦੇ ਨਾ ਗੁਰਮੁਖ ਪਿਆਰਿਓ, ਇਹ ਪੰਜਾਂ ਦੇ ਅਧੀਨ ਹੋਏ ਹੁੰਦੇ ਆ, ਇਹ ਕਾਲ ਦੇ ਅਧੀਨ ਹੋਏ ਹੁੰਦੇ ਆ।
ਕਿਉਂਕਿ ਇਹਨਾਂ ਨੂੰ ਲਾਲਚ ਦਿੱਤਾ ਜਾਂਦਾ ਤੈਨੂੰ ਰਾਜ ਦੇ ਦਿਆਂਗੇ, ਤੈਨੂੰ ਐਮਐਲਏ ਬਣਾ ਦਿਆਂਗੇ, ਐਮਪੀ ਬਣਾ ਦਿਆਂਗੇ, ਪਰ ਪਹਿਲਾਂ ਤੂੰ ਠੂਠਾ ਮੰਗ ਕੇ ਘਰ ਘਰ ਜਾ ਕੇ ਮੰਗ, ਤੂੰ ਆਪਣਾ ਹੱਥ ਜੋੜ ਕੇ ਘਰ ਘਰ ਜਾ ਕੇ ਕਹਿ ਮੈਨੂੰ ਵੋਟਾਂ ਦਿਓ, ਵੋਟਾਂ ਦਿਓ। ਫਿਰ ਉਸ ਤੋਂ ਬਾਅਦ ਗੁਰਮੁਖ ਪਿਆਰਿਓ ਇਹ ਪੰਜੇ ਰਾਜ ਕਰਦੇ ਉਹਦੇ ਦੇਹ ਦੇ ਉੱਤੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ। ਗੁਰਮੁਖ ਪਿਆਰਿਓ ਸੋ ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ਣੀ। ਅੰਤ ਦੇ ਵਿੱਚ ਆਓ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਹਰਸਿਮਰਨ ਸਿੰਘ ਪਰਮ ਮੇਲੇ ਕਾ ਚਾਅ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਦੱਸਿਆ ਕਿ ਭਾਈ ਸਭ ਤੋਂ ਉੱਤਮ ਜਿਹੜਾ ਨਾਮ ਹੈਗਾ, ਨਾਮ ਦੇ ਨਾਲ ਹੀ ਜਿਹੜਾ ਮੋਰਚਾ ਜਿੱਤਿਆ ਜਾਣਾ ਹੈਗਾ। ਸੋ ਆਪਾਂ ਨਾਮ ਨਾਲ ਜੁੜੀਏ, ਜੋ ਸਾਨੂੰ ਪੰਜਾਂ ਪਿਆਰਿਆਂ ਨੇ ਗੁਰਮੰਤਰ ਨਾਮ ਦਿੱਤਾ ਹੈ ਉਹਦੇ ਨਾਲ ਜੁੜ ਕੇ ਅਤੇ ਇਸ ਪਰ ਜਿਹੜੇ ਮੋਰਚਾ ਨੂੰ ਸਫਲ ਕਰੀਏ। ਅਤੇ ਮੇਰੇ ਬਾਰ-ਬਾਰ ਜਿਹੜਾ ਸਾਊਂਡ ਸਿਸਟਮ ਵਾਲੇ ਵੀਰ ਦਾ ਫੋਨ ਆ ਰਿਹਾ ਹੈਗਾ, ਬਾਰ-ਬਾਰ ਕਹਿ ਰਹੇ ਹੈਗੇ ਕਿ ਸਵੇਰੇ 4 ਵਜੇ ਦਾ ਸੈੱਟ ਚੱਲ ਰਿਹਾ ਹੈ, 4 ਵਜੇ ਸਮਾਪਤੀ ਹੁੰਦੀ ਹੈ, ਪਰ ਹੁਣ 5 ਵਜਣ ਨੂੰ ਆ ਗਏ ਅਤੇ ਸਾਡਾ ਵੀ ਦਿਲ ਨਹੀਂ ਕਰਦਾ ਸੋ ਜਵਾਬ ਦੇਈਏ ਬੁਲਾਰਿਆਂ ਨੂੰ। ਸੋ ਅਸੀਂ ਬਾਕੀ ਬੁਲਾਰਿਆਂ ਤੋਂ ਮਾਫੀ ਚਾਹਾਂਗੇ। ਮੈਂ ਲਾਸਟ ਵਿੱਚ ਭਾਈ ਸਾਹਿਬ ਭਾਈ ਜੈਵਰਜੰਗ ਸਿੰਘ ਜੀ ਖਾਲਸਾ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ 5 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨ ਅਤੇ ਬਾਕੀ ਬੁਲਾਰਿਆਂ ਤੋਂ ਮੈਂ ਚਰਨਾਂ 'ਚ ਬੇਨਤੀ ਕਰਾਂ ਕਿ ਉਹਨਾਂ ਤੋਂ ਮਾਫੀ ਕਹਾਂਗੇ। ਕੱਲ੍ਹ ਨੂੰ ਉਹਨਾਂ ਨੂੰ ਸਮਾਂ ਦਿੱਤਾ ਜਾਵੇਗਾ। ਸੋ ਬੇਨਤੀ ਪ੍ਰਵਾਨ ਕਰਨੀ ਅਤੇ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਅਤੇ ਇੱਕ ਮੈਂ ਫਿਰ ਬੇਨਤੀ ਕਰਾਂ ਕਿ ਜਦੋਂ ਬੁਲਾਰੇ ਇੱਥੇ ਆਉਂਦੇ ਭਾਈ ਆ ਕੇ ਆਪਣੀ ਹਾਜ਼ਰੀ ਬਾਹਰ ਜ਼ਰੂਰ ਲਵਾਉਣੀ ਹੈਗੀ। ਅਤੇ ਜਿਨ੍ਹਾਂ ਵੀਰਾਂ ਨੇ ਲੰਗਰ ਦੇ ਵਿੱਚ ਉਹ ਬਰਤਨ ਲੈ ਕੇ ਗਏ ਆ, ਟਰਾਲੀਆਂ ਦੇ ਵਿੱਚ, ਟੈਂਟਾਂ ਦੇ ਵਿੱਚ, ਉਹ ਲੰਗਰ ਦੇ ਵਿੱਚ ਬਰਤਨ ਪਹੁੰਚਾਉਣ ਦੀ ਕਿਰਪਾਲਤਾ ਕਰੋ। ਬਾਰ-ਬਾਰ ਬਾਬਾ ਜੀ ਦਾ ਵਿਚਾਰ ਆ ਰਿਹਾ ਹੈ। ਸੋ ਭਾਈ ਸਾਰਿਆਂ ਨੇ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ ਅਤੇ ਆਪਸ ਮਿਲ ਕੇ ਰਹਿਣਾ ਹੈਗਾ। ਇਹ ਇੱਕ ਗੁਲਦਸਤਾ ਹੈ ਸਿੱਖ ਕੌਮ ਦਾ ਅਤੇ ਇਹਦੇ ਵਿੱਚ ਆਪਾਂ ਮਿਲ ਕੇ ਰਹਿਣਾ ਹੈਗਾ। ਗੁਰੂ ਸਾਹਿਬ ਕਿਰਪਾ ਕਰਨ, ਸਾਰਿਆਂ ਨੂੰ ਸਮੱਤ ਬਖਸ਼ਣ, ਆਪਣੀ ਬਖਸ਼ੀ ਹੋਈ ਜਿਹੜੀ ਨਿਮਰਤਾ ਦੀ ਸਹਿਜ ਦੀ ਸੇਵਾ ਇਹ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਦਾਸ ਬੰਨਿਓ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਸੋ ਕਿੰਨੇ ਸੋਹਣੇ ਵਿਚਾਰ ਮੇਰੇ ਵੀਰ ਨੇ ਰੱਖੇ ਹੈ। ਦੇਖੋ ਕਿੰਨੀ ਵੱਡੀ ਅਪਾਰ ਕਿਰਪਾ ਪਾਤਸ਼ਾਹ ਜੀਆਂ ਦੀ ਇਹਨਾਂ ਤੇ। ਸਾਦਾ ਪਹਿਰਾਵਾ, ਅੰਦਰ ਦੇਖੋ ਕਿੱਡਾ ਵੱਡਾ ਖਜ਼ਾਨਾ ਹੈਗਾ। ਇਸ ਕਰਕੇ ਸਾਰੀ ਫੌਜ ਨੂੰ ਆਖਦੇ ਆ ਪਹਿਲਾਂ ਤਾਂ ਇਕੱਤਰ ਹੋ ਜਾਓ, ਵੱਧ ਤੋਂ ਵੱਧ ਦੀਵਾਨ ਹਾਲ ਦੇ ਵਿੱਚ ਪਹੁੰਚੋ। ਦੇਖੋ ਵੀਰ ਨੇ ਕਿੰਨੀ ਵੱਡੀ ਗੱਲ ਕਰਤੀ, ਕਿੱਡੇ ਕਿੱਡੇ ਵੱਡੇ ਤੀਰ ਮਾਰ ਗਿਆ ਵੀਰ, ਪਰ ਮਾਰੇ ਗੁਪਤ ਹੈ ਤੇ ਪਾਤਸ਼ਾਹ ਦੀ ਆਗਿਆ 'ਚ ਰਹਿ ਕੇ ਚਲਾਏ ਹੈ। ਖਾਲਸਾ ਕਿਹੜੇ ਤੀਰ ਚਲਾਉਂਦਾ ਹੈ? ਆਹ ਦੇਖੋ ਵੀਰ ਦੇ ਮੂੰਹੋਂ ਕਿੰਨੇ ਤੀਰ ਚੱਲੇ ਹੈ। ਸੋ ਮੈਂ ਬੇਨਤੀ ਕਰਦਾ ਸਾਰੀ ਫੌਜ ਨੂੰ, ਪਾਤਸ਼ਾਹ ਪਹਿਲਾਂ ਤਾਂ ਸਾਡੀ ਮੈਨੂੰ ਮਾਰਨ ਫਿਰ ਸਾਨੂੰ ਮਾਰਨ। ਸੋ ਦਾਸ ਬੰਨਿਓ ਸਾਰੀ ਸੰਗਤ ਨੂੰ ਬੇਨਤੀ ਹੈ, ਪਹਿਲਾਂ ਤਾਂ ਆਪਾਂ ਨੂੰ ਇਕੱਤਰਤਾ ਜ਼ਰੂਰੀ ਹੈ ਭਰਾਵੋ, ਜਿਵੇਂ ਵੀਰ ਨੇ ਕਿਹਾ ਇਕੱਠਾ ਹੋਣਾ। ਦੂਜੇ ਨੰਬਰ ਦੇ ਵਿੱਚ ਜੇ ਤੁਸੀਂ ਸਿਮਰਨ ਕਰਦੇ ਹੋਵੋਗੇ, ਤੁਹਾਡੇ ਅੰਦਰ ਸਹਿਜ ਆਊਗਾ, ਸ਼ਾਂਤੀ ਆਊਗੀ। ਜਿਹੜਾ ਬਚਨ ਕਰਨਾ ਹੈ ਤੁਹਾਡਾ ਰੋਮ ਰੋਮ ਬੋਲੂਗਾ ਵੀ ਅਸੀਂ ਆਹ ਬਚਨ ਬਾਰੇ ਬੋਲਣਾ ਹੈ। ਸੋ ਦੇਖੋ ਪਾਤਸ਼ਾਹ ਜੀ ਕਿੰਨੇ ਜਾਣੀ ਜਾਣ ਸਨਗੇ ਕਿ ਜਿਹੜੇ ਜਾਂਦੇ ਹੋਏ ਸਾਨੂੰ ਗੁਰੂ ਮਹਾਰਾਜ ਜੀਆਂ ਦੇ ਲੜ ਲਾ ਗਏ, ਇਸ ਪਾਤਸ਼ਾਹ ਜੀਆਂ ਦੇ ਲੜ ਲਾ ਗਏ। ਉਹਨਾਂ ਨੂੰ ਪਤਾ ਸੀ ਵੀ ਮਗਰ ਇਹ ਦਵੀ ਪਖੰਡੀ ਪੈਦਾ ਹੋਣਗੇ। ਸੋ ਆਪਾਂ ਪਾਤਸ਼ਾਹ ਜੀਆਂ ਦਾ ਬਚਨ ਮੰਨੀਏ, ਪਾਤਸ਼ਾਹ ਜੀਆਂ ਦੇ ਬਚਨਾਂ 'ਚੋਂ ਆਪਾਂ ਇੱਕ ਦੋ ਬਚਨ ਸਾਂਝੇ ਕਰੀਏ। ਜ਼ਿਆਦਾ ਕੋਈ ਸਾਡੀ ਔਕਾਤ ਨਹੀਂ ਵੀ ਅਸੀਂ ਕਿਸੇ ਨੂੰ ਗਿਆਨ ਦੇ ਸਕੀਏ। ਦੇਖੋ ਪਾਤਸ਼ਾਹ ਜੀਆਂ ਦੇ ਬਚਨਾਂ ਦੇ ਵਿੱਚ ਰਹੋਗੇ,
ਪਹਿਲੇ ਨੰਬਰ 'ਚ ਤਾਂ ਤੁਸੀਂ ਕਾਲ ਤੋਂ ਮੁਕਤ ਹੋਵੋਗੇ, ਜਿਵੇਂ ਵੀਰ ਨੇ ਤੁਹਾਨੂੰ ਦੱਸਿਆ। ਭੈ ਤੋਂ ਮੁਕਤ ਹੋਵੋਗੇ, ਜਿਵੇਂ ਤੁਹਾਨੂੰ ਵੀਰ ਜੀ ਨੇ ਦੱਸਿਆ। ਜਦੋਂ ਭੈ ਤੋਂ ਮੁਕਤ ਹੋ ਗਏ, ਤੁਹਾਨੂੰ ਕਿਸੇ ਚੀਜ਼ ਦਾ ਲਾਲਚ ਨਹੀਂ ਰਹਿਣਾ। ਭੈ ਦੇ ਅੰਦਰ ਹੋ ਕੇ ਹੀ ਸਾਰੇ ਪਹਿਰੇ ਕਰਦੇ ਹੋ ਤੁਸੀਂ। ਜਿਵੇਂ ਵੀਰ ਨੇ ਆਖਿਆ ਵੀ MLA ਬਣ ਕੇ ਮੁੜ ਕੇ ਸਰਕਾਰਾਂ ਦੇ ਥੱਲੇ ਲੱਗਣਾ ਪੈਂਦਾ ਹੈ, ਜਿਹਨੂੰ ਆਪਾਂ ਤਾਂਸ ਦੇ ਵਿੱਚ ਜੌਕਰ ਆਦਨੇ ਜਰਕ ਆ ਦਿੰਦੇ ਸੀ। ਅੱਗੇ ਜਿਹੜੇ ਪੁਰਾਣੇ ਬੰਦੇ ਤਾਂਸ ਖੇਡਦੇ ਹੋਣਗੇ ਸ਼ਾਇਦ ਉਹਨਾਂ ਨੂੰ ਪਤਾ ਹੈ, ਇਹ ਜਰਕ ਲੱਗਣ ਵਾਲਾ ਕੰਮ ਕਰਦੇ ਆ ਜਿਹੜੇ MLA ਬਣ ਜਾਂਦੇ ਆ। ਸੁਣੋ, ਦੇਖੋ ਆਪਾਂ ਆਪਣੇ ਪੰਥ ਦੀਆਂ ਜੜ੍ਹਾਂ ਕਿਵੇਂ ਮਜ਼ਬੂਤ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਗੁਰੂ ਮਹਾਰਾਜ ਜੀਆਂ ਦਾ ਸਤਿਕਾਰ ਕਰੀਏ। ਉਸ ਤੋਂ ਬਾਅਦ ਆਪਾਂ ਉਹਨਾਂ ਦੀਆਂ ਫੌਜਾਂ ਜੋ ਉਹਨਾਂ ਦੇ ਪਹਿਰੇ ਦੇ ਵਿੱਚ ਰਹਿੰਦੀਆਂ ਉਹਨਾਂ ਦਾ ਸਤਿਕਾਰ ਕਰੀਏ। ਜਿਹੜੀਆਂ ਫੌਜਾਂ ਬਾਣੀ ਪੜ੍ਹਦੀਆਂ ਵੱਧ ਤੋਂ ਵੱਧ ਉਹਨਾਂ ਦੀ ਸੰਗਤ ਕਰੀਏ ਤੇ ਬੱਚਿਆਂ ਨੂੰ ਸੰਗਤ ਕਰਾਈਏ। ਦੇਖੋ ਪਾਤਸ਼ਾਹ ਜੀਆਂ ਨੇ ਇੱਕ ਬਚਨ ਕਰਿਆ ਸਾਡੀ ਏਕਤਾ ਵਾਸਤੇ, ਆ ਗਰੀਬ ਭਰਾਵਾਂ ਵਾਸਤੇ। ਦੇਖੋ ਇੱਕ ਬਚਨ ਕਰਿਆ ਪਾਤਸ਼ਾਹ ਨੇ, ਸੁਣ ਲਓ ਤੇ ਮੰਨ ਲਓ। ਗੁਰੂ ਕੀ ਗੋਲਕ ਗਰੀਬ ਦਾ ਮੂੰਹ। ਦੇਖੋ ਕਿੱਡਾ ਵੱਡਾ ਬਚਨ ਕਰਕੇ ਗਏ ਆ ਪਾਤਸ਼ਾਹ। ਤੇ ਸਾਡੇ 'ਚ ਘਮੰਡ ਪੈਦਾ ਹੋ ਗਿਆ, ਅਸੀਂ ਗਰੀਬ ਨੂੰ ਸਮਝਣੋਂ ਹੀ ਹਟ ਗਏ। ਦੇਖੋ ਪਾਤਸ਼ਾਹ ਦੇ ਬਚਨ ਤੋਂ ਅਸੀਂ ਮੁਨਕਰ ਹੋ ਗਏ। ਜੇ ਤੁਸੀਂ ਗਰੀਬ ਨੂੰ ਬਰੋਬਰ ਮੰਨੋਗੇ, ਉਹ ਤੁਸੀਂ ਆਦੇ ਹੋ ਇਹ ਧਰਮ ਛੱਡ ਕੇ ਦੂਜੇ ਗੈਰ ਧਰਮਾਂ 'ਚ ਜਾਈ ਜਾਂਦੇ ਆ, ਉਹ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ। ਇਹ ਤਾਂ ਸਾਨੂੰ ਅੱਤਵਾਦੀ ਵੱਖਵਾਦੀ ਕਹਿੰਦੀਆਂ ਸਰਕਾਰਾਂ, ਕੁਛ ਕਹੀ ਜਾਣ। ਖਾਲਸਾ ਪੰਥ ਉਜਾਗਰ ਹੈ, ਪ੍ਰਗਟ ਹੈ, ਇਹਨੂੰ ਕੋਈ ਦਬਾ ਨਹੀਂ ਸਕਦਾ, ਇਹਨੂੰ ਕੋਈ ਛੁਪਾ ਨਹੀਂ ਸਕਦਾ। ਪਾਤਸ਼ਾਹ ਜੀਆਂ ਦਾ ਹੁਕਮ ਹੈ, ਉਤਾਰ ਚੜਾ ਆ ਸਕਦੇ ਹੈ। ਜਿਵੇਂ ਸਮੁੰਦਰ 'ਚ ਛੱਲਾਂ ਵੱਡੀਆਂ ਆ ਗਈਆਂ ਫਿਰ ਸ਼ਾਂਤੀ ਹੋ ਗਈ, ਐਸ ਲੁੱਟ ਹੋ ਸਕਦਾ ਹੈ। ਪਰ ਜਿਵੇਂ ਵੀਰ ਜੀ ਨੇ ਕਿਹਾ, ਜਿਹੜੇ ਨਾਮ ਦੇ ਧਣੀ ਹੋਣਗੇ ਉਹ ਸਬਰ ਨਾਲ ਸੰਤੋਖ ਨਾਲ ਇਹ ਪੈਰਿਆਂ ਨੂੰ ਗੱਜ ਵੱਜ ਕੇ ਸੰਭਾਲਣਗੇ। ਦੇਖੋ ਜੇ ਤੁਸੀਂ ਪਿੰਡਾਂ ਦੇ ਵਿੱਚੋਂ ਇਹੀ ਗੋਲਕਾਂ ਪਿੱਛੇ ਜਿਹੜੇ ਸਿਆਪੇ ਪੈਂਦੇ ਆ, ਜੇ ਤੁਸੀਂ ਇਹ ਗੋਲਕਾਂ ਸੱਚਿਓ ਗਰੀਬ ਦਾ ਮੂੰਹ ਬਣਾ ਦਿਓ, ਆ ਜਿੰਨੇ ਕੁ ਲੰਡੂ ਪ੍ਰਧਾਨ ਬਣੇ ਫਿਰਦੇ, ਦੇਖਦਾ ਇਹ ਪ੍ਰਧਾਨੀਆਂ ਛੱਡ ਦੇਣਗੇ। ਇਹ ਮਹਾਰਾਜ ਪਿੱਛੇ ਨਹੀਂ ਆਏ ਇੱਥੇ, ਇਹ ਗੋਲਕਾਂ ਪਿੱਛੇ ਹੈ। ਆਪਾਂ ਨੂੰ ਪਿੰਡਾਂ ਦੇ ਵਿੱਚ ਮਾੜਾ ਜਿਹਾ ਸੁਚੇਤ ਹੋਣਾ ਚਾਹੀਦਾ। ਇਹ ਗੋਲਕਾਂ ਮਹੀਨੇ ਵਾਲੇ ਦਿਨ ਉਸ ਅਕਾਲ ਪੁਰਖ ਦੇ ਨਾਂ ਤੇ, ਬਾਜਾਂ ਵਾਲੇ ਪਿਤਾ ਦੇ ਨਾਂ ਤੇ ਆਵਾਜ਼ਾਂ ਮਾਰ ਕੇ ਕਿਹਾ ਜਾਵੇ, ਉਹ ਗੁਰੂ ਦੇ ਸਿੱਖ ਵਰਤਾਰੇ ਆ ਜਾਓ, ਜਿਹੜੇ ਕਿਸੇ ਲੋੜਵੰਦ ਨੂੰ ਲੋੜ ਹੈ। ਅਸੀਂ ਦੇਖੋ ਆਪਦੇ ਦੇਸ਼ ਦੇ ਵਿੱਚ ਆਕਸੀਜਨਾਂ ਦੇ ਲੰਗਰ ਲਾਤੇ। ਆਹ ਪਿੱਛੇ ਕਰੋਨਾ ਵੇਲੇ ਸਰਕਾਰਾਂ ਦੇ ਕੋਈ ਯਾਦ ਨਹੀਂ। ਅਸੀਂ ਆਪਣੇ ਮੁੰਡੇ ਫੌਜ 'ਚ ਭਰਤੀ ਕਰਤੇ, ਸਰਕਾਰਾਂ ਦੇ ਕੋਈ ਯਾਦ ਨਹੀਂ। ਅਸੀਂ ਆਪਣੇ ਮੁੰਡੇ ਪੁਲਿਸ 'ਚ ਭਰਤੀ ਕਰਤੇ, ਸਰਕਾਰਾਂ ਦੇ ਕੋਈ ਯਾਦ ਨਹੀਂ। ਇਹ ਤੀਜੇ ਕੁ ਦਿਨ ਬਿਆਨ ਦੇ ਦਿੰਦੇ ਆ ਇਹ ਖਾਲਿਸਤਾਨੀ ਹੈ। ਉਹ ਜੇ ਅਸੀਂ ਖਾਲਿਸਤਾਨੀ ਆ ਫਿਰ ਸਾਡੇ ਪੁੱਤ ਭਰਾ ਚਾਚੇ ਉਹ ਕੀ ਹੈ? ਫਿਰ ਥੋੜਾ ਜਿਹਾ ਅਕਲ ਨੂੰ ਹੱਥ ਮਾਰੋ। ਅਤੇ ਭਰਾਵੋ ਪਿੰਡਾਂ ਦੇ ਵਿੱਚ ਜਿਹੜੇ ਸਿਆਪੇ ਪੈਂਦੇ ਇਹ ਗੋਲਕਾਂ ਦੇ ਪੈਂਦੇ ਆ, ਤੇ ਇਹ ਗੋਲਕਾਂ ਸੱਚਮੁੱਚ ਗਰੀਬ ਦਾ ਮੂੰਹ ਬਣਾ ਦਿਓ ਤੁਸੀਂ। ਦੇਖੋ ਜਿਆਦੇ ਜਿਹੜੇ ਮਾਇਆ ਧਾਰੀ ਹੈ ਉਹਨਾਂ ਦੇ ਲਾਦ ਹੈ ਨਹੀਂ ਪੈਸਾ ਹੈਗਾ। ਦੇਖੋ ਨਿਗਾਹ ਮਾਰੋ ਬਾਦਸ਼ਾਹ ਨੇ ਕਹੇ ਜੇ ਰੰਗ ਵਰਤਾਏ ਹੈ, ਤੇ ਜਿਨ੍ਹਾਂ ਦੇ ਭਚੰਗੀ ਹੈ ਉਹਨਾਂ ਕੋਲੇ ਮਾਮਲਾ ਹੈ ਨਹੀਂ। ਉਹ ਕਿਉਂ ਨਾ ਅਸੀਂ ਸਾਰੇ ਰਲ ਮਿਲ ਜੀਏ। ਆ ਜਿਹੜੀਆਂ ਜ਼ਮੀਨਾਂ ਤੇ ਤੁਸੀਂ ਮੇਰਾ ਕਰਦੇ ਹੋ, ਦੱਸ ਦਿਓ ਜੇ ਤੁਹਾਡੇ ਨਾਲ ਇੱਕ ਕਨਾਲ ਵੀ ਵਗ ਜੂਗੀ 100 ਕਿੱਲੇ ਚੋਂ, ਤਾਂ ਫਿਰ 10 ਵੀ ਤੁਹਾਡੇ ਮਗਰ ਲੱਗ ਜੂਗਾ। ਤੇ ਜੇ ਤੁਸੀਂ ਇਸ ਨੂੰ ਸੱਚ ਮੰਨਦੇ ਹੋ ਤਾਂ ਖਾਲਸਾ ਪੰਥ ਦੇ ਵਿੱਚ ਬੁੱਢਾ ਦਲ ਦੇ ਵਿੱਚ ਭਰਤੀ ਹੋ ਜਾਓ। 96 ਕਰੋੜੀ ਬੁੱਢਾ ਦਲ ਦੇ ਵਿੱਚ ਭਰਤੀ ਹੋ ਜਾਓ। ਆਉਣ ਵਾਲਾ ਸਮੇਂ ਦੇ ਵਿੱਚ ਆਪਾਂ ਨੂੰ ਲੜਨ ਦੀ ਲੋੜ ਨਹੀਂ, ਆਪਾਂ ਨੂੰ ਖੜਨ ਦੀ ਲੋੜ ਹੈ। ਥੋੜਾ ਜਿਹਾ ਅਕਲ ਨੂੰ ਹੱਥ ਮਾਰੋ, ਇਕੱਤਰਤਾ ਹੀ ਦਿਖਾਓ। ਆਪਾਂ ਇੱਕ ਦੂਜੇ ਦੇ ਗੀਜੇ ਦੇ ਜੇਬਾਂ ਪਾੜਨ ਤੇ ਕੁੜਤੇ ਪਾੜਨ ਤੇ ਹੋ ਰਹੇ ਆ। ਦੇਖੋ ਆਪਣੇ ਵਿੱਚ ਆਪਣੇ ਬੱਚੇ ਭਰਾ ਆਖੇ ਨਹੀਂ ਲੱਗ ਰਹੇ। ਕੀ ਗੱਲ ਹੈ?
ਕਿਉਂਕਿ ਅਸੀਂ ਬਾਣੀ ਤੋਂ ਦੂਰ ਹੋਏ ਬੈਠੇ ਹਾਂ। ਜੇ ਤੁਸੀਂ ਬਾਣੀ ਨੂੰ ਪੜ੍ਹੋਗੇ, ਸੁਣੋਗੇ ਤੇ ਬੱਚਿਆਂ ਨੂੰ ਸੁਣਾਓਗੇ, ਤੁਹਾਡੇ ਘਰਾਂ 'ਚ ਸੰਸਕਾਰ ਪੈਦਾ ਹੋ ਜਾਣਗੇ। ਜੇ ਤੁਸੀਂ ਕਹੋਗੇ ਵੀ ਤੇਰੇ ਚਾਚੇ ਨੂੰ ਨਾ ਬੁਲਾ, ਤੇਰੇ ਤਾਏ ਦੀ ਨਾ ਗੱਲ ਸੁਣ, ਆਉਣ ਵਾਲੇ ਸਮੇਂ 'ਚ ਗੱਲ ਉਹ ਪਿਓ ਦੀ ਵੀ ਨਹੀਂ ਮੰਨਦਾ, ਕਿਤੇ ਭੁਲੇਖੇ 'ਚ ਰਹਿ ਜਾਓ। ਦੇਖੋ ਆਪਾਂ ਹੁਣ ਪੰਥ ਦੀ ਇਕੱਤਰਤਾ ਹੀ ਕਰਨੀ ਹੈ। ਇਕੱਤਰਤਾ ਹੀ ਕਿਵੇਂ ਹੋ ਸਕਦੀ ਹੈ? ਜਿੱਥੋਂ ਤੱਕ ਦਾਸ ਤਰਲੇ ਮਾਰੀ ਜਾਂਦਾ, ਪਾਤਸ਼ਾਹ ਨੇ ਕੂਕਰ ਬਣਾ ਕੇ ਭੇਜਿਆ ਸੀ, ਜਿਵੇਂ ਭੌਂਕੀ ਜਾਂਦੇ, ਥੋੜਾ ਜਿਹਾ ਧਿਆਨ ਕਰ ਲਿਓ। ਆਪਾਂ ਇਕੱਤਰਤਾ ਹੀ ਕਿਵੇਂ ਕਰਨੀ ਹੈ? ਇੱਕ ਤਾਂ ਊਚ ਨੀਚ ਛੱਡ ਦਿਓ, ਇੱਕ ਵੱਡਾ ਛੋਟਾ ਛੱਡ ਦਿਓ, ਕਿਉਂਕਿ ਉਸ ਬੱਚੇ ਦੇ ਵਿੱਚ, ਬਾਲਕ ਦੇ ਵਿੱਚ ਵੀ ਜੋਤ ਉਸ ਅਕਾਲ ਪੁਰਖ ਦੀ ਹੈ ਤੇ ਸਿਆਣੇ ਬੰਦੇ ਦੇ ਵਿੱਚ ਵੀ ਜੋਤ ਉਸ ਅਕਾਲ ਪੁਰਖ ਦੀ ਹੈ। ਜੇ ਤੁਸੀਂ ਸੱਚ ਮੰਨੋਗੇ, ਕੱਲੀ ਜੋਤ ਨੂੰ ਜਾਣੋਗੇ, ਤੁਹਾਡਾ ਭਲਾ ਹੋਊਗਾ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਆਖਦੇ ਹੋ ਵੀ ਬੰਦੀ ਸਿੰਘ ਰਿਹਾ ਨਹੀਂ ਹੁੰਦੇ, ਉਹ ਦਾਸ ਦੀ ਤੁਹਾਡੇ ਬੰਨਿਓ, ਸੋਨੂੰ ਦਾਸ ਬੰਨਿਓ ਬੇਨਤੀ ਹੈ, ਉਹ ਤੁਸੀਂ ਇਕੱਤਰ ਹੋ ਜਾਓ। ਉਹ ਜਿਹੜੇ ਪੁੱਤ ਚੜਾ ਸਕਦੇ ਆ ਪੰਥ 'ਚ, ਉਹਦਾ ਪੁੱਤ ਚੜਾ ਦਿਓ। ਉਹ ਜਿਹੜੇ ਪੁੱਤ ਨਹੀਂ ਚੜਾ ਸਕਦੇ, ਉਹ ਘੋੜੇ ਚੜਾ ਦਿਓ। ਪਾਤਸ਼ਾਹ ਨੇ ਬਰੋਬਰ ਦਾ ਦਰਜਾ ਦਿੱਤਾ ਇਹਨਾਂ ਨੂੰ ਵੀ, ਸ਼ਹੀਦਾਂ ਨੂੰ। ਅਤੇ ਜਿਹੜੇ ਵਿਚਾਰੇ ਮੇਰੇ ਵੀਰ ਅੰਮ੍ਰਿਤਪਾਨ ਕਰੀ ਫਿਰਦੇ ਤੇ ਉਹਨਾਂ ਕੋਲੇ ਬਾਣੇ ਹੈ ਨਹੀਂ, ਉਹਨਾਂ ਨੂੰ ਸੋਹਣੇ ਲੀਲੇ ਵਸਤਰ ਸਮਾ ਦਿਓ ਅਤੇ ਉਹਨਾਂ ਨੂੰ ਪਿੱਠ ਥਾਪੜੋ। ਉਹਨਾਂ ਦੀ ਪਿੰਡਾਂ ਦੇ ਵਿੱਚੋਂ ਉਹ ਸਰਪੰਚੀਆਂ ਦੇ ਖੜੇ ਛੱਡ ਦਿਓ, ਕਿਉਂਕਿ ਇਹ ਸਾਰਾ ਕੁਝ ਦਲਾਲੀ 'ਚ ਚੱਲ ਪਿਆ। ਹੁਣ ਅਕਾਲ ਪੁਰਖ ਦਾ ਡੰਡਾ ਚੱਲਣ ਵਾਲਾ ਹੈ ਤੇ ਸਾਰੇ ਤਿਆਰ ਪਰ ਤਿਆਰ ਹੋ ਜਾਓ। ਜਿਵੇਂ ਵੀਰ ਨੇ ਕਿਹਾ, ਸਾਨੂੰ ਲੜਨ ਦੀ ਲੋੜ ਨਹੀਂ, ਅਕਾਲ ਪੁਰਖ ਸਾਰਾ ਕੁਝ ਹੀ ਕਰ ਸਕਦਾ ਹੈ। ਸੋ ਆਪਾਂ ਨੂੰ ਉਹ ਰਾਹ ਦੱਸੀ ਜਾਂਦੇ ਆ ਵੀ ਇਕੱਤਰ ਹੋ ਕੇ ਚੱਲ ਪੋ, ਨਿਮਰਤਾ 'ਚ ਚੱਲ ਪੋ, ਆਪਣੇ ਨੌਜਵਾਨਾਂ ਨੂੰ ਬਾਣੀ ਬਾਣੇ ਦੇ ਲੜ ਲਾ ਦਿਓ। ਆ ਜਿਵੇਂ ਆਉਣ ਵੇਲੇ ਹੋਲਾ ਮਹੱਲਾ ਆ ਰਿਹਾ 8 ਤਰੀਕ ਦਾ, ਅਸੀਂ ਅੱਗੇ ਤਾਂ ਇਹ ਹੋਲਾ ਮਹੱਲਾ ਖਾਲਸੇ ਨੂੰ ਹੁਕਮ ਸੀ ਪਾਤਸ਼ਾਹ ਵੱਲੋਂ ਵੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਮਨਾਉਣਾ ਹੈ, ਪਰ ਹੁਣ ਆਪਣੇ ਪੰਥ ਤੇ ਗ੍ਰੰਥ ਤੇ ਬਣੀ ਹੋਈ ਹੈ। ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ, ਜਿੰਨੇ ਪ੍ਰਸ਼ਾਸਨ ਦੇ ਵਿੱਚ ਮੁਲਾਜ਼ਮ ਵੀ ਨੇ ਵੀਰ, ਉਹ ਵੀ ਸਾਡੇ ਜਵਾਕ ਹੀ ਨੇ, ਉਹਨਾਂ ਨੂੰ ਬੇਨਤੀ ਕਰਦੇ ਆ ਥੋੜਾ ਜਿਹਾ ਰੰਗ ਦਿਖਾਓ ਸਰਕਾਰ ਨੂੰ। ਤੁਹਾਨੂੰ ਢੰਗ ਅਸੀਂ ਦੱਸ ਦਿੰਨੇ ਆ, ਜੇ ਆਖੇ ਲੱਗੋਗੇ। ਉਸ ਦਿਨ ਜਿਹੜੇ ਤੁਸੀਂ ਡਿਊਟੀਆਂ ਤੇ ਉਹ ਵੀ ਲੀਲੀਆਂ ਦਸਤਾਰਾਂ ਸਜਾ ਕੇ ਆਇਓ, ਅਤੇ ਜਿਹੜੀ ਫੌਜ ਇੱਥੇ ਹਾਜ਼ਰ ਹੋਊਗੀ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਫੌਜਾਂ ਭੇਜੋ ਇੱਥੇ, ਉਹ ਵੀ ਲੀਲੀਆਂ ਦਸਤਾਰਾਂ ਤੇ ਲੀਲੇ ਬਾਣੇ ਪਾ ਕੇ ਆਓ, ਤਾਂ ਕਿ ਪੰਥ ਦੀਆਂ ਜੜ੍ਹਾਂ ਮਜ਼ਬੂਤ ਹੋ ਸਕਣ। ਜਦੋਂ ਤੁਸੀਂ ਪਿੰਡ ਦੇ ਵਿੱਚ 1 ਜਾਂ 5 ਸਿੰਘ ਤਿਆਰ ਕਰ ਲਓਗੇ, ਤਿਆਰ ਪਰ ਤਿਆਰ, ਨਾ ਤਾਂ ਤੁਹਾਡੇ ਪਿੰਡਾਂ ਦੇ ਵਿੱਚ ਕੋਈ ਚਿੱਟਾ ਵਿਕਣਾ ਤੇ ਨਾ ਆਪਣੇ ਪੁੱਤਾਂ ਦਾ ਕੋਈ ਸ਼ਿਕਾਰ ਹੋਣਾ। ਜਿਵੇਂ ਇਹ ਆਦੇ ਵੀ ਗੈਂਗਸਟਰਾਂ ਤੋਂ ਗੋਲੀਆਂ ਮਰਵਾ ਦਿੰਦੇ ਆ, ਉਹ ਗੈਂਗਸਟਰਾਂ ਨੂੰ ਭੱਜਦਿਆਂ ਨੂੰ ਰਾਹ ਨਹੀਂ ਲੱਭਣੇ, ਇਹ ਨੇ ਹੱਥਾਂ ਤੇ ਵਾਰ ਕਰਵਾ ਦਿੰਦੇ ਆ ਤੇ ਕਿਸੇ ਨਾ ਕਿਸੇ ਦੇ ਸਿਰ ਤੇ ਮੜ ਦਿੰਦੀਆਂ ਇਹ ਸਰਕਾਰਾਂ। ਹੋ ਸਕਦਾ ਸਮਾਂ ਖਾਲਸਾ ਪੰਥ ਦੀਆਂ ਕਿਸੇ ਫੌਜਾਂ ਕੋਲੇ ਵੀ ਥੋੜਾ ਹੋਵੇ, ਪਰ ਇਹ ਪੰਥ ਵੱਡੀਆਂ ਮੋਟੀਆਂ ਜੜ੍ਹਾਂ ਲਾਈਆਂ, ਪਾਤਸ਼ਾਹ ਨੇ ਪਤਾਲ 'ਚ ਭੇਜੀਆਂ, ਇੰਨਾ ਸ਼ਹੀਦਾਂ ਦਾ ਖੂਨ ਡੁੱਲਿਆ, ਇਸ ਨੂੰ ਕੋਈ ਪੱਟ ਨਹੀਂ ਸਕਦਾ, ਇਸ ਨੂੰ ਕੋਈ ਲੁੱਟ ਨਹੀਂ ਸਕਦਾ। ਇਹ ਉਸ ਅਕਾਲ ਪੁਰਖ ਦੀ ਪ੍ਰਤੱਖ ਖੇਡ ਹੈ। ਇੱਕ ਮੇਰੀਆਂ ਭੈਣਾਂ ਨੇ ਦੇਖੋ ਕਿੱਡੀ ਸੋਹਣੀ ਗੱਲ ਕਹੀ ਵੀ ਇੱਥੇ ਪੁੱਤ ਕੌਣ ਵਾਰੂਗਾ। ਦੇਖੋ ਸਾਨੂੰ ਪਾਚੋਂ ਬੁੱਢਾ ਦਲ ਦੇ ਜਥੇਦਾਰ ਹਾਂ ਅਸੀਂ, ਪਿੰਡ ਦਾਦੂ ਤੋਂ ਮੁਖੀ ਜਥੇਦਾਰ ਬਾਬਾ ਬਲਵੀਰ ਸਿੰਘ ਨੇ। ਦੇਖੋ ਦਾਸ ਦੇ ਇੱਕ ਭਚੰਗੀ ਹੈ, ਜੇ ਆਪਾਂ ਭਚੰਗੀ ਨੂੰ ਨਹੀਂ ਇੱਥੇ ਲਿਆ ਸਕਦੇ, ਦਾਸ ਤਾਂ ਹੀ ਸਕਦਾ, ਮਗਰ ਜੜ ਲੱਗ ਗਈ ਯਾਰ, ਆਪਾਂ ਗਾਹਾਂ ਤੋਂ ਜੇ ਡਾਣੇ ਵੱਢੇ ਜਾਣਗੇ ਕੀ ਫਰਕ ਪੈਂਦਾ ਹੈ। ਇੱਕ ਹੋਰ ਦੱਸ ਦਿੰਦੇ ਆ ਤੁਹਾਨੂੰ, ਉਹ ਮਿੱਤਰੋ, ਜਿਵੇਂ ਆਪਣੇ ਮੁਸਲਮਾਨ ਵੀਰ ਹੈ, ਹਿੰਦੂ ਵੀਰ ਹੈ, ਤੇ ਆਪਣੇ ਆਪਣਾ ਸਿੱਖ ਜਿੰਨਾ ਪੰਥ ਹੈ, ਖਾਲਸਾ ਅਕਾਲ ਪੁਰਖ ਦਾ ਜੋ ਰੂਪ ਹੈ, ਇਹ ਮੁੱਢ ਤਾਂ ਇੱਕ ਹੈ ਤੇ ਡਾਣੇ 3 ਹੈ। ਇਹਨਾਂ ਨੂੰ ਪਛਾਣੋ। ਮੁੱਢ ਦੇ ਜਿਆਦੇ ਧਾਰਨੀ ਨੇੜਤਾ ਮੁੱਢ ਨਾਲ ਕਰੋ। ਆਪਾਂ ਦੇਖੋ, ਜੇ ਤੁਸੀਂ ਕਹੋਗੇ ਵੀ ਫਲਾਨਾ ਨਾਮ ਇਸ ਤਰ੍ਹਾਂ ਜਪਦਾ ਹੈ, ਫਲਾਨਾ ਇਸ ਤਰ੍ਹਾਂ ਨਮਾਜ਼ ਪੜ੍ਹਦਾ ਹੈ, ਸਾਧੂ ਹਰ ਇੱਕ ਧਰਮ ਦੇ ਵਿੱਚ ਹੈ, ਇਹ ਮਤ ਭੁੱਲਿਓ।
ਭਲੇ ਲੋਕ ਹਰੇਕ ਧਰਮ ਦੇ ਵਿੱਚ ਗ੍ਰੰਥ ਲਿਖੇ ਗਏ ਐ ਵੀ ਤੁਸੀਂ ਇਸ ਤਰ੍ਹਾਂ, ਜਿਸ ਕਿਸੇ ਧਰਮ ਦੇ ਆਗੂ ਨੇ ਜਿੰਨਾ ਕੁ ਸੋਚ ਸਕੇ ਉਹ ਆਪੋ ਆਪਣੇ ਗ੍ਰੰਥ ਲਿਖ ਕੇ ਗਏ ਐ। ਤੇ ਸਾਡੇ ਬਾਪੂ ਨੇ ਸਾਨੂੰ ਜਾਗਦੀ ਜੋਤ ਸਰੂਪ ਦਾ ਪਦਵੀ ਦੇ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਵਿੱਚ ਵਿਰਾਜਮਾਨ ਕਰੇ ਐ। ਜਦੋਂ ਵੀ ਕੋਈ ਖਾਲਸਾ ਪੰਥ, ਖਾਲਸਾ ਫੌਜ ਨੇ ਕੋਈ ਪਹਿਰਾ ਗਜਾਉਣਾ ਹੋਵੇ, ਮਹਾਰਾਜ ਜੀਆਂ ਦਾ ਓਟ ਆਸਰਾ ਲੈ ਕੇ ਪਹਿਰਾ ਗਜਾਓ, ਅਸੀਂ ਆਪਣਾ ਸੀਸ ਕਲਮ ਕਰਾ ਦਾਂਗੇ ਜੇ ਉਹ ਪਹਿਰਾ ਪੂਰਾ ਨਾ ਹੋਵੇ। ਸੋ ਆਪਾਂ ਇੱਥੇ ਆ ਕੇ 7 ਤਰੀਕ ਤੋਂ ਅਰਦਾਸਾਂ ਬੇਨਤੀਆਂ ਕਰੀਆਂ ਵੀ ਆਪਾਂ ਆਪਣੇ ਬੰਦੀ ਸਿੰਘ ਬਾਹਰ ਲਿਜਾਵਾਂਗੇ ਅਤੇ ਜੋ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿਵਾਵਾਂਗੇ। ਹੁਣ ਸੁਣ ਲਓ, ਜਥੇਦਾਰ ਆਪਣੇ ਬਾਹਰ ਆਉਣੇ ਐ, ਉਸ ਜਥੇਦਾਰ ਦੇ ਨਾਲ ਆਪਾਂ ਰਲ ਕੇ, ਜੇ ਤਾਂ ਇਹ ਸਰਕਾਰਾਂ ਆਖੇ ਲੱਗਦੀਆਂ ਤਾਂ ਠੀਕ ਹੈ, ਨਹੀਂ ਖਾਲਸਾ ਪੰਥ ਨੂੰ ਜਥੇਦਾਰ ਹੁਕਮ ਦੇਵੇ ਕਿ ਖਾਲਸਾ ਪੰਥ ਇਕੱਤਰ ਹੋਵੇ, ਦੁਬਾਰੇ ਸਰਬੱਤ ਖਾਲਸਾ ਇਕੱਠਾ ਕਰਿਆ ਜਾਵੇ, ਕਰਕੇ ਸਰਬੱਤ ਖਾਲਸਾ ਇਕੱਠਾ, ਇਹਨਾਂ ਦਾ ਜੋ ਬਣਦਾ ਡੰਡ ਹੈ, ਜੋ ਫੈਸਲਾ ਗੁਰਮਤਿ ਦੇ ਮੁਤਾਬਕ ਹੈ ਉਹ ਕਰਿਆ ਜਾਵੇ। ਜੇ ਤੁਸੀਂ ਡਰ ਕੇ ਇੱਕ ਦੂਜੇ ਦੇ ਓਲੇ ਹੋਈ ਜਾਓਗੇ, ਉਹ ਪਹਿਲਾਂ ਮੂਰਲੇ ਦੇ ਵੱਜਣੀਆਂ ਗੋਲੀ, ਫਿਰ ਬਾਅਦ ਚ ਮਗਰਲੇ ਦੇ। ਪਾਤਸ਼ਾਹ ਕਿਰਪਾ ਕਰਨ, ਆਉਣ ਵਾਲਾ ਹੋਲਾ ਮਹੱਲਾ ਸਾਰੇ ਵੀਰਾਂ ਨੂੰ ਬੇਨਤੀ ਕਰਦੇ 8 ਤਰੀਕ ਦਾ ਵੀ ਜਿੰਨੀਆਂ ਫੌਜਾਂ ਵੱਧ ਤੋਂ ਵੱਧ, ਜਿੰਨੇ ਮੇਰੇ ਮੋਨੇ ਵੀਰ ਸਤਿਕਾਰਯੋਗ ਹੈ, ਕੋਈ ਗੱਲ ਨਹੀਂ, ਸਾਡੇ ਭਰਾ ਸਾਡੇ ਤੋਂ ਵਿਛੜੇ ਆ, ਅਸੀਂ ਇਹਨਾਂ ਨੂੰ ਦੁਬਾਰੇ ਛਾਤੀਆਂ ਨਾਲ ਲਾਉਣਾ ਚਾਹੁੰਦੇ ਹਾਂ, ਅਸੀਂ ਮਿਲਣਾ ਚਾਹੁੰਦੇ ਇਹਨਾਂ ਨਾਲ। ਸਾਡੇ ਵੀਰ ਜੋ ਨਸ਼ਿਆਂ ਦੇ ਵਿੱਚ ਆ, ਅਸੀਂ ਉਹਨਾਂ ਨੂੰ ਨਸ਼ਿਆਂ ਚੋਂ ਕੱਢਣਾ ਚਾਹੁੰਦੇ ਹਾਂ। ਉਹ ਸਾਡੇ ਦਲਾਂ ਪੰਥਾਂ 'ਚ ਜਿੰਨੇ ਦਫਾੜ ਹੋ ਰਿਹਾ, ਅਸੀਂ ਉਹਨਾਂ ਨੂੰ ਇੱਕ ਕਰਨਾ ਚਾਹੁੰਦੇ ਹਾਂ। ਉਹ ਜਿੰਨੇ ਇੱਥੇ ਜਿਵੇਂ ਮੇਰੇ ਵੀਰ ਕਮੇਟੀ ਵਾਲੇ ਸੇਵਾ ਸਾਂਭੀ ਜਾਂਦੇ ਆ, ਉਹ ਜੇ ਇਹ ਸੱਚੇ ਮਨ ਨਾਲ ਪਾਤਸ਼ਾਹ ਨੂੰ ਜਾਗਦੀ ਜੋਤ ਮੰਨ ਕੇ ਸੇਵਾ ਨਿਭਾਉਣਗੇ, ਉਹ ਖਾਲਸਾ ਪੰਥ ਦੀ ਸ਼੍ਰੋਮਣੀ ਕਮੇਟੀ ਇਹੀ ਹੋਊਗੀ। ਸਤਿ ਸ੍ਰੀ ਅਕਾਲ। ਦੇਖੋ ਸਾਰੇ ਪਹਿਰੇ ਗੱਜਨੇ ਆ, ਪਾਤਸ਼ਾਹ ਨੇ ਸੋਨੂੰ ਜ਼ਰੂਰ ਪ੍ਰਤਿਆਵਾ ਲੈਣਾ ਤੁਹਾਡਾ ਵੀ ਕਿਹੜਾ ਤਾਂ ਸਾਡੇ ਹੱਕ 'ਚ ਆ ਕੇ ਖੜਦਾ ਹੈ ਤੇ ਕਿਹੜਾ ਸਾਥੋਂ ਮੁਨਕਰ ਹੁੰਦਾ ਹੈ। ਉਹ ਸਿਆਣੇ ਹੋ ਜੋ ਮੇਰੇ ਭਰਾ, ਜਿੰਨੇ ਆਸੇ ਪਾਸੇ ਆ, ਕੋਈ ਆਦਾ ਸਾਨੂੰ ਫੋਨ ਕਰਕੇ ਆਉਣਾ ਪਊਗਾ ਜਾਂ ਕੋਈ ਸਾਨੂੰ ਸੱਦਾ ਦੇਵੇ। ਦੇਖੋ ਪਾਤਸ਼ਾਹ ਜੀਆਂ ਪਿੱਛੇ ਆਪਾਂ ਨੂੰ ਕੋਈ ਵਿਆਹ ਦਾ ਕਾਰਡ ਦੇ ਦੇ, ਉਹ ਤਾਂ ਆਪਾਂ ਮੰਨਦੇ ਹਾਂ। ਜਦੋਂ ਕਿਸੇ ਦੇ ਕੋਈ ਮਾੜਾ ਕਰਮ ਹੋ ਜਾਂਦਾ, ਮਰਗ ਹੋ ਜਾਂਦੀ ਹੈ ਜਾਂ ਕੋਈ ਲੜਾਈ ਪੜਾਈ ਹੋ ਜਾਂਦੀ ਹੈ, ਦੱਸੋ ਆਪਾਂ ਸੱਦੇ ਤੇ ਜਾਂਦੇ ਉੱਥੇ? ਨਹੀਂ। ਹੁਣ ਆਪਣੇ ਪਿਓ ਦੀ ਤੇ ਗ੍ਰੰਥ ਦੀ ਗੱਲ ਹੋ ਰਹੀ ਹੈ, ਪੰਥ ਦੀ ਗੱਲ ਹੋ ਰਹੀ ਹੈ। ਹੁਣ ਆਪਾਂ ਨੂੰ ਬਿਨਾਂ ਸੱਦੇ ਇੱਥੇ ਹਾਜ਼ਰੀਆਂ ਲਾਉਣੀਆਂ ਚਾਹੀਦੀਆਂ, ਨਾ ਕਿ ਸਾਨੂੰ ਅਹੁਦਿਆਂ ਪਿੱਛੇ ਲੜਨਾ ਚਾਹੀਦਾ। ਜਿਵੇਂ ਮੇਰੇ ਇਸ ਭਰਾ ਨੇ, ਨੇੜੇ ਹੋਇਓ ਜੀ, ਆ ਛਾਤੀ ਠਾਰੀ ਹੈ, ਕਹਿੰਦਾ ਨਿਮਰਤਾ ਨਾਲ ਇਕੱਤਰਤਾ ਨਾਲ ਰਹੋ। ਅਸੀਂ ਵੀ ਆਦੇ ਸਾਡੇ ਭਰਾਵਾਂ ਨੂੰ, ਹੋ ਸਕਦਾ ਸਾਡੇ ਕੋਈ ਨਿਹੰਗ ਸਿੰਘ ਕੋਈ ਮਾੜਾ ਮੋਟਾ ਦਾਤਨ ਕੁਰਲਾ ਕਿਸੇ ਨਾਲ ਕਰ ਲੈਣੇ, ਫੌਜਾਂ ਨੂੰ ਆਦਤ ਹੁੰਦੀ ਆ ਮਾੜਾ ਮੋਟਾ ਪਰਾ ਹੋ ਜਾਂਦਾ ਹੈ, ਕਿਉਂਕਿ ਫੌਜਾਂ ਦੇਖ ਪਾਣੀ ਵੀ ਮਾੜਾ ਮੋਟਾ ਛਕਦੀਆਂ ਹੈ। ਉਹ ਗੁੱਸਾ ਨਾ ਕਰਿਆ ਕਰੋ ਫੌਜਾਂ ਦਾ, ਕਿਉਂਕਿ ਫੌਜਾਂ ਨੇ ਸੱਚ ਬੋਲਣਾ ਹੈ। ਸੱਚ ਬੋਲੇ ਤੋਂ ਮਾੜਾ ਮੋਟਾ ਕਿਸੇ ਨੂੰ ਕੰਨ 'ਚ ਚੁੱਭ ਜਾਂਦਾ, ਕੰਡੇ ਚੁੱਭ ਜਾਂਦੇ ਆ। ਓਏ ਉਹਨਾਂ ਕੰਡਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰੋ, ਸੱਚ ਤੇ ਚੱਲਣ ਦੀ ਕੋਸ਼ਿਸ਼ ਕਰੋ। ਪ੍ਰੇਮ ਇੰਨਾ ਕਰੋ ਇੱਥੇ ਆਈ ਫੌਜ ਨਾਲ, ਨਾ ਕਿ ਨਫ਼ਰਤ ਕਰਨੀ ਹੈ ਕਿ ਉਹ ਆਪਣੇ ਜਾ ਕੇ ਬੱਚਿਆਂ ਨੂੰ ਵੀ ਕਹੇ ਓਏ ਉੱਥੇ ਐਡੇ ਤਕੜੇ ਪ੍ਰੇਮੀ ਬੈਠੇ ਆ, ਪਾਤਸ਼ਾਹ ਨੂੰ ਇੰਨਾ ਧਿਆਉਣ ਵਾਲੇ ਬੈਠੇ ਆ, ਓਏ ਉੱਥੇ ਇੰਨੀ ਨਿਮਰਤਾ ਵਾਲੀ ਫੌਜ ਬੈਠੀ ਹੈ, ਮੈਂ ਆਪਣੇ ਬੱਚਿਆਂ ਨੂੰ ਲੈ ਕੇ ਉੱਥੇ ਜਾਣਾ ਹੈ। ਇਹੋ ਜਿਹੇ ਵਚਨ ਕਰੋ, ਇਹੋ ਜਿਹੇ ਵਿਚਾਰ ਕਰੋ। ਸੋ ਆਗੂਆਂ ਤੇ ਟੈਨਸ਼ਨ ਪੈ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ। ਖਿਡਾਰੀ ਖੇਡਦਾ ਖੇਡਦਾ ਪਜਲ ਹੋ ਜਾਂਦਾ। 10 ਬਥੇਰਾ ਕਬੱਡੀ ਖੇਡਿਆ, ਕਈ ਵਾਰੀ ਜਾਂਦੇ ਉਹੀ ਬਿਨਾਂ ਮਤੋਂ ਤੋਂ ਹੀ ਲੱਤਾਂ ਫੜਾ ਲੈਂਦੇ ਸੀਗੇ। ਇਹੋ ਜਿਹਾ ਹੋ ਜਾਂਦਾ ਪਹਿਰਾ, ਪਰ ਆਪਣਾ ਫਰਜ਼ ਬਣਦਾ ਪਾਤਸ਼ਾਹ ਜੀਆਂ ਦੀ ਹਜ਼ੂਰੀ 'ਚ ਇੱਕ ਤਾਂ ਵੱਧ ਤੋਂ ਵੱਧ ਹਾਜ਼ਰੀ ਲਾਇਆ ਕਰੋ। ਇੱਕ ਸਾਰੇ ਹੀ ਦਲਾਂ ਪੰਥਾਂ ਨੂੰ ਸੱਦਿਆ ਕਰੋ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਭਰਾਵੋ। ਜੋ ਸਾਡੇ ਮੁਖੀ ਹਨ, ਜਿਵੇਂ ਬੁੱਢਾ ਦਲ ਦੇ ਬਾਬਾ ਜੀ ਇੱਧਰ ਵੀ ਪੜਾ ਲਾਈ ਬੈਠੇ ਹੈ, ਇੱਧਰਲੇ ਪਾਸੇ ਬਾਬਾ ਰਾਜਾ ਰਾਜ ਸਿੰਘ ਹੈ, ਉਧਰ ਬਾਬਾ ਅਮਨ ਸਿੰਘ ਨੇ, ਬਾਬਾ ਕੁਲਵਿੰਦਰ ਸਿੰਘ ਨੇ, ਵਿੱਚ ਬਾਬੇ ਮੋਹਿਆਂ ਦੀ ਮੰਡੀ ਵਾਲੇ ਹੈ। ਜੇ ਕੋਈ ਸਾਡਾ ਜਥੇਦਾਰ ਰਹਿ ਵੀ ਜਾਊ, ਉਹ ਪ੍ਰੇਮ ਨਾਲ ਸਤਿਕਾਰ ਨਾਲ, ਖਾਲਸਾ ਪੰਥ ਕੱਲਾ ਸਤਿਕਾਰ ਮੰਗਦਾ ਹੈ। ਓਏ ਨਾ ਤਾਂ ਇਹ ਕੋਠੀਆਂ ਮੰਗਦਾ, ਨਾ ਇਹ ਕਾਰਾਂ ਮੰਗਦਾ ਹੈ। ਓਏ ਇਹ ਤਾਂ ਰਾਜ ਖੋ ਕੇ ਸੋਨੂੰ ਦੇ ਕੇ ਫਿਰ ਚਾਲੇ ਪਾ ਦੇਣੇ ਹੈ। ਖਾਲਸਾ ਸਤਿ ਸ੍ਰੀ ਅਕਾਲ। ਉਹ ਸਾਨੂੰ ਤਾਂ ਪ੍ਰੇਮ ਦੀ ਭੁੱਖ ਹੈ। ਜਿਹੜਾ ਬੰਦਾ ਸਾਡੇ ਕੋਲੇ ਆ ਜੇ, ਅਸੀਂ ਸੁਣਦੇ ਹੁੰਦੇ ਸੀ, ਸਾਡਾ ਦਾਸ ਦਾ ਜਨਮ ਸੰਤਾਂ ਦੇ ਸਰੀਰ ਛੱਡਣ ਤੋਂ ਬਾਅਦ ਹੋਇਆ। ਅਸੀਂ ਉਹਨਾਂ ਦੇ ਬੋਲੇ ਕੰਨਾਂ 'ਚ ਪਾਏ, ਸੁਣੇ, ਕੈਸਟਾਂ ਚੱਲਦੀਆਂ ਸੀ, ਉਦੋਂ ਪਾਬੰਦੀ ਵੀ ਸੀ।
ਐਂ ਸੁਣਦੇ ਆ ਕਹਿੰਦੇ ਜਿਹੜਾ ਬੰਦਾ ਸੰਤਾਂ ਕੋਲੇ ਇੱਕ ਵਾਰੀ ਵਗ ਜਾਂਦਾ ਸੀ ਦੁਬਾਰੇ ਵਾਪਸ ਨਹੀਂ ਆਉਂਦਾ ਸੀ। ਇੰਨੀ ਕਲਾ ਸੀ ਪਾਤਸ਼ਾਹ ਦੇ ਉਸ ਸਿੰਘਾਂ ਦੇ ਵਿੱਚ। ਸੋ ਆਪਾਂ ਸਾਰੇ ਓਨੀ ਕਲਾ ਹਰ ਇੱਕ ਜੀਵ ਦੇ ਵਿੱਚ ਪੈਦਾ ਹੋ ਸਕਦੀ ਹੈ ਜੇ ਜਿਵੇਂ ਵੀਰ ਨੇ ਦੱਸਿਆ ਇਕਾਂਤ ਹੋ ਕੇ ਸਿਮਰਨ ਕਰੋਗੇ, ਨਾਮ ਜਪੋਗੇ, ਉਹ ਵੱਡਿਆਂ ਦਾ ਸਤਿਕਾਰ ਕਰੋਗੇ। ਤੇ ਸਾਡੇ ਵੱਡਿਆਂ ਨੂੰ ਵੀ ਆਦੇ ਆ ਓਏ ਜੇ ਤੁਹਾਡੇ ਪੁੱਤ ਕੋਈ ਟੇਢੇ ਵਿੰਗੇ ਚੱਲਦੇ ਆ ਉਹ ਇਹਨਾਂ ਨੂੰ ਗੱਲ ਲਾ ਕੇ ਪ੍ਰੇਮ ਨਾਲ ਸਤਿਕਾਰ ਨਾਲ ਇਹਨਾਂ ਨੂੰ ਵੀ ਸਮਝਾ ਲਓ। ਸੋ ਅਸੀਂ ਤਾਂ ਇੰਨੀਆਂ ਕੁ ਬੇਨਤੀਆਂ ਕਰਨ ਆਏ ਆ ਭਰਾਵੋ, ਜੇ ਕਿਸੇ ਵੀਰ ਨੂੰ ਲੋੜਵੰਦ ਨੂੰ ਕਿਸੇ ਧੀ ਭੈਣ ਨੂੰ ਕੋਈ ਤੰਗ ਕਰਦਾ ਦਾਸ ਕੋਲੇ ਆ ਜਿਓ। ਜੇ ਕੋਈ ਕਿਸੇ ਨੇ ਨਜਾਇਜ਼ ਜਾਇਦਾਦ ਕਿਸੇ ਗਰੀਬ ਦੀ ਦੱਬ ਰੱਖੀ ਹੈ ਤਾਂ ਖਾਲਸਾ ਪੰਥ ਜਿਉਂਦਾ ਹਜੇ ਮਰਿਆ ਨਹੀਂ। ਅਸੀਂ ਆ ਵੀ ਮੋਰਚੇ ਸਰ ਕਰਨੇ ਆ ਤੇ ਅਸੀਂ ਇੱਥੇ ਬੈਠਿਆਂ ਨੇ ਸੰਗਤਾਂ ਬਾਰੇ ਵੀ ਸੋਚਣਾ ਹੈ। ਪਰ ਤੁਸੀਂ ਕੀ ਕਰਨਾ ਹੈ? ਤੁਸੀਂ ਜਿਹੜੇ ਸਾਨੂੰ ਪੁੱਤ ਚੜਾ ਸਕਦੇ ਹੋ ਪੰਥ ਦੇ ਵਿੱਚ ਪੁੱਤ ਚੜਾਓ, ਉਹ ਜਿਹੜੇ ਦੁੱਧ ਚੜਾ ਸਕਦੇ ਆ ਦੁੱਧ ਚੜਾਓ, ਉਹ ਜਿਹੜੇ ਬਦਾਮ ਚੜਾ ਸਕਦੇ ਆ ਬਦਾਮ ਚੜਾਓ, ਉਹ ਤਾਂ ਕਿ ਤੁਹਾਡੇ ਯੋਧੇ ਤਿਆਰ ਪ੍ਰਤਿਆਰ ਹੋ ਸਕਣ। ਉਹ ਸਾਡੀ ਇੱਕ ਮੰਗ ਤਾਂ ਰਹੇਗੀ ਜਿਹੜੀ ਖਾਲਸਾ ਮੇਨ ਹੈ, ਉਹ ਸਾਨੂੰ ਭਾਈ ਹੋਲੇ ਮਹੱਲੇ ਤੋਂ ਪਹਿਲਾਂ ਚਟੰਗੇ ਵੀ ਹਾਜ਼ਰ ਕਰੋ ਇੱਥੇ। ਉਹ ਖਾਲਸੇ ਨੇ ਚਟੰਗੇ ਵੀ ਝਟਕਾਉਣੇ ਆ, ਉਹ ਸਿਰਾਂ ਨਾਲ ਖੇਡਣਾ ਇਹਨਾਂ ਦੇ ਬੱਕਰਿਆਂ ਦੇ। ਸਤਿ ਸ੍ਰੀ ਅਕਾਲ। ਖਾਲਸਾ ਪੰਥ ਨੂੰ ਪ੍ਰੇਮ ਨਾਲ ਸਤਿਕਾਰ ਨਾਲ ਚਾਹੇ ਸੀਸ ਵੜ ਦਿਓ, ਕੋਈ ਨਹੀਂ ਸੀ ਕਰਦਾ। ਉਹ ਗੱਲ ਕਰ ਖਾਲਸਾ ਬਸ ਇੰਨੀ ਕੀ ਕਮੀ ਹੈ, ਖਾਲਸਾ ਕਿਸੇ ਦੀ ਗੁਲਾਮੀ ਨਹੀਂ ਸਹਿੰਦਾ। ਇੰਨਾ ਕਿ ਪ੍ਰੇਮ ਸਾਡਾ, ਪ੍ਰੇਮ ਨਾਲ ਹੀ ਵਚਨ ਮੰਨੋ ਸਾਰੇ। ਆਪਾਂ ਜਿੱਥੇ ਵੀ ਸੇਵਾ ਨਿਭਾਉਣੀ ਆ ਭਰਾਵੋ ਪ੍ਰੇਮ ਨਾਲ ਨਿਭਾਵੋ। ਦੇਖੋ ਇੱਥੇ ਆਏ ਨਹੀਂ ਪਤਾ ਆਪਾਂ ਇਸ ਜੱਗ ਤੇ ਆਏ, ਪਾਤਸ਼ਾਹ ਕਹਿੰਦੇ ਤਮਾਸ਼ਾ ਜੱਗ ਦਾ। ਆਪਾਂ ਕੋਈ ਪਤਾ ਨਹੀਂ ਕਿਹੜੇ ਵੇਲੇ ਇਸ ਜੱਗ ਨੂੰ ਛੱਡ ਜਾਣਾ ਜਿਹੜਾ ਤਮਾਸ਼ਾ ਤੁਸੀਂ ਦੇਖਦੇ ਫਿਰਦੇ ਹੋ। ਲਾਸਟ ਤੇ ਦੇਖੋ ਜਾਇਦਾਦ ਨਹੀਂ ਜਦੋਂ ਆਪਣੇ ਨਾਲ ਜਾਂਦੀ ਆਪਾਂ ਕਿਉਂ ਮੋਹ ਕਰਦੇ ਆ ਇਹ ਚੀਜ਼ਾਂ ਦਾ। ਆ ਕਾਰਾਂ ਪਿੱਛੇ ਕੋਠੀਆਂ ਪਿੱਛੇ ਕਿਸੇ ਦੇ ਗਲ ਘੁੱਟਦੇ ਆ, ਉਹ ਫਿਰ ਟੈਨਸ਼ਨ ਵਾਲੀਆਂ ਗੋਲੀਆਂ ਲੈਂਦੇ ਆ, ਉਹ ਕੋਠੀਆਂ 'ਚ ਰਾਤ ਨੂੰ ਨੀਂਦ ਨਹੀਂ ਆਉਂਦੀ। ਓਏ ਇਹੋ ਜਿਹੀਆਂ ਕੋਠੀਆਂ ਤੋਂ ਬਿਨਾਂ ਤਾਂ ਸਾਡੇ ਵਾਂਗੂ ਤੰਬੂਆਂ 'ਚ ਆਸਣ ਲਾਉਣ ਲੱਗ ਜੋ। ਸੰਤਾਂ ਦੇ ਹੁੰਦੇ ਸ਼ਾਸਤਰ ਚੰਗੇ ਹੁਣ, ਪਰ ਘਰਾਂ ਦੀ ਲੋੜ ਨਹੀਂ ਸਾਨੂੰ। ਉਹ ਵੀਰੋ ਤਿਆਰ ਪ੍ਰਤਿਆਰ ਰਿਹਾ ਕਰੋ। ਖਾਲਸਾ ਜਿਹੜਾ ਅੰਮ੍ਰਿਤ ਵੇਲੇ ਇਸ ਕਰਕੇ ਉੱਠਦਾ ਤੁਹਾਨੂੰ ਉਹ ਵੀ ਦੱਸ ਦਿੰਦੇ ਆ। ਜਿਹੜਾ 12 ਵਜੇ ਖਾਲਸੇ ਦਾ ਉੱਠਣ ਦਾ ਰਾਜ ਹੈ, ਜਾਂਦੇ ਜਾਂਦੇ ਤੁਹਾਨੂੰ ਉਹਦੇ ਬਾਰੇ ਵੀ ਸਾਂਝ ਕਰ ਜਾਂਦੇ ਆ। ਹੋ ਸਕਦਾ ਸਾਡੇ ਕਿਸੇ ਪਿਓ ਨੂੰ, ਕਿਸੇ ਵੀਰ ਨੂੰ, ਕਿਸੇ ਭਰਾ ਨੂੰ ਨਾ ਪਤਾ ਹੋਵੇ ਖਾਲਸਾ ਪੰਥ ਬਾਰੇ। ਖਾਲਸਾ ਪੰਥ 12 ਵਜੇ ਉੱਠ ਕੇ ਤਿਆਰ ਪ੍ਰਤਿਆਰ ਹੋ ਕੇ ਗੁਰੂ ਦੇ ਸਨਮੁਖ ਹੁੰਦਾ ਹੈ। ਉਦੋਂ ਕੋਈ ਸ਼ੋਰ ਸ਼ਰਾਬਾ ਨਹੀਂ ਹੁੰਦਾ ਅਤੇ ਜਦੋਂ ਬਾਣੀ ਪੜ੍ਹ ਲੈਂਦਾ ਪਾਤਸ਼ਾਹ ਸਾਰੀਆਂ ਕਲਾਂ ਭਰਪੂਰ ਕਰ ਦਿੰਦੇ ਆ। ਉਹ ਜਦੋਂ ਨੂੰ ਕੋਈ ਬੈਰੀ ਨੇ ਚੜ੍ਹ ਕੇ ਆਉਣਾ ਸੀ ਉਦੋਂ ਨੂੰ ਖਾਲਸਾ ਨੱਕ ਮੋੜਨ ਵਾਸਤੇ ਤਿਆਰ ਪ੍ਰਤਿਆਰ ਹੁੰਦਾ ਸੀ। ਸੋ ਸਤਿ ਸ੍ਰੀ ਅਕਾਲ। ਦੇਖੋ ਆਪਾਂ ਮਰਜ਼ਾਦਾ ਨੂੰ ਨਾ ਬਦਲੋ, ਉਹ ਪਾਤਸ਼ਾਹ ਦੇ ਚਲਾਏ ਹੋਏ ਚਾਲਿਆਂ ਨੂੰ ਨਾ ਬਦਲੋ ਵੀਰ ਬਣ ਕੇ। ਜਿਵੇਂ ਪਾਤਸ਼ਾਹ ਨੇ ਆਪਾਂ ਨੂੰ ਰਾਹ ਦੱਸਿਆ ਉਹ ਚੰਗੇ ਕਰਕੇ ਦੱਸੇ ਹੈ। ਜੇ ਆਪਾਂ ਨਹੀਂ ਚੱਲ ਸਕਦੇ ਤਾਂ ਦੂਜਿਆਂ ਨੂੰ ਵੀ ਨਾ ਭਰਾਵੋ। ਉਹ ਮੇਰੇ ਵੱਡਿਓ ਨਾ ਰੋਕੋ, ਉਹ ਬਾਣੀ ਪੜ੍ਹਨ ਦਿਓ, ਪ੍ਰੇਮ ਵਧਾਉਣ ਦਿਓ। ਜਮਾ ਨਾ ਘਬਰਾਓ। ਇਸ ਮੋਰਚੇ ਦੇ ਵਿੱਚ ਅਸੀਂ ਕੋਈ ਮਾੜਾ ਕਰਮ ਨਹੀਂ ਹੋਣ ਦਿੰਦੇ ਜਿੰਨਾ ਚਿਰ ਬੁੱਢਾ ਦਲ ਦੀਆਂ ਫੌਜਾਂ ਬੈਠੀਆਂ। ਉਹ ਸ਼ਾਂਤ ਸੁਭਾਅ ਨਾਲ ਰਹੋ। ਉਹ ਤੁਹਾਡੇ ਵਿੱਚ ਸ਼ੇਰ ਫਿਰਦੇ ਆ, ਉਹ ਜਦੋਂ ਸ਼ੇਰ ਫਿਰਦੇ ਆ ਫਿਰ ਗਿੱਦੜਾਂ ਵਘੇੜਾਂ ਕੁੱਤਿਆਂ ਤੋਂ ਕਾਹਦਾ ਡਰ ਹੁੰਦਾ ਹੈ। ਬਸ ਇੰਨੇ ਨਾਲ ਹੀ ਪਾਤਸ਼ਾਹ ਕਿਰਪਾ ਕਰਨ, ਪੰਥ ਦੀ ਚੜ੍ਹਦੀ ਕਲਾ ਕਰਨ। ਜਿੰਨੀਆਂ ਕਿ ਫੌਜਾਂ ਭਰਾਵੋ ਪ੍ਰੇਮ ਨਾਲ ਭਿੱਜੀਆਂ ਉਹ ਪਾਤਸ਼ਾਹ ਦੇ ਲੜ ਲੱਗੋ। ਇੱਥੇ ਜਿੰਨੇ ਜਕਾਰੇ ਛੱਡਦੇ ਸੀ ਜਿਵੇਂ ਸਾਡੇ ਭੁਜੰਗੀ ਨੇ ਕਿਹਾ ਉਹ ਬਚਨ ਸੱਚ ਹੈ। ਅਸੀਂ ਕਿੰਨੀਆਂ ਪਾਤਸ਼ਾਹ ਦੇ ਦਰ ਤੇ ਬੈਠ ਕੇ ਕਸਮਾਂ ਖਾਧੀਆਂ, ਉਨੀਆਂ ਕਸਮਾਂ ਪਾਤਸ਼ਾਹ ਸੰਪੂਰਨ ਕਰਾਉਣ, ਸਿਰ ਤੇ ਹੱਥ ਰੱਖਣ, ਸਾਥੋਂ ਸੇਵਾ ਲੈਣ। ਸੋ ਜਿੰਨਾ ਚਿਰ ਪਾਤਸ਼ਾਹ ਸਾਨੂੰ ਬਾਜਾ ਨਹੀਂ ਮਾਰਦੇ ਉਹਨਾਂ ਚਿਰ ਅਸੀਂ ਨਿਮਰਤਾ ਨਾਲ ਆਪਣੇ ਆਸਣਾਂ ਤੇ ਸੱਜ ਕੇ ਉਸ ਦੇ ਕੂਕਰ ਬਣ ਕੇ ਜਿੰਨਾ ਚਿਰ ਤਾਂ ਬਾਣੀ 'ਚ ਸਮਾਂ ਲੱਗਦਾ ਬਾਣੀ ਚਲਾਓ, ਸਿਮਰਨ 'ਚ ਸਮਾਂ ਲੱਗਦਾ ਸਿਮਰਨ ਚਲਾਓ। ਉਸ ਤੋਂ ਬਾਅਦ ਆਪਾਂ ਦਾਸਾਂ ਨੇ ਕੂਕਰ ਬਣ ਕੇ ਜਿੰਨਾ ਕੁ ਸਮਾਂ ਲੱਗਦਾ ਭੌਂਕਣ ਦਾ ਜ਼ਰੂਰ ਯਤਨ ਕਰਨਾ ਹੈ। ਕਿਉਂਕਿ ਭੌਂਕੇ ਤੋਂ ਘਰ ਦਾ ਮਾਲਕ ਜੇ ਇੱਕ ਵੀ ਉੱਠ ਖੜਿਆ ਤਾਂ ਸਾਰਿਆਂ ਦਾ ਬਚਾਅ ਕਰ ਦੂਗਾ। ਸੋ ਦਾਸ ਪਾਤਸ਼ਾਹ ਦੇ ਕੂਕਰ ਦੇ ਪਹਿਰੇ ਤੇ ਹਾਜ਼ਰੀ ਦਿੰਦੇ ਹੋਏ ਆਪ ਜੀ ਤੋਂ ਆਗਿਆ ਲੈਨੇ ਆ। ਸੋ ਭਰਾਵੋ ਹੰਕਾਰ ਛੱਡ ਦਿਓ, ਨਿਮਰਤਾ 'ਚ ਆ ਜਾਓ। ਬਾਰ-ਬਾਰ ਬੇਨਤੀ ਕਰਦੇ ਆ। ਸੋ ਸਾਰੀ ਸੰਗਤ ਤੋਂ ਆਗਿਆ ਲੈਨੇ ਆ। ਸਾਡੇ ਪ੍ਰਬੰਧਕਾਂ ਤੋਂ ਵੀ ਗਲਤੀ ਦੀ ਭਾਈ ਮਾਫੀ ਮੰਗਦੇ ਆ। ਅਸੀਂ ਸਮਾਂ ਜ਼ਿਆਦਾ ਲੈ ਕੇ ਥੋੜਾ ਜਿਹਾ ਸਿੰਘ ਜ਼ਿਆਦਾ ਖੁੱਲ ਜਾਂਦੇ ਆ। ਪਾਤਸ਼ਾਹ ਕਿਰਪਾ ਕਰਨ ਸਾਨੂੰ ਲਗਾਮਾਂ ਹੀ ਪਾਈ ਰੱਖਣ, ਨਾ ਜਾਣ ਦੇਣ ਕਿਸੇ ਆਸੇ ਪਾਸੇ। ਸੋ ਆਗਿਆ ਲੈਨੇ ਆ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਇਹ ਸਨ ਸਿੰਘ ਸਾਹਿਬ ਜ਼ਬਰਦਸਤ ਸਿੰਘ ਜੀ ਹਰਿਆਣੇ ਤੋਂ। ਫੌਜਾਂ ਇਹਨਾਂ ਨੇ ਜਿਹੜਾ ਆਪ ਜੀ ਦੇ ਨਾਲ ਬਹੁਤ ਹੀ ਬਾਣੀ ਦੇ ਵਿੱਚੋਂ ਅਤੇ ਪੰਥ ਵਿੱਚੋਂ ਵਿਚਾਰ ਸਾਂਝੇ ਕੀਤੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਇਹ ਤਾਂ ਬਹੁਤ ਜ਼ਰੂਰੀ ਹੈ। ਆਪਾਂ ਜਿਹੜਾ ਹੈ ਗੋਲਕਾਂ 'ਚ ਮਾਇਆ ਪਾਉਣ ਦੀ ਬਜਾਏ ਆਪਣੇ ਹੱਥੀਂ ਸੇਵਾ ਕਰੀਏ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਹੈ ਕਿ ਇਨ ਗਰੀਬ ਸਿੱਖਣ ਕੋ ਦਿਓ ਬਾਦਸ਼ਾਹੀ। ਤੇ ਗਰੀਬ ਸਿੱਖਾਂ ਨੂੰ ਆਪਾਂ ਨਵਾਜੀਏ। ਦਾਨ ਦਿਓ ਇਨਹੀ ਕੋ ਭਲੋ ਔਰ ਕੋ ਦਾਨ ਦਿਓ ਨਹਿ ਨੀਕੋ। ਗੁਰੂ ਸਾਹਿਬ ਕਹਿੰਦੇ ਗਰੀਬਾਂ ਨੂੰ ਦਾਨ ਦੇਣਾ, ਇਹ ਜਿਹੜਾ ਗੁਰਸਿੱਖਾਂ ਨੂੰ ਦਾਨ ਦੇਣਾ ਖਾਸ ਕਰਕੇ, ਇਹ ਜਿਹੜਾ ਪ੍ਰਫੁੱਲਤ ਹੁੰਦਾ ਹੈਗਾ। ਤੇ ਜੇ ਆਪਾਂ ਬੀੜੀਆਂ ਸਿਗਰਟਾਂ ਪੀਣ ਨੂੰ ਦੇ ਦਿੱਤਾ ਦਾਨ, ਉਹਨਾਂ ਨੇ ਤੰਬਾਕੂ ਖਾਣਾ, ਨਸ਼ੇ ਖਾਣੇ ਹੈਗੇ, ਇਸ ਕਰਕੇ ਉਹ ਸਾਡਾ ਪ੍ਰਫੁੱਲਤ ਨਹੀਂ ਹੋਣਾ ਭਾਈ, ਅਸੀਂ ਦੋਸ਼ੀ ਹੋਵਾਂਗੇ। ਸੋ ਇਸ ਕਰਕੇ ਦਾਨ ਜਿਹੜਾ ਹੈ ਗੁਰਸਿੱਖਾਂ ਨੂੰ ਦਾਨ ਦੇਣਾ ਇਹ ਸਭ ਤੋਂ ਉੱਤਮ ਹੈਗਾ। ਤੇ ਦੂਜਾ ਬਾਣੀ ਵਾਲੇ ਦੇ ਧਾਰਨੀ ਬਣੀਏ ਤਾਂ ਕਿ ਆਪਾਂ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਆਪਣਾ ਲੋਕ ਤੇ ਪਰਲੋਕ ਸੁਹੇਲਾ ਕਰ ਸਕੀਏ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਜਿੰਨੇ ਵੀ ਇੱਥੇ ਬੁਲਾਰੇ ਬੋਲ ਕੇ ਗਏ ਹੈ ਸਾਰੇ ਸਤਿਕਾਰਯੋਗ ਹੈ, ਪਰ ਹਰ ਇੱਕ ਦੇ ਜਿਹੜੇ ਵਿਚਾਰਾਂ ਦੇ ਨਾਲ ਜ਼ਰੂਰੀ ਨਹੀਂ ਵੀ ਆਪਾਂ ਜਿਹੜਾ ਹੈ ਕਮੇਟੀ ਜਿਹੜੀ ਉਹਦੇ ਨਾਲ ਸਹਿਮਤ ਹੋਵੇ। ਸੋ ਇਸ ਕਰਕੇ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੈਗੇ। ਆਪਾਂ ਤਿੰਨੇ ਮੁੱਦਿਆਂ ਦੇ ਜਿਹੜੀ ਗੱਲ ਕਰਕੇ ਜਾਣੀ ਹੈ, ਅੱਗੇ ਵਾਸਤੇ ਬੇਨਤੀ ਹੈ। ਸੋ ਸਾਰਿਆਂ ਦਾ ਆਪਾਂ ਖਿਮਾ ਮੰਗਦੇ ਹਾਂ। ਬਾਕੀਆਂ ਨੂੰ ਜਿਹੜਾ ਕੱਲ੍ਹ ਨੂੰ ਸਮਾਂ ਦਿੱਤਾ ਜਾਵੇਗਾ, ਕਿਉਂਕਿ ਸਾਉਣ ਜਿਹੜਾ ਸਵੇਰੇ 4 ਵਜੇ ਤੋਂ ਚੱਲ ਰਿਹਾ ਹੈਗਾ ਅਤੇ ਉਹ ਬਹੁਤ ਗਰਮ ਹੋਇਆ ਪਿਆ ਹੈਗਾ। ਉਹ ਕਹਿੰਦੇ 6 ਵਜੇ ਫੇਰ ਦੁਬਾਰਾ ਰਹਿਸਾ ਹੋਣੀ ਹੈ। ਇਸ ਕਰਕੇ ਥੋੜ੍ਹੀ ਦੇਰ ਜਿਹੜੀ ਹੈ ਸੰਗਤਾਂ ਤੋਂ ਖਿਮਾ ਮੰਗਦੇ ਹਾਂ ਅਤੇ 6 ਵਜੇ ਫੇਰ ਦੁਬਾਰੇ ਹਾਜ਼ਰ ਹੋ ਕੇ ਰਹਿਰਾਸ ਸਾਹਿਬ ਦਾ ਪਾਠ ਆਪਾਂ ਕਰਨਾ ਹੈ। ਸੋ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।